पुराने टायर वाजिब कीमतां ते खरीद सकते हो। सेंटरनेला मडेरा दे विच लोकेशन ने कॉल कर सकते हो निम्मा सहोता 209 277 0113। वैस्ट कोस्ट ट्रक ड्राइविंग स्कूल फ्रजनो वाले ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਨਾਲ ਹੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਨਛੱਤਰ ਸਿੰਘ ਸੰਘਾ ਕਲੋਵਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜੇ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਜਿਸ ਚੀਜ਼ ਦਾ ਖਦਸ਼ਾ ਸੀ ਉਹ ਹੋ ਹੀ ਗਿਆ, ਪੁਲਿਸ ਹੱਥੋਂ ਮਾਰਿਆ ਗਿਆ ਗੈਂਗਸਟਰ ਵਿਕਾਸ ਦੁਬੇ। ਹਾਂਜੀ, ਇਹ ਇੰਡੀਆ ਦਾ ਮੇਰੇ ਖਿਆਲ ਦੇ ਨਾਲ ਪਹਿਲਾ ਐਸਾ ਐਨਕਾਊਂਟਰ ਹੋਣਾ ਜਿਹਦੇ ਵਿੱਚ ਪਹਿਲਾਂ ਹੀ ਪਛੀਨ ਗੋਈ ਹੋ ਗਈ ਸੀਗੀ ਕਈ ਘੰਟੇ ਜਾਂ ਕਈ ਦਿਨ ਕਿ ਇਹਨੂੰ ਮਾਰ ਦਿੱਤਾ ਜਾਊਗਾ। ਤਾਂ ਖੈਰ ਉਹ ਸਾਰੀਆਂ ਭਵਿੱਖਬਾਣੀਆਂ ਪਛੀਨ ਗੋਈਆਂ ਜਿਹੜੀਆਂ ਉਹ ਸੱਚ ਸਾਬਤ ਹੋਈਆਂ। ਅੱਜ ਇਹਨੂੰ ਤੜਕੇ ਹੀ ਮਾਰ ਦਿੱਤਾ ਗਿਆ ਤਕਰੀਬਨ 6:30 ਪੌਣੇ 7 ਵਜੇ। ਉਹ ਵਕਤ ਤੁਹਾਨੂੰ ਪਤਾ ਹੀ ਆ ਉਸ ਸਮੇਂ ਜਿੱਥੇ ਮਾਰਿਆ ਮੀਂਹ ਵੀ ਪੈ ਰਿਹਾ ਸੀਗਾ ਤਾਂ ਬੜਾ ਨਾਟਕੀ ਘਟਨਾਕ੍ਰਮ ਰਿਹਾ। ਮਤਲਬ ਕਿ ਜਿਸ ਤਰ੍ਹਾਂ ਇਹਨੂੰ ਅਰੈਸਟ ਕੀਤਾ ਗਿਆ ਉਹ ਵੀ ਨਾਟਕੀ ਘਟਨਾਕ੍ਰਮ ਸੀਗਾ। ਔਰ ਜਿਸ ਬੰਦੇ ਨੂੰ ਮਤਲਬ ਕਿ ਬਿਨਾਂ ਹਥਿਆਰਾਂ ਤੋਂ ਸਿਕਿਉਰਿਟੀ ਗਾਰਡ ਫੜ ਲੈਂਦਾ ਇਹਨਾਂ ਦੀ ਕਹਾਣੀ ਦੇ ਮੁਤਾਬਕ, ਉਹ ਬੰਦਾ ਅੱਜ ਇਹਨਾਂ ਦਾ ਪਿਸਤੌਲ ਲੈ ਕੇ ਭੱਜ ਵਗਾ। ਕਮਾਲ ਹੋ ਗਈ। ਔਰ ਜਿਹੜਾ ਬੰਦਾ ਮਤਲਬ ਕਿ ਗਿੜਗਿੜਾਉਂਦਾ ਫਿਰਦਾ ਸੀਗਾ ਆਪਣੀ ਜਾਨ ਬਚਾਉਣ ਵਾਸਤੇ, ਉਹ ਮੈਂ ਵਿਕਾਸ ਦੁਬੇ ਹੋਏ ਹਾਲ ਦਵਾਈ ਮੈਂ ਕਾਨਪੁਰ ਵਾਲਾ ਜੇ, ਅੱਜ ਉਹ ਬੰਦਾ ਇੰਨਾ ਸ਼ਕਤੀਸ਼ਾਲੀ ਹੋ ਜਾਂਦਾ ਕਿ ਗੱਡੀ ਪਲਟੀ ਤੋਂ ਮਾਰ ਕੇ ਬਲਾਕੀ ਨਿਕਲ ਪੈਂਦਾ ਤੇ ਭੱਜ ਵਗਦਾ। ਇਹ ਐਨਕਾਊਂਟਰ ਕਰ ਦਿੰਦੇ ਕਿ ਇੱਥੇ, ਕਿਉਂਕਿ ਕਹਿੰਦੇ ਕਿ ਜਵਾਬੀ ਫਾਇਰਿੰਗ ਕੀਤੀ ਅਸੀਂ, ਉਹਨੇ ਸਾਡੇ ਤੇ ਗੋਲੀਆਂ ਚਲਾਈਆਂ, ਅਸੀਂ ਉਹਨੂੰ ਪ੍ਰੇਰਿਆ ਕਿ ਭਾਈ ਸਰੈਂਡਰ ਕਰ ਦੇ। ਕਮਾਲ ਦੀ ਗੱਲ ਹੈ ਕਿ ਜਿਹੜਾ ਬੰਦਾ ਲੰਗੜਾ ਕੇ ਚੱਲਦਾ ਸੀ ਕੱਲ ਤੱਕ, ਜਿਹੜਾ ਵਿਕਾਸ ਲੰਗੜਾ ਸੀ, ਉਹ ਅੱਜ ਵਿਕਾਸ ਰਾਕਟ ਦੇ ਭਾਂਤੀ ਭੱਜ ਗਿਆ। ਕਮਾਲ ਦੀ ਗੱਲ ਹੈ। ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਗੱਡੀ ਪਲਟਦੀ ਹੈ ਤੇ ਐਨ ਮਾਨਤੀ ਜੇ ਗੱਡੀ ਪਲਟਦੀ ਹੈ ਜਿਵੇਂ ਕਿਸੇ ਬੱਚੇ ਦਾ ਖਿਡੌਣਾ ਜਿਹੜਾ ਐ ਥੱਲ ਕੇ ਰੱਖ ਦਿੰਦੇ ਆ। ਕਮਾਲ ਹੋ ਗਿਆ, ਕਮਾਲ ਹੋ ਗਿਆ। ਬੜੇ ਸਵਾਲ ਨੇ, ਬੜੇ ਹੀ ਸਵਾਲ ਆ। ਮੇਰੇ ਖਿਆਲ ਦੇ ਨਾਲ ਅੱਜ ਦਾ ਪ੍ਰੋਗਰਾਮ ਸਾਰਾ ਇਹਦੇ ਤੇ ਹੋ ਸਕਦਾ। ਕਿਉਂ? ਕਿਉਂਕਿ ਦੇਖੋ ਜਿਵੇਂ ਹੀ ਇਹਨੂੰ ਹੈਂਡਓਵਰ ਕੀਤਾ ਗਿਆ, ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਮੱਧ ਪ੍ਰਦੇਸ਼ ਪੁਲਿਸ ਨੇ ਇਹਨੂੰ ਅਰੈਸਟ ਕੀਤਾ ਤੇ ਇਹਨੂੰ ਕੋਰਟ ਦੇ ਵਿੱਚ ਪੇਸ਼ ਨਹੀਂ ਕੀਤਾ, ਸਗੋਂ 8-10 ਘੰਟੇ ਨਹੀਂ, ਮੇਰੇ ਖਿਆਲ ਦੇ ਨਾਲ 11 ਘੰਟੇ ਉਹਨਾਂ ਨੇ ਘੱਟੋ ਘੱਟ ਨੂੰ ਰੱਖਿਆ। ਉਸ ਤੋਂ ਬਾਅਦ ਯੂਪੀ ਪੁਲਿਸ ਜਾਂਦੀ ਹੈ, ਇਹਨੂੰ ਲੈਂਦੀ ਆ ਤੇ ਤੁਰ ਪੈਂਦੀ ਹੈ ਕਾਫਲੇ ਦੇ ਰੂਪ 'ਚ। ਔਰ ਪਿੱਛੇ ਗੱਡੀਆਂ ਮੀਡੀਆ ਦੀਆਂ ਵੀ ਸੀਗੀਆਂ, ਉਹ ਮੀਡੀਆ ਨੂੰ ਬਥੇਰੀਆਂ ਝਕਾਨੀਆਂ ਦਿੰਦੇ ਆ, ਪਰ ਮੀਡੀਆ ਤੁਹਾਨੂੰ ਪਤਾ ਮੀਡੀਆ ਵਾ। ਪਰ ਐਂਡ ਤੇ ਆ ਕੇ ਜਦੋਂ ਇਹ ਕਾਨਪੁਰ ਦੇ ਬਿਲਕੁਲ ਲਾਗੇ ਆ ਜਾਂਦੇ, ਯਾਨੀ ਹਦੂਦ 'ਚ ਆ ਜਾਂਦੇ ਆ, 25-30 ਕਿਲੋਮੀਟਰ ਦੂਰ ਇੱਕ ਟੋਲ ਤੇ ਪੁਆਇੰਟ ਬਣਾ ਦਿੰਦੇ, ਉੱਥੇ ਨਾਕਾਬੰਦੀ ਕਰ ਦਿੰਦੇ। ਜਿੰਨੀ ਜਰਨਲ ਟਰਾਂਸਪੋਰਟੇਸ਼ਨ ਹੈ ਉੱਥੇ ਰੋਕ ਦਿੰਦੇ, ਉੱਧਰੋਂ ਦੂਜੇ ਪਾਸੇ ਰੋਕ ਦਿੰਦੇ ਆ। ਤੇ ਵਿੱਚ ਵਿਚਾਲੇ ਇਤਫਾਕਨ ਜਿਵੇਂ ਆਪਾਂ ਕਹਿੰਦੇ ਆ ਨਾ ਕਿ ਰੱਬੀਓਂ ਐਸਾ ਵਰਤਾਰਾ ਵਾਪਰਿਆ ਕਿ ਗੱਡੀ ਪਲਟ ਗਈ। ਔਰ ਕਮਾਲ ਦੀ ਗੱਲ ਹੈ ਕਿ ਟੋਲ ਤੋਂ ਅੱਜ ਤੱਕ ਵਾਲਿਆਂ ਕੋਲ ਵਿਜ਼ੂਅਲ ਹੈ, ਉਹ ਦਾਅਵਾ ਕਰਦੇ ਕਿ ਅਸੀਂ ਉੱਥੇ ਮੌਕੇ ਤੇ ਸਾਂ। ਟੋਲ ਤੋਂ ਜਦੋਂ ਲੰਘਦੀ ਹੈ ਤੇ ਗੱਡੀ ਫੋਰਚੂਨਰ ਹੈ ਸ਼ਾਇਦ, ਤੇ ਜਾਂਦਿਆਂ ਨੂੰ TUV ਬਣ ਜਾਂਦੀ ਆ 19 ਵਾਰਡ ਦੇ ਵਿੱਚ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿਸ ਤਰ੍ਹਾਂ ਦਾ ਐਨਕਾਊਂਟਰ ਹੈ। ਔਰ ਤੁਸੀਂ ANI ਦੀ ਨਾ ਵੈਬਸਾਈਟ ਤੇ ਜਾਂ ਟਵਿੱਟਰ ਹੈਂਡਲ ਤੇ ਜਾ ਕੇ ਵੇਖੋ, ਉੱਥੇ ਇੱਕ ਫੋਟੋ ਪਾਈ ਉਹਨਾਂ ਨੇ ਜਿੱਥੇ ਗੱਡੀ ਪਲਟੀ ਆ, ਬਿਲਕੁਲ ਪੱਧਰੀ ਜਗ੍ਹਾ। ਔਰ ਦੇਖੋ ਜਿੱਥੇ ਗੱਡੀ ਪਲਟੀ ਉੱਥੇ ਕੱਟ ਆ, ਮਤਲਬ ਕਿ ਡਿਵਾਈਡਰ ਦੇ ਨਾਲ ਟਕਰਾਊਗੀ ਗੱਡੀ। ਜਿਵੇਂ ਉਹ ਦੱਸਦੇ ਕਿ 100-150 ਤੇ ਗੱਡੀਆਂ ਆਉਂਦੀਆਂ ਪਈਆਂ ਸੀਗੀਆਂ, ਮੀਡੀਆ ਵਾਲੇ ਕਹਿੰਦੇ ਕਿ ਅਸੀਂ ਮਸਾਂ ਮਿਲ ਰਹੇ ਸੀ। ਤੇ ਉਸ ਹਿਸਾਬ ਨਾਲ ਜੇ ਗੱਡੀ ਪਲਟ ਵੀ ਜਾਵੇ 100 ਜਾਂ 150 ਦੀ ਸਪੀਡ ਤੇ, ਕੀ ਤੁਸੀਂ ਸਮਝਦੇ ਹੋ ਕਿ ਇੱਕ ਪਾਸੇ ਟੇਢੀ ਹੋ ਜਾਊਗੀ, ਇਕੱਲੇ ਟੇਢੀ ਹੋ ਜਾਊ ਗੱਡੀ, ਤੇ ਖੜਬਾਜ਼ੀਆਂ ਖਾ ਜੂ ਕਈ। ਤੇ ਥੱਲੇ ਨੀਵਾਂ ਪਾਸਾ ਸੀਗਾ, ਉਹ ਇੱਕ ਕੱਟ ਦੇ ਵਿੱਚੋਂ ਪਈ ਨਿਕਲਦੀ ਸੀ, ਉਹਦੇ ਤੋਂ ਭੱਜਿਆ ਵਿਖਾਇਆ। ਜਿਹੜਾ ਬੰਦਾ ਏਡਾ ਮੋਟਾ ਲੰਗੜਾ ਉਹ 100-150 ਮੀਟਰ ਕਿਵੇਂ ਭੱਜੂਗਾ? ਫਿਰ ਅੱਗੇ ਵੀ ਪੁਲਿਸ ਦੀਆਂ ਗੱਡੀਆਂ, ਪਿੱਛੇ ਵੀ ਪੁਲਿਸ ਦੀਆਂ ਗੱਡੀਆਂ, ਉਹੀ ਗੱਡੀ ਪਲਟੀ। ਕਮਾਲ ਹੋ ਗਈ। ਔਰ ਜਿਹੜੀਆਂ ਪਿੱਛੇ ਗੱਡੀਆਂ ਆਉਂਦੀਆਂ ਸੀ ਉਹ ਆਪਸ 'ਚ ਟਕਰਾਈਆਂ ਹੀ ਨਹੀਂ। ਕਮਾਲ ਹੋ ਗਈ। ਫਿਰ ਉਹ ਪਲਟੀ ਗੱਡੀ 'ਚੋਂ ਨਿਕਲਿਆ, ਪਿਛਲੀਆਂ ਗੱਡੀਆਂ ਕਿੱਧਰ ਗਈਆਂ, ਅਗਲੀਆਂ ਕਿੱਧਰ ਗਈਆਂ? ਜਿਹੜੇ 100-150 ਹਥਿਆਰਬੰਦ ਕਮਾਂਡੋ ਸੀ ਉਹ ਕੀ ਕਰਦੇ ਨੇ? ਉਹ 100-150 ਮੀਟਰ ਭੱਜਦਾ। ਸੋ ਇਹ ਸਾਰੀ ਕਹਾਣੀ ਇੰਨੀ ਵਾਹਿਯਾਤ ਕਹਾਣੀ ਹੈ ਨਾ ਯੂਪੀ ਪੁਲਿਸ ਦੀ। ਮੈਂ ਕਹਿੰਦਾ ਕਿ ਇਹ ਪਹਿਲੀ ਐਸੀ ਕਹਾਣੀ ਹੈ ਜਿਹਦੇ ਵਿੱਚ ਇਹਨਾਂ ਨੇ ਸ਼ਾਇਦ ਇਹ ਮੰਨ ਲਿਆ ਕਿ ਅਸੀਂ ਇੰਡੀਆ ਦੇ ਵਿੱਚ ਜਿਹੋ ਜਿਹੀ ਮਰਜ਼ੀ ਕਹਾਣੀ ਪਰੋਸ ਦਿਓ, ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਤੇ ਸਪੌਟ ਤੇ ਪਹੁੰਚੇ ਲੋਕ ਜਿਹੜੇ ਆ ਉਹ ਸਵਾਲ ਚੁੱਕਣ ਦੀ ਥਾਂ ਤੇ ਕਿ ਭਾਈ ਇਹਨੂੰ ਲਿਆਉਣਾ ਸੀ ਤੁਸੀਂ ਕਾਨਪੁਰ, ਔਰ ਇਹਨੂੰ ਬੰਨ ਕੇ ਬਾਜ਼ਾਰ ਦੇ ਵਿੱਚ ਘੁਮਾਉਂਦੇ, ਜਿਨ੍ਹਾਂ ਲੋਕਾਂ ਤੇ ਰਾਜ ਕਰਦਾ ਸੀਗਾ, ਜਿਨ੍ਹਾਂ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਦਹਿਸ਼ਤ ਮਚਾਈ ਫਿਰਦਾ ਸੀ, ਉਹਨਾਂ ਲੋਕਾਂ ਨੂੰ ਪਤਾ ਲੱਗਦਾ ਕਿ ਇਹੋ ਜਿਹੇ ਬੰਦੇ ਦਾ ਹਸ਼ਰ ਕੀ ਹੁੰਦਾ ਹੈ।
ਇਹਨੂੰ ਉੱਥੇ ਨਰੜ ਕੇ ਕਚਹਿਰੀ 'ਚ ਖਿਲਾਉਂਦੇ, ਕਟਹਿਰੇ 'ਚ ਖਿਲਾਰਦੇ ਤੇ ਕਹਿੰਦੇ ਕਿ ਹਾਂ ਵੀ ਦੱਸ ਤੇਰੇ ਨਾਲ ਕੌਣ ਕੌਣ ਆ ਬੰਦੇ, 7 ਦਿਨਾਂ 'ਚ ਤੈਨੂੰ ਕਿੰਨੇ ਕਿੰਨੇ ਸਾਥ ਦਿੱਤਾ, ਹੁਣ ਤੱਕ 30 ਸਾਲਾਂ 'ਚ 40 ਸਾਲਾਂ 'ਚ ਤੂੰ ਕਿਹਦਾ ਕਿਹਦਾ ਸਾਥ ਲਿਆ ਕ੍ਰਾਈਮ ਦੀ ਦੁਨੀਆ 'ਚ। ਕਿਉਂਕਿ ਉੱਥੇ ਪੁੱਛੋ ਤੁਸੀਂ ਉਜੈਨ ਦੇ ਵਿੱਚੋਂ ਪੁੱਛੋ ਕਿ ਇਹਦੇ ਕਿਹਦੇ ਨਾਲ ਲਿੰਕ ਸੀ, ਉੱਥੋਂ ਬੰਦੇ ਦੱਸਦੇ ਆ। ਔਰ ਇੱਥੇ ਕਾਨਪੁਰ ਦੇ ਵਿੱਚ ਜਿਹੜੇ ਰਿਪੋਰਟਰ ਉੱਥੇ ਰਿਪੋਰਟਿੰਗ ਕਰਦੇ ਆ ਉਹ ਤਰਾਈ ਤਰਾਈ ਕਰਦੇ ਕਿ ਉਦਯੋਗਪਤੀ ਤੱਕ ਇਹਨੂੰ ਵਸੂਲੀ ਦਿੰਦੇ ਸਨ ਔਰ ਪੋਲੀਟੀਸ਼ੀਅਨ ਤੇ ਇਹਦੇ ਆ ਕੇ ਪਾਦੇ ਦੇ ਮੁੱਢ ਬਹਿੰਦੇ ਹੀ। ਕਿਉਂ? ਕਿਉਂਕਿ 25-30 ਪਿੰਡਾਂ ਦੇ ਵਿੱਚ ਤੇ ਹੱਥ ਦੇ ਇਸ਼ਾਰੇ ਨਾਲ ਸਰਪੰਚ ਬਣਾ ਦਿੰਦਾ ਸੀਗਾ। ਤਾਂ ਇਹ ਬਹੁਤ ਵੱਡੀਆਂ ਰਾਜਦਾਰੀਆਂ ਸੀ, ਬਹੁਤ ਵੱਡੇ ਇਹਦੇ ਕੋਲ ਮੈਂ ਸਮਝਦਾ ਕਿ ਭੇਦ ਸੀ ਜਿਨ੍ਹਾਂ ਨੂੰ ਸਦਾ ਲਈ ਖਤਮ ਕਰ ਦਿੱਤਾ ਯੂਪੀ ਪੁਲਿਸ ਨੇ। ਔਰ ਸਭ ਤੋਂ ਵੱਡਾ ਭੇਦ ਤੇ ਦੇਖੋ ਨਾ, ਇਹਦਾ ਜਿਹੜਾ ਕੈਸ਼ੀਅਰ ਹੈ ਕਿਸੇ ਸਮੇਂ ਪ੍ਰਿੰਟਿੰਗ ਪ੍ਰੈਸ ਤੇ 4000 ਰੁਪਏ ਮਹੀਨੇ ਨੂੰ ਦਿਹਾੜੀ ਕਰਦਾ ਸੀਗਾ ਤੇ ਅੱਜ ਉਹ ਅਰਬਾਂਪਤੀ ਆ। ਤੇ ਜਿਹੜਾ SSP ਆ ਉੱਥੋਂ ਦਾ, ਉਹਦੇ ਨਾਲ ਉਹਦੀਆਂ ਤਸਵੀਰਾਂ ਵਾਇਰਲ ਹੋਈਆਂ, ਉਹ ਝੁੱਗੂ ਬਣ ਕੇ ਕੋਲ ਖਲੋਤਾ SSP। ਦੇਖੋ ਪੁਲਿਸ ਹੀ ਇਹਨਾਂ ਦੀ ਮੁਖਬਰੀ ਕਰਦੀ ਹੈ ਕਿ ਪੁਲਿਸ ਤੈਨੂੰ ਫੜਨ ਆ ਰਹੀ ਹੈ। ਉਹ ਸਾਰੇ ਰਾਜ ਸੀ ਜਿਹੜੇ ਉਹਦੇ ਨਾਲ ਹੀ ਦਫਨ ਹੋ ਗਿਆ। ਤਾਂ ਕੁੱਲ ਮਿਲਾ ਕੇ ਇਹ ਬਹੁਤ, ਮੈਂ ਕਹੂੰਗਾ ਕਿ ਬਹੁਤ ਹੀ ਜ਼ਿਆਦਾ ਪੁਲਿਸ ਦੀ ਕਹਾਣੀ ਵਿਚਕਾਨਾ। ਸੋ ਇਹਨੂੰ ਇਸ ਤਰ੍ਹਾਂ ਹੀ ਲੱਗਦਾ ਕਿ ਪੁਲਿਸ ਜਿਹੜੀ ਆ ਉਹ ਕਾਨਪੁਰ ਲਿਜਾ ਕੇ ਰਾਜੀ ਨਹੀਂ ਸੀ, ਕਿਉਂਕਿ ਇਸ ਬਾਬਤ ਪਹਿਲਾਂ ਹੀ ਕਿਆਫੇ ਲੱਗੇ ਸੀਗੇ। ਔਰ ਜਿਹੜੇ ਯੂਪੀ ਦੇ ਜਾਣਕਾਰ ਪੱਤਰਕਾਰ ਆ ਉਹ ਕਹਿੰਦੇ ਕਿ ਇਹ ਹੋਣਾ ਹੀ ਹੋਣਾ ਸੀਗਾ, ਮਤਲਬ ਕਿ ਤੈਅ ਸੀ, ਇਹਦੀ ਲਿਖੀ ਸੀਗੀ। ਮਤਲਬ ਕਿ ਅੱਜ ਨਹੀਂ ਕੱਲ ਪਰਸੋਂ ਜਦੋਂ ਵੀ ਦਾ ਲੱਗਦਾ ਤੇ ਇਹਨੂੰ ਉਹਨਾਂ ਨੇ ਮਾਰਨਾ ਹੀ ਮਾਰਨਾ ਸੀਗਾ। ਪਰ ਹੁਣ ਜਿਹੜੇ ਲੋਕ ਕਹਿੰਦੇ ਆ ਕਿ ਇਸ ਤਰ੍ਹਾਂ ਹੋ ਗਿਆ, ਉਹ ਕਿੰਨਾ ਕੁ ਚੰਗਾ ਬੰਦਾ ਸੀ, ਫਲਾਣਾ ਟਮਕਾ, ਇਹਨਾਂ ਲੋਕਾਂ ਨੂੰ ਨਾ ਸ਼ਾਇਦ ਅਕਲ ਨਹੀਂ ਆਉਣੀ ਕਦੇ ਵੀ ਕਿ ਜੇ ਤੁਹਾਡੇ ਇਸ ਤਰ੍ਹਾਂ ਕਹਿਣ ਦੇ ਨਾਲ ਇਹ ਪੁਲਿਸ ਬੰਦੇ ਮਾਰੀ ਜਾਊਗੀ। ਹੁਣ ਦੇਖੋ ਉਹ ਤੇ ਚਲੋ ਤੁਸੀਂ ਮੰਨ ਲਿਆ ਸਹੀ ਕਹਿੰਦੇ ਹੋ ਕਿ ਉਹ ਬੰਦਾ ਕਿੱਡਾ ਕੁ ਸਹੀ ਸੀ, ਉਹਨੂੰ ਰੱਖ ਕੇ ਕੀ ਕਰਨਾ ਸੀ, ਮਾਰ ਦਿੱਤਾ, ਠੀਕ ਆ ਚਲੋ। ਪਰ ਜਿਹੜੇ ਬੰਦਿਆਂ ਨੇ ਉਹਨੂੰ ਇੱਥੋਂ ਤੱਕ ਖੜਿਆ ਉਹ ਤੇ ਜਿੰਦਾ ਰਹਿ ਗਏ ਨਾ। ਹੋ ਸਕਦੇ ਆ ਕਿ ਉਹ ਅਗਲੀਆਂ ਵੋਟਾਂ 'ਚ ਫੇਰ ਜਿੱਤ ਜਾਣ। ਜਿਨ੍ਹਾਂ ਪੁਲਿਸ ਵਾਲਿਆਂ ਨੇ ਆਪਣੇ ਪੁਲਿਸ ਵਾਲੇ ਮਰਵਾਏ, ਕਿ ਤੁਸੀਂ ਉਹਨਾਂ ਨੂੰ ਸਜ਼ਾ ਹੁੰਦੀ ਨਹੀਂ ਵੇਖਣਾ ਚਾਹੁੰਦੇ? ਸਭ ਤੋਂ ਵੱਡਾ ਸਵਾਲ ਇਹ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਲੋਕਾਂ ਨੂੰ ਪਤਾ ਨਹੀਂ ਕਦੋਂ ਸਮਝ ਆਉਣਗੀਆਂ ਕਿ ਤੁਹਾਡਾ ਕੰਮ ਨਹੀਂ ਹੈ। ਜੇ ਇਸ ਹਿਸਾਬ ਨਾਲ ਚੱਲੀਏ ਤੇ ਫਿਰ ਤੇ ਦਵਿੰਦਰ DSP ਨੂੰ ਵੀ ਟੰਗ ਦੇਣਾ ਚਾਹੀਦਾ ਸੀ, ਜਿੱਡਾ ਉਹਦਾ ਗੁਨਾਹ ਆ। ਹੁਣ ਚਾਰਜਸ਼ੀਟ ਦੇ ਵਿੱਚ ਖੁਦ NIA ਨੇ ਕਿਹਾ ਕਿ ਉਹਦੇ ਤੇ ਪਾਕਿਸਤਾਨ ਦੇ ਜਿਹੜੇ ਦੂਤ ਘਰ ਵਾਲੇ ਆ, ਮਤਲਬ ਕਿ ਉੱਥੋਂ ਤੱਕ ਅਮਰੀਕੀ ਤੱਕ ਇਹਦੇ ਹੈਗੇ ਸੀਗੇ ਸੈੱਲ। ਤਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨੀ ਖਤਰਨਾਕ ਖੇਡ ਖੇਡ ਰਹੇ। ਫਿਰ ਤੇ ਜਿਹੜਾ ਕੁਲਦੀਪ ਸੈਂਗਰ, ਕਿੰਨੇ ਮੁਕੱਦਮਿਆਂ 'ਚ ਸਜ਼ਾ ਹੋ ਗਈ, ਉਹਨੂੰ ਡਬਲ ਟ੍ਰਿਪਲ ਸਜ਼ਾ ਹੋਈ ਪਈ ਆ। ਫਿਰ ਤੇ ਉਹਦੇ ਬਾਰੇ ਵੀ ਮੰਗ ਉੱਠਣੀ ਚਾਹੀਦੀ ਸੀਗੀ। ਕਿੰਨੇ ਲੋਕ ਆ ਜਿਹੜੇ ਇਸ ਤਰ੍ਹਾਂ ਦਾ ਕ੍ਰਾਈਮ ਕਰਦੇ ਆ ਜਿਹੜਾ ਕਿ ਉਹਨਾਂ ਦੇ ਫਰਜ਼ਾਂ ਤੋਂ ਬਹੁਤ ਉਲਟ ਹੁੰਦਾ। ਫਿਰ ਤੇ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਕਿ ਟੰਗ ਦਿਓ ਭਾਈ, ਕੋਈ ਟ੍ਰਾਇਲ ਨਹੀਂ ਹੋਣਾ ਚਾਹੀਦਾ। ਫਿਰ ਤੁਸੀਂ ਆਪਣੀਆਂ ਅਦਾਲਤਾਂ ਜਿਹੜੀਆਂ ਉਹ ਖਾਲੀ ਕਰਕੇ ਉੱਥੇ ਤੂੜੀ ਦੇ ਕੁੱਪ ਬਣਾ ਦਿਓ, ਕੀ ਫਾਇਦਾ ਉਹਨਾਂ ਦਾ? ਜੇ ਟ੍ਰਾਇਲ ਹੀ ਇਸ ਤਰ੍ਹਾਂ ਹੋਣਾ, ਮਤਲਬ ਕਿ ਐਕਸਟਰਾ ਜੁਡੀਸ਼ੀਅਲ ਕਿਲਿੰਗ ਹੋਣੀ ਆ, ਤੇ ਫਿਰ ਕੋਈ ਵੀ ਕਰੀ ਜਾਵੇ, ਕੀ ਫਰਕ ਪੈਂਦਾ? ਫਿਰ ਭਾਵੇਂ ਭੀੜ ਕਰੀ ਜਾਵੇ। ਫਿਰ ਤੁਸੀਂ ਕਾਹਤੋਂ ਕਹਿੰਦੇ ਹਜੂਮੀ ਕਤਲ ਹੋ ਗਏ ਆ, ਮੌਬ ਲਿੰਚਿੰਗ ਹੋ ਗਈ ਆ, ਫਿਰ ਕਾਹਤੋਂ ਪਿੱਟਦੇ ਆ? ਸਾਡੇ ਮੈਂ ਹੈਰਾਨ ਆ, ਮਾਫ ਕਰਨਾ, ਸਾਡੀ ਜਿਹੜੀ ਕਮਿਊਨਿਟੀ ਆ ਇੱਕ ਪਾਸੇ ਹਾਲੇ ਅਸੀਂ ਵਿਲਕਦੇ ਆ ਕਿ ਸਾਡੇ ਜਿਹੜੇ ਨਿਰਦੋਸ਼ ਮੁੰਡੇ ਮਾਰੇ, ਚਾਹੇ ਹਿੰਦੂਆਂ ਦੇ ਹੋਣ ਚਾਹੇ ਸਿੱਖਾਂ ਦੇ ਹੋਣ, ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ, ਤੇ ਸਾਡੇ ਆਪਣੇ ਜਸਟੀਫਾਈਡ ਕਰੀ ਜਾਂਦੇ ਆ, ਇਹੋ ਜਿਹੇ ਮੁਕਾਬਲੇ ਨੂੰ ਗਲੋਰੀਫਾਈਡ ਕਰਦੇ ਆ। ਕੀ ਕਰੋਗੇ ਤੁਸੀਂ? ਸੋ ਇਹ ਲੋਕ ਤੇ ਮੇਰੇ ਖਿਆਲ ਦੇ ਨਾਲ ਇੱਥੋਂ ਤੱਕ ਪਹੁੰਚ ਗਏ ਆ ਕਿ ਜੇ ਨਰਿੰਦਰ ਮੋਦੀ ਕੱਲ ਨੂੰ ਇਰਾਦਾ ਬਣਾ ਲਵੇ ਕਿ ਮੈਂ ਵੀ ਸ਼ੀ ਜਿਨਪਿੰਗ ਬਣਨਾ, ਪੁਤਿਨ ਬਣਨਾ, ਤਾਂ ਉਮਰ ਵਾਸਤੇ ਹੋ ਸਕਦਾ ਇਹ ਕਹਿ ਦੇਣ ਕਿ ਠੀਕ ਆ, ਇਹ ਤੇ ਅਪਰਾਧੀਆਂ ਨੂੰ ਮਾਰ ਕੇ ਇਨਸਾਫ ਕਰੀ ਜਾਂਦੇ ਆ। ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਇਹ ਬਹੁਤ ਗਲਤ ਵਰਤਾਰਾ, ਕਿਉਂਕਿ ਦੇਖੋ ਇੱਕ ਥੋੜੀ ਮਾਰਿਆ, ਯੂਪੀ ਪੁਲਿਸ ਨੇ ਇਸ ਹਫ਼ਤੇ 'ਚ ਇਹਦੇ ਸਣੇ 6 ਬੰਦੇ ਮਾਰਤੇ, ਇਹਨਾਂ ਦੇ ਇੱਕ ਵੀ ਨਹੀਂ ਜਿਉਂਦਾ ਫੜਿਆ। ਕਮਾਲ ਦੀ ਗੱਲ ਆ। ਔਰ ਕੱਲ ਵੀ ਜਿਹੜਾ ਪ੍ਰਭਾਤ ਮਿਸ਼ਰਾ ਮਾਰਿਆ, ਤੁਸੀਂ ਦੇਖੋ ਨਾ, ਉਹਦੀ ਵੀ ਕਹਾਣੀ ਕਿੰਨੀ ਸਿਮਿਲਰ ਆ। ਉਹਦੇ ਵਿੱਚ ਕੀ ਕਿਹਾ? ਇਹ ਕਹਿੰਦੇ ਜੀ ਅਸੀਂ ਉਹਨੂੰ ਫੜ ਕੇ ਲੈ ਕੇ ਆ ਰਹੇ ਸੀਗੇ, ਗਾਂ ਗੱਡੀ ਸਾਡੀ ਪੈਂਚਰ ਹੋ ਗਈ, ਅਸੀਂ ਪੈਂਚਰ ਲਵਾਈ ਜਾਂਦੇ ਸੀ, ਇਹਨੇ ਪਿਸਤੌਲ ਖੋਇਆ ਤੇ ਪਿਸਤੌਲ ਖੋ ਕੇ ਭੱਜ ਵੱਗਾ, ਤੇ ਮੁੜ ਕੇ ਅਸੀਂ ਇਹਨੂੰ ਫੋਲੋ ਕੀਤਾ, ਇਹਨੇ ਜਵਾਬੀ ਹਮਲਾ ਕਰਤਾ ਸਾਡੇ ਤੇ। ਕਮਾਲ ਦੀ ਗੱਲ ਕਿ ਤੁਹਾਨੂੰ ਦੂਸਰੇ ਦਿਨ ਵੀ ਨਹੀਂ ਅਕਲ ਆਈ ਕਿ ਅਸੀਂ ਪਿਸਤੌਲ ਆਪਣੇ ਸੰਭਾਲਣੇ ਆ। ਔਰ ਦੂਜੀ ਗੱਲ ਹੈ, ਯੂਪੀ ਪੁਲਿਸ ਇੱਥੇ ਪੇਸ਼ੀ ਤੇ ਲਿਆਉਂਦੇ ਆ, ਮੈਂ 50 ਹੀ ਬੰਦੇ ਵੇਖੇ ਆ, ਉਹ ਜਦੋਂ ਯੂਪੀ ਵਾਲੇ ਲਿਆਉਂਦੇ ਆ ਨਾ, ਉਹ ਹੱਥ ਕੜੀ ਲਾ ਕੇ ਲਿਆਉਂਦੇ ਆ, ਔਰ ਹੱਥ ਕੜੀ ਵੀ ਰੱਸੇ ਨਾਲ ਬੰਨੀ ਹੁੰਦੀ ਹੈਗਾ। ਫਿਰ ਜਦੋਂ ਪੰਜਾਬ ਇਨਸਰਜੈਂਸੀ ਸੀਗੀ ਨਾ, ਉਸ ਸਮੇਂ ਸਾਫ਼ ਤੌਰ ਤੇ ਹਦਾਇਤਾਂ ਸਨ ਇਹਨਾਂ ਨੂੰ ਕਿ ਜਿਹੜਾ ਤੁਹਾਡਾ ਪਿਸਟਲ ਆ ਉਹ ਤੇ, ਉਹ ਜਿਵੇਂ ਤੁਸੀਂ ਵੇਖਿਆ ਹੋਣਾ ਥਾਣੇਦਾਰ ਜਿਹੜੇ ਆਪਣੇ ਪਿੰਡੂ
ਹੁੰਦੇ ਆ ਜਾਂ ਜੀ ਜੀ ਆਪਣੇ ਪੰਜਾਬ ਪੁਲਿਸ ਵਾਲੇ, ਉਹ ਵੇਖਿਆ ਨਾ ਰੱਸਾ ਜਿਹਾ ਪਾਇਆ ਹੁੰਦਾ ਪਿਸਤੌਲ ਦੇ ਬਿਲਕੁਲ। ਨਾਲ, ਹੂੰ ਸਮਝ ਗਏ ਨਾ ਤੁਸੀਂ? ਉਹ ਇਸੇ ਕਰਕੇ ਹੁੰਦਾ ਕਿ ਕੋਈ ਖੋ ਕੇ ਨਾ ਲੈ ਜਾਏ, ਕੋਈ ਕੱਢ ਕੇ ਨਾ ਲੈ ਜਾਏ। ਔਰ ਬੰਦੂਕ ਵਾਸਤੇ ਵੀ ਇਹੋ ਹਦਾਇਤ ਆ ਕਿ ਤੁਹਾਡੀ ਚੇਨ ਲੱਗੀ ਹੋਣੀ ਚਾਹੀਦੀ ਪੇਟੀ ਦੇ ਨਾਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਅੱਜ ਸਾਨੂੰ ਚਰਚਾ ਦਾ ਮੌਕਾ ਮਿਲਿਆ ਤੇ ਕਰਨੀਆਂ ਚਾਹੀਦੀਆਂ। ਕਿਸ ਤਰ੍ਹਾਂ ਤੋਂ ਕੋਈ ਵੀ ਮਾਰਿਆ ਜਾਊਗਾ? ਅੱਜ ਇਹ ਮਾਰਿਆ, ਕੱਲ ਨੂੰ ਕੋਈ ਇਲਜ਼ਾਮ ਲਾ ਕੇ ਸਾਡੇ ਵਰਗੇ ਨੂੰ ਮਾਰ ਦੇਣਗੇ, ਔਰ ਪਰਸੋਂ ਹੋ ਸਕਦਾ ਭਲੇ ਮਾਨਸੋ ਜਿਹੜੇ ਜਿੰਦਾਬਾਦ ਜਿੰਦਾਬਾਦ ਕਰਦੇ ਇਹਨਾਂ ਚੋਂ ਕੋਈ ਤੁਹਾਡੀ ਜਿੰਦਾ ਵਾਰੀ ਆ ਜਿਹੜਾ ਜੀ। ਉਹਨੂੰ ਭੁੰਨ ਦੇਣ। ਹੂੰ ਤਾਂ ਇਹ ਚੀਜ਼ਾਂ ਗਲਤ ਨੇ, ਇਹ ਵਰਤਾਰਾ ਗਲਤ ਹੈ। ਕਿਸੇ ਨੂੰ ਇਹਦੇ ਨਾਲ ਕੋਈ ਹਮਦਰਦੀ ਨਹੀਂ ਹੈ, ਮੈਨੂੰ ਵੀ ਕੋਈ ਹਮਦਰਦੀ ਨਹੀਂ ਹੈ। ਮਰੇ ਦਾ ਦੁੱਖ ਨਹੀਂ ਹੈ, ਦੁੱਖ ਇਸ ਗੱਲ ਦਾ ਕਿ ਉਹ ਜੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਕਸਾਬ ਵਾਂਗੂ ਮਰਦਾ ਤਾਂ ਠੀਕ ਸੀ, ਕਿਉਂਕਿ ਜੇ ਫਿਰ ਇਹ ਪੈਮਾਨਾ ਰੱਖੋਗੇ ਤਾਂ ਕਸਾਬ ਨੂੰ ਵੀ ਮਾਰਨਾ ਚਾਹੀਦਾ ਸੀ ਮੌਕੇ ਤੇ ਕਸਾਬ ਨੂੰ ਕਾਹਦੇ ਲਈ ਜਿਉਂਦਾ ਰੱਖਿਆ ਸੀ? ਕਿਉਂਕਿ ਪਾਕਿਸਤਾਨ ਦੇ ਨਾਲ ਲਿੰਕ ਸਥਾਪਿਤ ਕਰਨੇ ਸੀਗੇ ਤੁਸੀਂ। ਬਿਲਕੁਲ ਬਿਲਕੁਲ। ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਗਲਤ ਵਾਪਰ ਰਹੀਆਂ। ਖੈਰ ਇਹਦਾ ਤੇ ਹੁਣ ਜਿਹੜਾ ਨਿਬੜ ਗਿਆ ਕੰਮ, ਪਰ ਮੇਰੇ ਖਿਆਲ ਦੇ ਨਾਲ ਇਹ ਚੀਜ਼ਾਂ ਹੁਣ ਅੱਗੇ ਜਾ ਕੇ ਵਿਗੜਦੀਆਂ, ਕਿਉਂਕਿ ਇਸ ਹਿਸਾਬ ਨਾਲ ਤੇ ਫਿਰ ਪੁਲਿਸ ਜਿਹੜੀ ਆ ਟਵਿੱਟਰ ਦਾ ਟ੍ਰੈਂਡ ਚੈੱਕ ਕਰਿਆ ਕਰੂ, ਫੇਸਬੁੱਕ ਦੀ ਹਵਾ ਵੇਖਿਆ ਕਰੂਗੀ ਕਿ ਹਾਂ ਭਾਈ ਲੋਕਾਂ ਦੀ ਰਾਏ ਕੀ ਆ, ਤੇ ਜਿਹਨੂੰ ਮਰਜ਼ੀ ਠੋਕ ਦਿਓ। ਇਹ ਤਾਂ ਬਹੁਤ ਗਲਤ ਵਰਤਾਰਾ ਹੈ ਜੀ। ਜੀ ਜੀ ਬਿਲਕੁਲ, ਇਹ ਬਹੁਤ ਮਾੜੀ ਗੱਲ ਹੈ। ਜਿੰਨਾ ਲੋਕਾਂ ਦਾ ਬਣਾਇਆ ਹੋਇਆ ਦੂਬੇ ਆ, ਇੱਕ ਦੂਬੇ ਮਰ ਗਿਆ, ਉਹਨਾਂ ਨੇ ਕਈ ਹੋਰ ਖੜੇ ਕਰ ਲੈਣੇ ਆ। ਸੋ ਉਹ ਲੋਕ ਤਾਂ ਫਿਰ ਉੱਦਾਂ ਦੇ ਉੱਦਾਂ ਹੀ ਜਿਹੜੇ ਆ ਉਹ ਬੈਠੇ ਨੇ। ਤੇ ਬਿਲਕੁਲ ਜਿੰਨਾ ਤੁਸੀਂ ਗੱਲ ਆਖਿਆ, ਅੱਜ ਦੇ ਜ਼ਮਾਨੇ 'ਚ ਮਿੰਟੂ ਜੀ ਦੇਖੋ, ਇਹ ਰੌਲਾ ਪਾ ਰਿਹਾ ਸੀ, ਇਹ ਸਾਰਾ ਕੁਝ ਹੋ ਰਿਹਾ ਸੀ, ਵੀਡੀਓ 'ਚ ਕੈਪਚਰ ਹੋ ਰਿਹਾ ਸੀ। ਤੇ ਜਦੋਂ 90 ਦੇ ਦਹਾਕਿਆਂ ਦੇ ਵਿੱਚ ਜਿਹੜਾ ਦੱਸਦੇ ਹੀ ਰਹੇ ਆ ਵੀ ਫੇਕ ਐਨਕਾਊਂਟਰ ਆ, ਤੇ ਉਦੋਂ ਕੀ ਕੁਛ ਨਾ ਹੁੰਦਾ ਹੋਇਆ ਹੋਊਗਾ। ਇਹ ਲੋਕਾਂ ਦੀਆਂ ਅੱਖਾਂ ਦੇ ਸਾਹਮਣੇ ਸਾਰਾ ਕੁਛ ਇਹ ਹੋ ਗਿਆ, ਤੇ ਉਦੋਂ ਦੀਆਂ ਕਹਾਣੀਆਂ ਤੇ ਬੰਦਾ ਕੀ ਕੁਛ ਜਿਹੜਾ ਆ ਉਹ ਮੰਨ ਸਕਦਾ। ਇਹ ਬਹੁਤ ਹੀ ਮਾੜੀ ਗੱਲ ਆ। ਬਿਲਕੁਲ ਇਹ ਜਿੱਥੇ ਤੱਕ ਇਸ ਦੀਆਂ ਤਾਰਾਂ ਜੁੜਦੀਆਂ ਸੀ ਉੱਥੇ ਤੱਕ ਜਾਣਾ ਚਾਹੀਦਾ ਸੀ, ਪਰ ਗੱਲ ਇਹ ਆ ਨਾ ਵੀ ਉਹਨਾਂ ਨੂੰ ਬਚਾਉਣਾ ਸੀਗਾ, ਇਹੀ ਕਿਤੇ ਨਾ ਕਿਤੇ ਉਸ ਦੇ ਲਈ ਇਹਦੀ ਬਲੀ ਲੈ ਲਈ ਗਈ ਆ। ਤੇ ਮਿੰਟੂ ਜੀ ਅਗਲੀ ਜੇ ਆਪਾਂ ਗੱਲ ਕਰੀਏ, ਕਹਿੰਦੇ USA ਦੇ ਦੁਆਰਾ ਹੁਣ ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੀਆਂ ਉਡਾਨਾਂ ਤੇ ਵੀ ਲਾਈ ਗਈ ਆ ਪਾਬੰਦੀ। ਦੇਖੋ ਇਹਨਾਂ ਦਾ ਕੰਮ ਹੈ ਜਿਹੜਾ ਉਹ ਖਰਾਬ ਇਸ ਕਰਕੇ ਹੋਇਆ, ਥੋੜਾ ਤੁਹਾਨੂੰ ਪਿਛੋਕੜ 'ਚ ਜਾਣਾ ਪਊਗਾ। ਜਿੱਦਾਂ US ਨੇ ਮੇਰੇ ਖਿਆਲ ਦੇ ਨਾਲ ਇਹਨਾਂ ਦੀਆਂ ਚਾਰਟਰਡ ਫਲਾਈਟਸ ਵੀ ਰੋਕ ਦਿੱਤੀਆਂ ਜੀ। ਪਾਕਿਸਤਾਨ ਇੰਟਰਨੈਸ਼ਨਲ 에ਅਰਲਾਈਨਸ ਦੀਆਂ ਚਾਰਟਰਡ ਫਲਾਈਟਸ ਵੀ ਉਹਨਾਂ ਨੇ ਬੈਨ ਕਰ ਦਿੱਤੀਆਂ। ਦੇਖੋ ਪਾਕਿਸਤਾਨ ਮੁਲਕ ਦਾ ਵੀ ਮੰਦਾ ਹਾਲ ਆ, ਦੋਵੇਂ ਗਵਾਂਢੀ ਐਂ ਲੱਗਦਾ ਕਈ ਵਾਰ ਕਿ ਕੋਈ ਰੇਸ ਦੌੜ ਰਹੇ ਆ। ਤਾਂ ਖੈਰ ਉਹਦੇ ਵਿੱਚ ਕੀ ਆ ਕਿ ਪਾਕਿਸਤਾਨ ਦਾ ਮਸਲਾ ਉਦੋਂ ਵਿਗੜਿਆ ਸੀਗਾ ਜਦ ਤੁਹਾਨੂੰ ਯਾਦ ਹੋਣਾ ਕਿ ਇੱਕ ਇਹਨਾਂ ਦੀ 에ਅਰਲਾਈਨਸ ਫਲਾਈਟ ਜਿਹੜੀ ਸੀਗੀ 8303 ਸੀ ਸ਼ਾਇਦ, ਉਹ 22 ਮਈ ਨੂੰ ਕ੍ਰੈਸ਼ ਹੋ ਗਈ ਸੀਗੀ। ਤਾਂ ਉਹਦੇ ਵਿੱਚ ਤਕਰੀਬਨ 100 ਦੇ ਕਰੀਬ ਯਾਤਰੂ ਤੇ ਕਰੂ ਮੈਂਬਰ ਮਾਰੇ ਗਏ ਸਨ। 2 ਬੰਦੇ ਵਧੀਆ ਬਚ ਗਏ ਸੀ, 2 ਬੰਦੇ ਬਚ ਗਏ ਸੀਗੇ, ਪੈਸੇਂਜਰ ਬਚ ਗਏ ਸੀਗੇ। ਉਸ ਤੋਂ ਬਾਅਦ ਇਹਨਾਂ ਨੇ ਬਿਠਾਈ ਸੀ ਕਿ ਇੱਕ ਇਨਕੁਆਰੀ, ਤਾਂ ਉਹਦੇ ਵਿੱਚ ਇਹਨਾਂ ਦਾ ਜਿਹੜਾ ਸਿਵਲ ਐਵੀਏਸ਼ਨ ਮਿਨਿਸਟਰ ਸੀਗਾ ਸ਼ਾਇਦ ਗੁਲਾਮ ਸਰਵਰ ਖਾਨ ਆ, ਉਹਨੇ ਅਸੈਂਬਲੀ 'ਚ ਖਲੋ ਕੇ ਆਖਿਆ ਸੀਗਾ ਕਿ ਸਾਡੇ 40% ਪਾਇਲਟ ਜਿਹੜੇ ਉਹ ਫੇਕ ਲਾਇਸੈਂਸ ਲਈ ਫਿਰਦੇ ਆ। ਮਤਲਬ ਕਿਉਂਕਿ ਜਦੋਂ ਇਹਨਾਂ ਨੇ ਇਨਕੁਆਰੀ ਕੀਤੀ ਤੇ ਉਹ ਜਿਹੜਾ ਪਾਇਲਟ ਸੀਗਾ ਉਸ ਵੇਲੇ ਮੌਕੇ ਦਾ ਦੱਸਦੇ ਆ ਕਿ ਉਹਨੇ ਜੋ ਹਦਾਇਤਾਂ ਆ ਰਹੀਆਂ ਸੀ ਜਾਂ ਜਿਹੜੇ ਅਲਰਟ ਆ ਰਹੇ ਸੀ ਉਹਨਾਂ ਨੂੰ ਇਗਨੋਰ ਕਰ ਦਿੱਤਾ। ਤਾਂ ਇਨਕੁਆਰੀ 'ਚ ਜਦੋਂ ਸਾਫ਼ ਆਇਆ ਫਿਰ ਇਨਕੁਆਰੀ ਅੱਗੇ ਤੋਰੀ, ਤਾਂ ਇਹਨਾਂ ਦੇ ਮਿਨਿਸਟਰ ਨੇ ਜਾ ਕੇ ਅਸੈਂਬਲੀ 'ਚ ਇਸ ਗੱਲ ਨੂੰ ਮੰਨਿਆ। ਔਰ ਉਹ 40% ਕਿਸ ਤਰ੍ਹਾਂ ਫੇਕ ਸੀ, ਮਤਲਬ ਕਿ ਜਿਵੇਂ ਆਪਣੇ ਇੱਧਰ ਮੁੰਨਾ ਬਾਈ ਪੇਪਰ ਦਿੰਦੇ ਆ, ਕਿਸ ਤਰ੍ਹਾਂ ਪੇਪਰ ਕਿਸੇ ਨੇ ਦਿੱਤੇ ਤੇ ਲਾਇਸੈਂਸ ਕੋਈ ਹੋਰ ਲੈ ਗਿਆ। ਇਹ ਇਹਨਾਂ ਨੇ ਔਨ ਰਿਕਾਰਡ ਅਸੈਂਬਲੀ 'ਚ ਮੰਨਿਆ ਸੀ। ਉਸ ਤੋਂ ਬਾਅਦ ਫਿਰ ਯੂਰਪ ਯੂਨੀਅਨ ਨੇ ਇਸ ਤਰ੍ਹਾਂ ਦੀ ਪਾਬੰਦੀ ਲਾਈ, ਉਸ ਤੋਂ ਬਾਅਦ ਮੇਰੇ ਖਿਆਲ ਦੇ ਨਾਲ UK ਨੇ ਵੀ ਲਾ ਦਿੱਤੀ, ਔਰ ਉਸ ਤੋਂ ਬਾਅਦ ਹੁਣ US ਨੇ ਇਹ ਸਟੈਪ ਚੁੱਕਿਆ। ਤਾਂ ਇਹ ਦਰਸਾਉਂਦਾ ਹੈ ਕਿ ਕਿਸ ਤਰ੍ਹਾਂ ਦੀ ਵਿਵਸਥਾ ਹੈ ਪਾਕਿਸਤਾਨ ਦੇ ਵਿੱਚ ਕਿ ਪਾਇਲਟ ਵਰਗਾ ਲਾਇਸੈਂਸ ਹੈ ਜਿਹੜਾ ਫੇਕ ਲੈ ਜਾਂਦਾ। ਅਸੀਂ ਨਹੀਂ ਕਹਿੰਦੇ ਕੱਲ ਨੂੰ ਹੁਣ ਪਾਕਿਸਤਾਨੀ ਕੋਈ ਲਾਂਗੜ ਖਿੱਚ ਲਵੇ ਕਿ ਤੁਸੀਂ ਸਾਡੇ ਮੁਲਕ ਨੂੰ ਬਦਨਾਮ ਕਰਦੇ, ਸਾਡੇ ਮਗਰ ਮੋਦੀ ਭਗਤ ਪਹਿਲਾਂ ਲੱਗ ਜਾਂਦੇ, ਕਿਹਨੂੰ ਨਜਿੱਠਾਂਗੇ। ਸੋ ਇਹ ਇਹਨਾਂ ਦੇ ਆਪਣੇ ਬੰਦੇ ਆਪਣੇ ਮਿਨਿਸਟਰ ਕਹਿੰਦੇ ਪਏ ਕਿ ਆਹ ਹਾਲ ਹੈ ਸਾਡੇ ਮੁਲਕ ਦਾ, ਤਾਂ ਤੁਸੀਂ ਬੇਗਾਨਿਆਂ ਨੂੰ ਫਿਰ ਕੀ ਸ਼ਿਕਵਾ ਕਰੋਗੇ। ਸੋ ਸਭ ਤੋਂ ਜ਼ਰੂਰੀ ਹੈ ਕਿ ਆਪਣੀ ਵਿਵਸਥਾ ਨੂੰ ਠੀਕ ਕਰੋ। ਮੈਂ ਤੇ ਹਮੇਸ਼ਾ ਇਹਨਾਂ ਨੂੰ ਸਲਾਹ ਦਿੰਦਾ ਹੁੰਦਾ ਕਿ ਗਲ ਵੱਢਵੀਂ ਲੜਾਈ ਛੱਡ ਕੇ ਨਾ ਆਪਣੇ ਘਰ ਨੂੰ ਸੰਭਾਲੋ। ਤੁਹਾਡੇ ਘਰ ਦੇ ਵਿੱਚ ਬਹੁਤ ਕੁਛ ਹੈ ਜਿਹੜਾ ਉਹ ਠੀਕ ਕਰਨ ਵਾਲਾ ਜੇ। ਜੀ ਜੀ ਅਗਲੀ ਗੱਲ ਕਰੀਏ, ਕਹਿੰਦੇ ਪੰਜਾਬ ਦੇ 5 ਜ਼ਿਲ੍ਹਿਆਂ ਵਿੱਚ ਹੋਵੇਗੀ ਮੁੜ ਸਖਤੀ, ਕਰੋਨਾ ਨੇ ਧਾਰਿਆ ਖਤਰਨਾਕ ਰੂਪ। ਹਾਂਜੀ ਦੇਖੋ ਇਹ ਜਿਹੜੇ ਹੈਗੇ ਆ ਕੁਛ ਜ਼ਿਲ੍ਹੇ ਜਿਸ ਤਰ੍ਹਾਂ ਲਾ ਲਓ ਲੁਧਿਆਣਾ, ਜਲੰਧਰ, ਸੰਗਰੂਰ, ਗੁਰਦਾਸਪੁਰ, ਮੋਹਾਲੀ, ਇਹਨਾਂ ਦੇ ਵਿੱਚੋਂ ਹੀ ਜ਼ਿਆਦਾ ਕੇਸ ਆ ਰਹੇ ਆ। ਤਾਂ ਗੱਲ ਕੀ ਆ ਕਿ ਹੁਣ ਹੋ ਸਕਦਾ ਕੰਟੇਨਮੈਂਟ ਜ਼ੋਨ ਬਣਾ ਕੇ ਉਹਨਾਂ ਤੇ ਜ਼ਿਆਦਾ ਸਖਤਾਈ ਕਰ ਦੇਣ, ਕਿਉਂਕਿ ਸਾਰੇ ਪੰਜਾਬ ਨੂੰ ਤੇ ਬੰਦ ਨਹੀਂ ਕੀਤਾ ਜਾ ਸਕਦਾ। ਹੁਣ ਤੇ GSTP ਦਾ
ਅੰਦਾਜ਼ਾ ਵੀ ਆ ਗਿਆ ਨਾ। ਫਿਚ ਵਾਲੇ ਆ ਜਿਹੜੇ, ਫਿਚ ਵਾਲਿਆਂ ਦੀ ਇੱਥੇ ਸਬਸਿਡਰੀ ਇੱਕ ਜਿਹੜੀ ਰੇਟਿੰਗ ਏਜੰਸੀ ਆ, ਉਹਨਾਂ ਨੇ ਕਿਆਫਾ ਲਾਇਆ ਕਿ ਬਹੁਤ ਵਧੀਆ ਜਿਹੜੇ ਸਟੇਟ ਸੀਗੇ, ਜਿਸ ਤਰ੍ਹਾਂ ਲਾ ਲਓ ਗੋਆ ਹੈ, ਫਿਰ ਇਸ ਤੋਂ ਇਲਾਵਾ ਅਸਮ ਹੈ, ਹਰਿਆਣਾ ਹੈ, ਇਹੋ ਜਿਹੇ ਸਟੇਟ ਵੀ ਮਾਈਨਸ 'ਚ ਚਲੇ ਜਾਣਗੇ, ਮਤਲਬ ਕਿ ਔਰ ਪੰਜਾਬ ਵੀ 3 'ਚ ਹੈ, ਪਰ ਹਰਿਆਣੇ ਨਾਲੋਂ ਕਹੀਏ ਕਿ ਬਹੁਤ ਸਹੀ ਆ, ਉਹ ਤੇ 7 ਦੇ ਕਰੀਬ ਮਾਈਨਸ 'ਚ ਜਾਣ ਦਾ ਅੰਦਾਜ਼ਾ ਦਿੱਤਾ ਜਾ ਰਿਹਾ। ਤੇ ਇਸ ਸੂਰਤ ਹਾਲ ਦੇ ਮੱਦੇਨਜ਼ਰ ਕਿ ਜਦੋਂ GSDP ਤੁਹਾਡੀ ਸਟੇਟਾਂ ਦੀ ਬਹੁਤ ਜ਼ਿਆਦਾ ਡਿੱਗਣ ਜਾ ਰਹੀ ਆ, ਈਵਨ ਦੋ ਕਿ ਮਾਈਨਸ 'ਚ ਪਹੁੰਚਣ ਜਾ ਰਹੀ ਆ, ਤਾਂ ਤੁਸੀਂ ਲਾਕਡਾਊਨ ਨਹੀਂ ਕਰ ਸਕਦੇ। ਹੁਣ ਦੇਖੋ ਨਰਿੰਦਰ ਮੋਦੀ ਹੋਰਾਂ ਨੂੰ ਜਿਵੇਂ ਮਰਜ਼ੀ ਆਪਾਂ ਕਹੀਏ, ਇਸ ਪੱਖੋਂ ਤੇ ਠੀਕ ਆ ਕਿ ਚਲੋ ਕਰੋਨਾ ਜਿਹੜਾ ਫੈਲ ਰਿਹਾ ਪੂਰੇ ਮੁਲਕ 'ਚ, ਪਰ ਇੰਨੀਆਂ ਮੌਤਾਂ ਨਹੀਂ ਹੋ ਰਹੀਆਂ, ਸਥਿਤੀ ਇੰਨੀ ਹੰਗਾਮਾ ਕੇਸ ਵੀ ਨਹੀਂ, ਰਿਕਵਰੀ ਰੇਟ ਵੀ ਇਹਨਾਂ ਦੀ ਹੁਣ 63 64 ਤੇ ਪਹੁੰਚੀ ਪਈ ਆ। ਚਲੋ ਠੀਕ ਹੈ ਸਭ ਕੁਛ, ਪਰ ਕੁਝ ਜ਼ਿਲ੍ਹਿਆਂ 'ਚ ਜਿਸ ਤਰ੍ਹਾਂ ਹੁਣ ਇੰਡੀਆ ਦੀਆਂ ਪੂਰੀਆਂ ਸਟੇਟਾਂ ਦੀ ਗੱਲ ਕਰ ਲਈਏ ਤਾਂ 2-3 ਸਟੇਟਾਂ ਇਸ ਤਰ੍ਹਾਂ ਦੀਆਂ, ਖਾਸ ਤੌਰ ਤੇ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ ਵੀ ਵਿੱਚ ਸੀਗਾ, ਤਾਂ ਇਹਨਾਂ ਸਟੇਟਾਂ ਦੇ ਵਿੱਚ ਜ਼ਿਆਦਾ ਖੇਡ ਵਿਗੜੀ। ਹੁਣ ਉਹੀ ਹਾਲ ਪੰਜਾਬ ਦਾ ਹੋ ਰਿਹਾ ਕਿ ਕੁਝ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਜਿਹੜੀ ਬੜੀ ਨਾਜ਼ੁਕ ਬਣੀ। ਉਦਾਹਰਨ ਦੇ ਤੌਰ ਤੇ ਮੇਰੇ ਖਿਆਲ ਦੇ ਨਾਲ ਜੇ ਆਪਾਂ ਜਲੰਧਰ ਨੂੰ ਲਈਏ ਤੇ 1000 ਤੋਂ ਉੱਤੇ ਕੇਸ ਆ ਗਿਆ ਹੋਣਾ ਇਕੱਲੇ ਇੱਕ ਜ਼ਿਲ੍ਹੇ 'ਚ, ਮੈਨੂੰ ਪੱਕਾ ਨਹੀਂ ਪਤਾ, ਨਿਸ਼ੋਰ ਨਹੀਂ ਹੈ ਮੈਂ, ਪਰ ਮੇਰਾ ਅੰਦਾਜ਼ਾ ਹੈ ਕਿ 1000 ਤੋਂ ਵੱਧ ਕੇਸ ਆ ਜਾਊਗਾ। ਅੰਮ੍ਰਿਤਸਰ ਲਾ ਲਓ, ਅੰਮ੍ਰਿਤਸਰ ਵੀ ਬਹੁਤ ਜ਼ਿਆਦਾ ਕੇਸ ਆਏ ਆ। ਤਾਂ ਇਹ ਹੈ ਕਿ ਇਹਨਾਂ ਲਈ ਹੁਣ ਸਾਰਾ ਪੰਜਾਬ ਹੈ ਜਿਹੜਾ ਬੰਦ ਕਰਨ ਦਾ ਜੋਖਮ ਨਹੀਂ ਚੁੱਕਿਆ ਜਾ ਸਕਦਾ। ਸੋ ਲੱਗਦਾ ਉਹ ਆ ਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਇਹ ਸੋਚਦੀ ਪਈ ਆ ਕਿ ਇਹਨਾਂ ਏਰੀਆ ਨੂੰ, ਜਾਂ ਕਹਿ ਲਓ ਕਿ ਜਿੱਦਾਂ ਅੱਗੇ ਜਿਵੇਂ ਜ਼ਿਲ੍ਹੇ ਆ ਫਿਰ ਕੰਟੇਨਮੈਂਟ ਜ਼ੋਨ ਆ ਗਿਆ, ਔਰ ਇਸ ਤੋਂ ਇਲਾਵਾ ਮਾਈਕਰੋ ਕੰਟੇਨਮੈਂਟ, ਮਤਲਬ ਕਿ ਜੇ ਕੋਈ ਮੁਹੱਲਾ ਹੈ ਜਿੱਥੋਂ ਜ਼ਿਆਦਾ ਕੇਸ ਨਿਕਲ ਰਹੇ ਆ ਜਾਂ ਪਰਟੀਕੂਲਰ ਕੋਈ ਇਲਾਕਾ ਹੈ, ਉਹਨੂੰ ਮਤਲਬ ਕਿ ਸਖਤਾਈ ਦੇ ਦਾਇਰੇ 'ਚ ਲਾਈਏ। ਸੋ ਇਸ ਤਰ੍ਹਾਂ ਦੀ ਕੋਈ ਸਕੀਮ ਲਾ ਸਕਦੇ। ਉਸ ਤਰ੍ਹਾਂ ਮੈਂ ਕਰੋਨਾ ਨਾਲ ਜੁੜੀਆਂ ਕੁਝ ਹੋਰ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਦਿੰਦਾ ਕਿ ਕਹਿੰਦੇ ਆ ਕਿ ਸਭ ਤੋਂ ਵੱਡੀ ਖਬਰ ਜਿਹੜੀ ਇਸ ਵੇਲੇ ਸੰਸਾਰ ਪੱਧਰ ਤੋਂ ਹੈ ਕਿ 2 ਦਿਨਾਂ ਲਈ ਚੀਨ ਜਾਣਗੇ WHO ਦੇ ਮਾਰ। ਕਾਹਦੇ ਕਰਕੇ? ਕਿ ਇਹ ਸਾਰਾ ਕੁਝ ਕਿੱਥੋਂ ਸ਼ੁਰੂ ਹੋਇਆ। ਤਾਂ WHO ਸ਼ਾਇਦ ਹੁਣ ਆਪਣੀ ਬਚਦੀ ਕੁਚਦੀ ਇੱਜ਼ਤ ਹੈ ਜਿਹੜੀ ਉਹਨੂੰ ਬਚਾਉਣ 'ਚ ਲੱਗ ਗਿਆ। ਇੱਧਰ ਇਟਲੀ ਨੇ 13 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਰੋਕ ਲਾਈ। ਔਰ ਕਿਹੜੇ ਕਿਹੜੇ ਦੇਸ਼ ਆ? ਅਰਮੇਨੀਆ, ਬਹਿਰੀਨ, ਬੰਗਲਾਦੇਸ਼, ਬ੍ਰਾਜ਼ੀਲ, ਬੋਸਨੀਆ ਅਤੇ ਹਰਜ਼ਗੋਵਿਨਾ, ਚਿਲੀ, ਕੁਵੈਤ, ਮਾਲਡੋਵਾ, ਓਮਾਨ, ਪਨਾਮਾ, ਪੈਰੂ, ਉੱਤਰ ਮੈਸੇਡੋਨੀਆ ਤੇ ਡੋਮਿਨਿਕ ਰਿਪਬਲਿਕ। ਸੋ ਅੱਗੇ ਗੱਲ ਜੇ ਕਰੀਏ ਇੰਡੀਆ ਦੀ, ਮੈਂ ਜਿਵੇਂ ਤੁਹਾਨੂੰ ਕਿਹਾ, ਕਹਿੰਦੇ ਕਿ ਮੌਤ ਦਰ ਇੱਥੇ ਕੇਵਲ ਤੇ ਕੇਵਲ ਸਿਰਫ ਤੇ ਸਿਰਫ 2.72% ਹੈ। ਕੌਣ ਕਹਿ ਰਿਹਾ? ਸਿਹਤ ਮੰਤਰੀ ਸਾਡੇ। ਪੰਜਾਬ ਦੀ ਗੱਲ ਕਰੀਏ, ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਕਰਕੇ ਪੰਜਾਬ ਸਿਵਲ ਸੈਕਟਰੀਏਟ ਦੇ ਵਿੱਚ 1 ਤੇ 2 ਵਿੱਚ ਦਾਖਲਾ ਜਿਹੜਾ, ਮਤਲਬ ਕਿ ਸੈਕਟਰੀਏਟ ਜਿਹੜਾ 1 ਤੇ 2, ਇਹਨਾਂ ਦੇ ਵਿੱਚ ਪਬਲਿਕ ਦਾਖਲਾ ਜਿਹੜਾ ਬਿਲਕੁਲ ਰੋਕ ਦਿੱਤਾ ਕਿਉਂਕਿ ਅਫਸਰ ਕਾਫੀ ਰਗੜੇ ਗਏ ਆ। ਇਸ ਤੋਂ ਇਲਾਵਾ ਵੈਰੀਫਿਕੇਸ਼ਨ ਦਾ ਕੰਮ ਰੋਕ ਦਿੱਤਾ ਗਿਆ। ਫਿਲਹਾਲ ਵਿਦੇਸ਼ ਜਾਣ ਵਾਲੇ ਲੋਕਾਂ ਵਾਸਤੇ ਦਿੱਕਤ ਆ ਸਕਦੀ ਹੈ। 9 ਜੁਲਾਈ ਤੋਂ ਅਗਲੇ ਹੁਕਮਾਂ ਤੱਕ ਇਹ ਸਾਰਾ ਪ੍ਰੋਗਰਾਮ ਹੈ ਜਿਹੜਾ, ਪ੍ਰੋਗਰੈਸ ਹੈ ਜਿਹੜੀ, ਉਹ ਰੋਕ ਦਿੱਤੀ ਗਈ ਆ। ਲੁਧਿਆਣਾ ਦੇ ਜ਼ੋਨਲ ਕਮਿਸ਼ਨਰ ਕਰੋਨਾ ਪੋਜ਼ਿਟਿਵ ਹੋ ਗਏ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕਾਫੀ ਅਫਸਰ ਜਿਹੜੇ ਆ ਉਹ ਕਰੋਨਾ ਦੇ ਡੰਗ ਦੇ ਬਲੇਟੇ 'ਚ ਆ ਰਹੇ ਆ। ਜਲੰਧਰ ਵਿੱਚ ਅੱਜ 50 ਹੋਰ ਮਾਮਲੇ ਆ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਲੰਧਰ ਦੇ ਵਿੱਚ ਖਾਸੇ ਮਾਮਲੇ ਆ ਰਹੇ ਆ। ਬਠਿੰਡਾ 'ਚ ਵੀ 15 ਆ। ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਵਿੱਚ ਵੀ 5 ਪੋਜ਼ਿਟਿਵ ਕੇਸ ਹੋ ਰਹੇ ਆ। ਤਾਂ ਕੁੱਲ ਗਿਣਤੀ ਪਤਾ ਨਹੀਂ ਕਿੰਨੀ ਆ, ਪਰ ਵਾਹਵਾ ਮਾਮਲੇ ਜਿਹੜੇ ਆ ਉਹ ਵੱਧ ਰਹੇ ਆ। ਜੀ ਜੀ, ਅਗਲੀ ਮਿੰਟੂ ਜੀ ਗੱਲ ਕਰੀਏ ਤਾਂ ਕਹਿੰਦੇ ਬੇਅਦਬੀ ਮਾਮਲੇ ਦੇ ਵਿੱਚ ਅਦਾਲਤ ਨੇ ਸਰਕਾਰ ਤੇ ਸ਼ਿਕਾਇਤਕਰਤਾ ਨੂੰ CBI ਦੀ ਅਰਜ਼ੀ ਦਾ ਜਵਾਬ ਦੇਣ ਲਈ ਕਿਹਾ ਹੈ। ਦੇਖੋ ਗੱਲ ਇਹ ਆ ਕਿ ਹੁਣ ਇਹ ਪੰਬਲ ਪੂਸਾ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਹੁਣ ਇਹਨਾਂ ਨੇ ਜਵਾਬ ਮੰਗਿਆ, ਜਵਾਬ ਪਤਾ ਨਹੀਂ ਕਦੋਂ ਬਣਾਉਣਗੇ, ਕਿਉਂਕਿ ਇਹ ਵੀ ਇੱਕ ਮੱਥੇ ਖਪਾਈ ਦਾ ਕੰਮ ਹੁੰਦਾ ਹੈ। ਯਕਦਮ ਤੁਸੀਂ ਕਿਸੇ ਸਵਾਲ ਦਾ ਜਵਾਬ ਜਿਹੜਾ ਦੇਣਾ, ਕਈ ਵਾਰ ਉਹ ਨਹੀਂ ਔੜਦਾ। ਤੇ ਸਰਕਾਰ ਨੇ ਜਵਾਬ ਦੇਣਾ ਬੜਾ ਸੋਚ ਵਿਚਾਰ ਕੇ, ਕਿਉਂਕਿ ਜੇ ਮੰਨ ਲਓ ਇਸ ਕੇਸ ਦੇ ਵਿੱਚ ਹੁਣ ਇਹ ਤਿਲਕ ਗਏ, ਵੈਸੇ ਤੇ ਤਿਲਕੇ ਆ, ਕਾਫੀ ਮਰਤਬਾ ਤਿਲਕੇ ਆ ਪੰਜਾਬ ਸਰਕਾਰ ਵਾਲੇ, ਜੇ ਹੁਣ ਇਸ ਨਾਜ਼ੁਕ ਮੁਹਾਨ ਤੇ ਆ ਕੇ ਤਿਲਕ ਗਏ ਤੇ ਸਮਝ ਲਓ ਜਿਵੇਂ ਉਹ ਸਰਦੂਲ ਸਿਕੰਦਰ ਦਾ ਗਾਣਾ ਹੈ ਨਾ, ਨਜ਼ਰਾਂ ਤੋਂ ਗਿਰ ਗਈ ਕੀ ਕਰੀਏ, ਤਾਂ ਫਿਰ ਨਜ਼ਰਾਂ ਤੋਂ ਡਿੱਗਣ ਵਾਲਾ ਕੰਮ ਹੋ ਜਾਣਾ। ਉਂਝ ਡਿੱਗਦੀ ਤਾਂ ਚੁੱਕ ਲੈਂਦੇ, ਉਂਝ ਡਿੱਗੇ ਤਾਂ ਲੋਕਾਂ ਨੇ ਚੁੱਕ ਲਿਆ, ਨਜ਼ਰਾਂ ਤੋਂ ਡਿੱਗ ਪਏ ਤੇ ਫਿਰ ਨਹੀਂ ਲੋਕਾਂ ਨੇ ਚੁੱਕਣਾ। ਤਾਂ ਹੁਣ ਇਹਨਾਂ ਨੇ ਜਾ ਕੇ ਤੇ ਜਵਾਬ ਦਾਖਲ ਕਰਨਾ ਕਿ ਭਾਈ ਜਦੋਂ CBI ਦੀ ਰਿਵਿਊ ਪਟੀਸ਼ਨ ਜਿਹੜੀ ਆ ਉਹ ਪੈਂਡਿੰਗ ਪਈ ਸੀਗੀ ਸੁਪਰੀਮ ਕੋਰਟ ਦੇ ਵਿੱਚ, ਤੇ ਤੁਹਾਨੂੰ ਕਿਹੜੇ ਪੀਰ ਨੇ ਦੱਸਿਆ ਸੀਗਾ ਕਿ ਜਾ ਕੇ ਜਲਦੀ SIT ਤੋਂ ਚਲਾਨ ਪੇਸ਼ ਕਰਵਾ ਦਿਓ। ਔਰ ਇਕੱਲਾ ਇੱਥੇ ਨਹੀਂ, ਇਹ ਮਸਲਾ ਹੁਣ ਹੇਠਲੀ ਅਦਾਲਤ 'ਚ ਜਿੱਥੇ ਇਹਨਾਂ ਨੇ ਚਲਾਨ ਪੇਸ਼ ਕੀਤਾ ਉੱਥੇ ਵੀ ਚੱਲਣਾ, ਕਿਉਂਕਿ ਪ੍ਰੇਮੀ ਵੀ ਪਹੁੰਚ ਕੇ ਅਦਾਲਤ ਦੇ ਵਿੱਚ ਕਿ ਭਾਈ ਤੁਸੀਂ ਅਦਾਲਤ ਦੇ ਵਿੱਚ ਚਲਾਨ ਜਿਹੜੀ ਚਾਰਜ ਸ਼ੀਟ ਹੈ ਉਹ ਕਿਸ ਤਰ੍ਹਾਂ ਪ੍ਰਵਾਨ ਕਰ ਸਕਦੇ ਹੋ, ਕਿਉਂਕਿ ਇਸ ਮਾਮਲੇ ਨੂੰ ਲੈ ਕੇ 2 ਏਜੰਸੀਆਂ ਆਮੋ ਸਾਹਮਣੇ ਆ ਤੇ ਇੱਕ ਮਾਮਲੇ ਦੀ ਤਹਿਕੀਕਾਤ 2 ਏਜੰਸੀਆਂ ਕਤਈ ਨਹੀਂ ਕਰ ਸਕਦੀਆਂ।
ਤਾਂ ਹਾਲ ਦੀ ਘੜੀ ਮੇਰੇ ਖਿਆਲ ਦੇ ਨਾਲ ਤਰੀਕ ਪੈ ਗਈ ਜੇ 20 ਤਰੀਕ ਨੂੰ ਹੋ ਸਕਦਾ ਜਵਾਬ ਦਾਖਲ ਕਰਨ, ਜਾਂ ਇੱਕ ਅੱਧੀ ਤਰੀਕ ਹੋਰ ਲੈ ਲੈਣ। ਤਾਂ ਇਹਦਾ ਮਤਲਬ ਹੈ ਕਿ ਹੁਣ ਕਾਨੂੰਨੀ ਲੜਾਈ ਜਿਹੜੀ ਆ ਉਹ ਇਸ ਗੱਲ ਨੂੰ ਲੈ ਕੇ ਲੜੀ ਜਾਊਗੀ ਕਿ ਕੀ CBI ਜਿਹੜੀ ਆ ਉਹ ਸੱਚੀ ਆ, ਜਾਂ ਸਰਕਾਰ ਜੋ ਕਰਦੀ ਪਈ ਸੀ ਉਹ ਠੀਕ ਆ। ਪਰ ਮੈਨੂੰ ਲੱਗਦਾ ਕਿ ਇਸ ਮਾਮਲੇ 'ਚ CBI ਜੋ ਕਰਦੀ ਪਈ, ਜੋ ਖੇਡ ਖੇਡਦੀ ਪਈ ਆ, ਉਸ ਖੇਡ ਦੇ ਪਿੱਛੇ ਕੋਈ ਅਦ੍ਰਿਸ਼ ਖਿਡਾਰੀ ਤੇ ਹੈਗਾ ਹੀ ਹੈਗਾ, ਅਦ੍ਰਿਸ਼ ਖਿਡਾਰੀ ਹੈਗਾ ਹੀ ਹੈਗਾ, ਕੋਈ ਨਾ ਕੋਈ ਖਿਡਾ ਰਿਹਾ ਇਸ ਗੇਮ ਨੂੰ। ਪਰ ਮੈਨੂੰ ਲੱਗਦਾ ਕਿ ਜੋ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਪੈਂਡਿੰਗ ਆ, ਉਹ ਕਿਤੇ ਨਾ ਕਿਤੇ CBI ਨੂੰ ਹੈਵੀ ਕਰ ਦੂਗੀ ਇਸ ਕੇਸ ਦੇ ਵਿੱਚ। ਤੇ ਬਾਕੀ ਜੇ ਮੰਨ ਲਓ ਇਹੋ ਜਿਹਾ ਝਟਕਾ ਲੱਗ ਗਿਆ, ਬਹੁਤ ਵੱਡਾ ਉਮੀਦਾਂ ਨੂੰ ਝਟਕਾ ਹੋਏਗਾ। ਖੈਰ ਆਂਦੇ ਹੁੰਦੇ ਕਿ ਤੁਰੀ ਹੋਈ ਜੂੰ ਹੀ ਨਹੀਂ ਮਾਣ ਹੁੰਦੀ, ਇੱਥੇ ਤੇ ਜਾਂਚ ਤੁਰੀ ਸੀ, ਪਰ ਤੁਰੀ ਸੀ ਜਿਹੜੀ ਉਹ ਕੁਝ ਘੰਟਿਆਂ ਵਾਸਤੇ ਤੁਰੀ ਸੀ, ਹੁਣ ਫੇਰ ਉਹ ਜਾਂਚ ਜਿਹੜੀ ਬੁਰੀ ਦੀ ਬੁਰੀ ਬਣ ਗਈ ਹੈ। ਜੀ ਜੀ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕਹਿੰਦੇ ਲਾਈਨਮੈਨ ਨੇ ਪੁਲਿਸ ਤੋਂ ਲਿਆ ਚਲਾਨ ਦਾ ਬਦਲਾ। ਕਿਆ ਬਾਤ ਹੈ ਜੀ। ਹੁਣ ਇਸ ਤਰ੍ਹਾਂ ਚਲਾਨ ਦੇ ਵੀ ਬਦਲੇ ਲੈਣ ਲੱਗ ਪਏ ਆ, ਤਾਂ ਖੈਰ ਬੜੀ ਮੈਂ ਸਮਝਦਾ ਕਿ ਬਦਲਾਖੋਰੀ ਆ ਵੀ ਇਸ ਵੇਲੇ ਆਈ ਪਈ ਹੈ ਸਾਡੇ ਤੇ ਹਾਲਤ, ਕਿ ਲੋਕ ਜਿਹੜੇ ਸਾਡੇ ਚਲਾਨ ਖੇਡਦੇ ਪਏ। ਅਸਲ ਦੇ ਵਿੱਚ ਨਾ ਅੰਮ੍ਰਿਤਸਰ ਦੇ ਅੰਦਰ ਕੋਈ ਜਾ ਰਿਹਾ ਸੀ ਬਿਜਲੀ ਮਹਿਕਮੇ ਦਾ ਅਧਿਕਾਰੀ, ਤੇ ਇਹਨਾਂ ਨੇ ਘੇਰ ਲਿਆ। ਤੁਹਾਨੂੰ ਪਤਾ ਹੀ ਆ ਹੁਣ ਪੁਲਿਸ ਵਾਲੇ ਲਿਹਾਜ਼ ਕਿੱਥੇ ਕਰਦੇ, ਜੇ ਅੱਛੀ ਖਾਸੀ ਲਿਹਾਜ਼ ਹੋਵੇ ਫਿਰ ਤੇ ਭਾਵੇਂ ਲਿਹਾਜ਼ ਕਰ ਦੇਣ, ਤੇ ਜਾਂ ਕੋਈ ਦੂਸਰਾ ਇਲਾਜ ਹੋ ਜਾਵੇ ਫਿਰ ਲਿਹਾਜ਼ ਕਰ ਦਿੰਦੇ ਆ। ਤੇ ਉਹਨਾਂ ਨੇ ਘੇਰ ਲਿਆ ਉਦੋਂ, ਫਿਰ ਕਿਤੇ ਉਹ ਮੂਡ ਦੇ ਵਿੱਚ ਹੋਣੇ, ਕਹਿੰਦੇ ਕਿ ਨਹੀਂ ਅਸੀਂ ਜਿਹੜੇ ਕਾਨੂੰਨ ਦੀ ਪਾਲਣਾ ਬਾਈ ਯਕੀਨੀ ਬਣਾਉਣ 'ਚ ਯਕੀਨ ਰੱਖਦੇ ਆ, ਤੇ ਤੁਸੀਂ ਮਾਸਕ ਨਹੀਂ ਪਹਿਨਿਆ। ਕੋਈ ਲੱਲਾ ਭੱਬਾ ਉਹਨੇ ਵੀ ਲਾਇਆ ਹੋਣਾ ਅੱਗੋਂ, ਪਰ ਇਹਨਾਂ ਨੇ 500 ਰੁਪਏ ਦਾ ਉਹਦਾ ਚਲਾਨ ਕੱਟ ਕੇ ਤੇ ਸੱਜੀ ਮੁੱਠੀ 'ਚ ਰੱਖ ਕੇ ਲੈ ਵੀ ਲੈ ਜਾ। ਉਸ ਤੋਂ ਬਾਅਦ ਉਹਨੂੰ ਆਇਆ ਗੁੱਸਾ, ਜਿਹੜਾ ਉਹ ਬਿਜਲੀ ਅਧਿਕਾਰੀ ਸੀ ਉਹ ਆਪਣੇ ਸਾਥੀਆਂ ਸਮੇਤ ਪਹੁੰਚਿਆ, ਤੇ ਉਹਨੇ 2-3 ਟੁੱਟੇ ਜਿਹੇ ਹੀਟਰ ਕੱਢ ਲਏ ਅੰਦਰੋਂ, ਤਾਰ ਕੱਢ ਲਈ, ਕੁੰਡੀ ਕੱਢ ਲਈ, ਤੇ 1,45,000 ਦਾ ਚਲਾਨ ਉਹਨਾਂ ਦਾ ਕੱਟ ਕੇ ਕਹਿੰਦੇ ਲਓ ਵੀ ਮਿੱਤਰੋ 500 ਤੁਸੀਂ ਆਪਦਾ ਮਾਈਨਸ ਕਰ ਸਕਦੇ ਹੋ, ਪਰ ਬਾਕੀ ਹੁਣ ਤੁਹਾਨੂੰ ਭਰਨਾ ਪੈਣਾ ਜੀ, ਕਰੋ ਆ ਜਾਓ। ਸੋ ਇਸ ਤਰ੍ਹਾਂ ਚਲਾਨ ਖੇਡੇ ਆ ਦੋ ਮਹਿਕਮੇ। ਔਰ ਅੱਗੇ ਵੀ ਹੋਇਆ ਸੀਗਾ, ਮੇਰੇ ਖਿਆਲ ਦੇ ਨਾਲ ਅਕਾਲੀ ਸਰਕਾਰ ਸੀਗੀ, ਮਜੀਠਾ ਤੇ ਸਾਡਾ ਹਲਕਾ ਇਹ ਬੜਾ ਮਸ਼ਹੂਰ ਸੀ ਇਹਨਾਂ ਚੱਕਰਾਂ ਦੇ ਵਿੱਚ, ਕੁੰਡੀਆਂ ਕੰਡੀਆਂ ਲਾਉਣ ਦੇ ਵਿੱਚ। ਤੇ ਉੱਥੇ ਕਿਤੇ ਕੁੰਡੀਆਂ ਫੜਨ ਗਏ ਸੀ, ਤੇ ਉਹਨਾਂ ਨੇ ਅੱਗੋਂ ਮਾਝੇ ਵਾਲੇ ਮਜਾਇਲ, ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦੇ ਹੁੰਦੇ, ਉਹਨਾਂ ਨੇ ਕੁੱਟ ਕੱਟੇ। ਤੇ ਉੱਥੇ ਹੋਇਆ ਕਿ ਧਰਨੇ ਤੇ ਗਏ, ਤੇ ਪੁਲਿਸ ਵਾਲੇ ਗੱਲ ਨਹੀਂ ਸੀ ਸੁਣਦੇ ਪਏ, ਕਿਉਂਕਿ ਹੁਣ ਮਜੀਠੀਏ ਦੇ ਇਲਾਕੇ ਦੇ ਬੰਦੇ ਉਹਨਾਂ ਦਾ ਮਾਮਲਾ ਕੀ ਦਰਜ ਕਰਨ, ਤੇ ਥਾਣੇ ਵਾਲੇ ਅੰਦਰ ਵੜ ਗਏ, ਉਹ ਪੱਲੀ ਵਿਛਾ ਕੇ ਥਾਣੇ ਦੇ ਬਾਹਰ ਬੈਠੇ ਸੀ। ਹੁਣ ਉਹ ਪੁਲਿਸ ਵਾਲੇ ਬਾਹਰ ਨਾ ਨਿਕਲ ਕੇ, ਜੇ ਅਸੀਂ ਬਾਹਰ ਨਿਕਲ ਕੇ ਕੋਈ ਗੱਲ ਕੀਤੀ ਤੇ ਮਾਮਲਾ ਦਰਜ ਕਰਨਾ ਪੈਣਾ। ਤੇ ਉਹਨਾਂ ਚੋਂ ਇੱਕ ਨੇ ਤੀਰ ਜਿਹਾ ਕੱਢ ਕੇ ਵੇਖਿਆ, ਕਹਿੰਦਾ ਕਿ ਥਾਣੇ ਦੀ ਕਾਰ ਤੇ ਯਾਰ ਡਾਇਰੈਕਟ ਜਾਣ ਡਈ ਆ। ਉਹਨਾਂ ਕਿਹਾ ਚਲੋ ਆ ਜਾਓ, ਸੂਤ ਆ ਗਏ ਆ। ਤੇ ਉਹ ਫਿਰ ਉਹਨਾਂ ਨੇ ਜਦੋਂ ਕੁੰਡੀ ਫੜੀ, ਵੀਡੀਓਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ। ਥਾਣੇਦਾਰ ਬਿਸਰ ਭੋਲਾ ਜਿਹਾ ਹੋ ਕੇ ਆ ਗਿਆ, ਕਹਿੰਦਾ ਜੀ ਦੱਸੋ ਕੀ ਕੰਮ ਹੈ। ਉਹਨਾਂ ਆਖਿਆ ਕਿ ਕੋਈ ਗੱਲ ਨਹੀਂ, ਹੁਣ ਤੂੰ ਆਪ ਹੀ ਆਏਗਾ, ਅਸੀਂ ਤਾਂ ਪੱਲੀ ਚੱਕ ਕੇ ਕੱਚ 'ਚ ਲੱਗੇ ਆ ਮਾਰਨ, ਹੁਣ ਤੂੰ ਆ ਕੇ ਨਿਬੇੜੇਗਾ। ਸੋ ਇਸ ਤਰ੍ਹਾਂ ਦਾ ਕੰਮ ਚੱਲਦਾ ਰਹਿੰਦਾ ਹੈ। ਜੀ ਜੀ। ਅਗਲੀ ਗੱਲ ਕਰਦੇ ਜਾਈਏ ਮਿੰਟੂ ਜੀ, ਸ਼੍ਰੀ ਦਰਬਾਰ ਸਾਹਿਬ ਦੇ ਲੰਗਰ ਦੇ ਲਈ ਮੁਸਲਮਾਨ ਭਰਾਵਾਂ ਦੇ ਦੁਆਰਾ ਕਹਿੰਦੇ 320 ਕੁਇੰਟਲ ਕਣਕ ਭੇਟ ਕੀਤੀ ਗਈ। ਹਾਂਜੀ, ਇਹ ਬੜੀ ਮੈਂ ਕਹੂੰਗਾ ਕਿ ਸਕੂਨਦਾਇਕ ਖਬਰ ਆ ਕਿ ਕਿਸ ਤਰ੍ਹਾਂ ਉਹਨਾਂ ਨੇ ਕਣਕ ਇਕੱਠੀ ਕੀਤੀ ਹੋਏਗੀ। ਮਲੇਰਕੋਟਲਾ ਏਰੀਏ ਦੇ ਅਮਰੀਕਾ ਦੇ ਨਾਲ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਔਰ ਲੈ ਕੇ ਗਏ ਉੱਥੇ ਦਰਬਾਰ ਸਾਹਿਬ ਦੇ ਵਿੱਚ। ਅੱਜ ਬਹੁਤ ਜ਼ਿਆਦਾ ਇਹ ਖਬਰ ਜਿਹੜੀ ਉਹ ਟ੍ਰੈਂਡ ਨਹੀਂ ਕਰ ਸਕੀ, ਕਿਉਂਕਿ ਵਿਕਾਸ ਦੁਬੇ ਦੀ ਖਬਰ ਜਿਹੜੀ ਉਹ ਜ਼ਿਆਦਾ ਚੱਲੀ ਆ। ਪਰ ਇਹ ਖਬਰ ਬਹੁਤ ਵਧੀਆ ਖਬਰ ਹੈ। ਖਬਰ ਇਸ ਕਰਕੇ ਵਧੀਆ ਕਿ ਦੇਖੋ, ਦੋ ਭਾਈਚਾਰਿਆਂ ਦੇ ਵਿੱਚ ਜੇ ਇਸ ਤਰ੍ਹਾਂ ਦਾ ਇਤਫਾਕ ਹੁੰਦਾ ਤੇ ਸਾਨੂੰ ਇਹ ਉਮੀਦ ਵੱਜਦੀ ਆ ਕਿ ਸ਼ਾਇਦ ਸਾਰੇ ਭਾਈਚਾਰੇ ਇਸ ਤਰ੍ਹਾਂ ਦਾ ਇਤਫਾਕ ਇੱਕ ਦਿਨ ਰੱਖਣਗੇ ਕਿ ਕਿਸੇ ਨੂੰ ਵੀ ਲੋੜ ਪੈਂਦੀ, ਕਿਉਂਕਿ ਤੁਹਾਨੂੰ ਪਤਾ ਕਿ ਜੋ ਰਾਮਦਾਸ ਜੀ ਦੇ ਲੰਗਰ ਆ, ਗੁਰੂ ਰਾਮਦਾਸ ਦੇ ਸੱਚੇ ਪਾਤਸ਼ਾਹ ਦੇ ਜਿਹੜੇ ਲੰਗਰ ਆ ਅਟੁੱਟ ਨੇ ਔਰ ਹਜ਼ਾਰਾਂ ਲੋਕ ਛਕਦੇ ਆ। ਪਰ ਐਤਕੀ ਕਰੋਨਾ ਕਰਕੇ ਗੁਰੂ ਘਰ ਦੇ ਪ੍ਰਬੰਧਾਂ ਨੂੰ ਜਿਹੜੀ ਮਾਇਆ ਚਾਹੀਦੀ ਹੁੰਦੀ ਆ ਉਹ ਪ੍ਰਭਾਵਿਤ ਹੋਈ ਆ। ਸੇਵਾ ਕਿਤੇ ਨਾ ਕਿਤੇ ਉਹਨਾਂ ਨੂੰ ਜ਼ਰੂਰਤ ਹੈ, ਦਰਕਾਰ ਆ। ਉਹਨਾਂ ਨੇ ਐਕਸਟਰਾ ਐਤਕੀ ਕਣਕ ਮੰਗੀ, ਅਪੀਲ ਕੀਤੀ ਆ ਕਿ ਭਾਈ ਲੰਗਰਾਂ ਵਾਸਤੇ ਸਾਨੂੰ ਐਕਸਟਰਾ ਕਣਕ ਦਿਓ। ਸੋ ਲੋਕਾਂ ਨੇ ਪਹੁੰਚਾਈ ਆ ਤੇ ਮੁਸਲਿਮ ਭਾਈਚਾਰੇ ਨੇ ਵੀ ਮਹਿਸੂਸ ਕੀਤਾ। ਔਰ ਇਹ ਉਹੀ ਤਖਤ ਆ ਸ਼੍ਰੀ ਅਕਾਲ ਤਖਤ ਸਾਹਿਬ ਜਿੱਥੋਂ ਮੁਸਲਮਾਨਾਂ ਵਾਸਤੇ ਐਤਕੀ ਹਾਰ ਦਾ ਨਾਰਾ ਵੀ ਵੱਜਾ, ਕਿਉਂਕਿ ਜਥੇਦਾਰ ਨੇ ਬਹੁਤ ਵੱਡਾ ਸਟੈਂਡ ਲਿਆ ਸੀਗਾ ਜਦੋਂ ਅਸੀਂ ਇਹ ਟਾਈਪ ਦੇ ਚੱਲਦੇ ਸੀ ਪ੍ਰੋਟੈਸਟ ਕਿ ਨਹੀਂ ਇਹ ਗਲਤ ਹੈ। ਕਸ਼ਮੀਰੀਆਂ ਦੇ ਹੱਕ ਦੇ ਵਿੱਚ ਵੀ ਬੋਲੇ ਆ। ਚਲੋ ਉਹ ਵੱਖਰੀ ਗੱਲ ਆ, ਸਟੈਂਡ ਆਪਣੀ ਥਾਂ ਤੇ ਆ। ਸੇਵਾ ਦੇ ਵਿੱਚ ਜਿਸ ਤਰ੍ਹਾਂ ਭੰਡਾਰੇ ਦੇ ਵਿੱਚ ਕਿਸੇ ਵੀ ਭਾਈਚਾਰੇ ਦੇ ਅੰਦਰੋਂ ਲੋਕ ਇਹੋ ਜਿਹੇ ਜਿਹੜੇ ਬਹੁਤ ਬਿਆਨਤਦਾਰ ਲੋਕ ਆ, ਜਿਹੜੇ ਬਹੁਤ ਸਿਆਣੇ ਲੋਕ ਆ, ਇਨਸਾਨੀਅਤ ਪਸੰਦ ਲੋਕ ਆ, ਜੇ ਉਹ ਦੂਸਰੇ ਭਾਈਚਾਰੇ ਦੇ ਵਿੱਚ ਜਾ ਕੇ ਇਸ ਤਰ੍ਹਾਂ
ਸਪੋਰਟ ਕਰਦੇ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਸਾਡੀ ਏਕਤਾ, ਸਾਡੀ ਯੂਨਾਈਟੀ, ਸਾਡੀ ਪੀਸ ਜਿਹੜੀ ਆ ਹੋਰ ਮਜ਼ਬੂਤ ਹੁੰਦੀ ਹੈ ਇਹਦੇ ਨਾਲ। ਜੀ ਜੀ। ਤੇ ਮਿੰਟੂ ਜੀ ਇੱਥੇ ਆਪਾਂ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਰੋਤਿਓ ਤੁਸੀਂ ਵੀ ਜਿਹੜੇ ਜੀ ਸਵਾਲ ਪੁੱਛ ਸਕਦੇ ਹੋ ਸਟੂਡੀਓ 'ਚ ਕਾਲ ਕਰਕੇ। ਸਟੂਡੀਓ ਦਾ ਫ਼ੋਨ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜੇ ਜੀ ਕਾਲ ਕਰੋ, ਕਾਲ ਕਰਕੇ ਤੁਸੀਂ ਆਪਣਾ ਸਵਾਲ ਜਿਹੜਾ ਪੁੱਛ ਸਕਦੇ ਹੋ। ਤੇ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ। ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916-709-6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916-712-2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 013572217। ਅਮਰਦੀਪ ਸਿੰਘ ਲੋਨ ਬ੍ਰੋਕਰ। ਅਮਨ, ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ। ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆਹ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916-393-1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500।
S&J ਐਕਸਪ੍ਰੈਸ ਸਟਾਕਟਨ ਵਾਲਿਆਂ ਨੂੰ ਇਸ ਮੌਕੇ ਲੋਕਲ ਡੰਪ ਟਰੱਕਾਂ ਦੇ ਲਈ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਆਟੋਮੈਟਿਕ ਅਤੇ ਟ੍ਰੈਡੀਸ਼ਨਲ ਟਰੱਕ ਚਲਾਉਣ ਨੂੰ ਮਿਲਣਗੇ। ਕੰਮ ਕਰਕੇ ਰੋਜ਼ਾਨਾ ਪਰਿਵਾਰ ਦੇ ਕੋਲ ਘਰ ਆ ਸਕਦੇ ਹੋ। ਹਰ 2 ਹਫ਼ਤਿਆਂ ਬਾਅਦ ਤਨਖਾਹ ਮਿਲੇਗੀ। W2 ਦੇ ਉੱਤੇ ਕੰਮ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਜਸਵਿੰਦਰ ਸਿੰਘ ਮੌਂਟੀ 510 565 4559 510 565 4559। जी हाजरी नाजमी पेश करने जा रहे हैं आप सब दी नजर आप सब दा हरमन प्यारा यारां दा यार स्टारां दा स्टार थोड़ियां ताड़ियां दी गूंज एक बार फिर पंजाबी रेडियो USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਜੀ ਤੇ ਸਰੋਤਿਓ ਜੇ ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਹੈ 4082725200 408 272 5200। ਤੇ ਆਓ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਦੀਪਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਮੈਂ ਮਿੰਟੂ ਜੀ ਨੂੰ 2 ਸਵਾਲ ਪੁੱਛਣੇ ਸੀ। ਇੱਕ ਤਾਂ ਜਿਵੇਂ ਆਪਣੇ ਰਾਜ ਕਰਨਵੀਰ ਸਿੰਘ ਜੀ ਜਿਵੇਂ ਆਪਣੇ US 'ਚ ਹੁੰਦਾ ਐਵਰੀ ਮੰਥ ਜਾਂ ਹੁਣ ਰੀਸੈਂਟਲੀ ਤਾਂ ਡਿਕਲੇਅਰ ਕਰਦੇ ਆ ਵੀ ਅਨਐਮਪਲੋਇਮੈਂਟ ਰੇਟ ਕਿੰਨਾ ਹੈ। ਹੁਣ ਕਹਿੰਦੇ ਵੀ 11 ਪੁਆਇੰਟ ਸਮਥਿੰਗ ਹੈ। ਤੇ ਇੰਡੀਆ ਦਾ ਵੀ ਕੋਈ ਇੱਦਾਂ ਦਾ ਡੇਟਾ ਹੁੰਦਾ ਜਿਹੜਾ ਪਬਲਿਸ਼ ਕਰਦੇ ਆ। ਤੇ ਦੂਜਾ ਮੈਂ ਇਹ ਸਵਾਲ ਪੁੱਛਣਾ ਸੀ ਮਿੰਟੂ ਜੀ ਨੂੰ, ਜਿਸ ਹਿਸਾਬ ਨਾਲ ਜਿਵੇਂ ਹੁਣ ਖਾਸ ਕਰਕੇ ਪੰਜਾਬ ਤੋਂ ਮਾਈਗ੍ਰੇਸ਼ਨ ਹੋ ਰਹੀ ਹੈ, ਸਪੈਸ਼ਲੀ ਸਿੱਖਾਂ ਦੇ ਬੱਚੇ ਜਿਹੜੇ ਆ ਬਾਹਰ ਵਿਦੇਸ਼ਾਂ ਵੱਲ ਨੂੰ ਜਾ ਰਹੇ ਆ, ਤੇ ਕੀ ਲੱਗਦਾ ਅੱਜ ਤੋਂ 5-10 ਸਾਲਾਂ ਨੂੰ ਸਿੱਖ ਪੰਜਾਬ 'ਚ ਮਾਈਨੋਰਿਟੀ ਰਹਿ ਜਾਣਗੇ? ਤੇ ਉਹਦੇ ਨਾਲ ਜਿਹੜੀਆਂ ਜਿਵੇਂ ਦੂਜੇ ਬਿਹਾਰ ਤੋਂ UP 'ਚ ਲੋਕ ਪੰਜਾਬ ਵੱਲ ਨੂੰ ਮਾਈਗ੍ਰੇਟ ਕਰ ਰਹੇ ਆ, ਤੇ ਇਹਦੇ ਨਾਲ ਜਿਹੜੀਆਂ ਆਪਣੀਆਂ ਪੋਲੀਟੀਕਲ ਪਾਲਿਸੀਜ਼ ਹੁੰਦੀਆਂ ਤੇ ਹੋਰ ਹੁੰਦੀਆਂ ਉਹ ਡਿਫਰ ਹੋ ਜਾਣਗੀਆਂ, ਆਪਣੇ ਜ਼ਿਆਦਾ ਸਿੱਖਾਂ ਵੱਲ ਨਹੀਂ ਓਰੀਐਂਟਡ ਰਹਿਣਗੀਆਂ, ਔਰ ਜਾਂ ਕੇ ਆਪਾਂ ਕਹਿ ਦਈਏ ਵੀ ਖੇਤੀ ਨਾਲ ਸੰਬੰਧਿਤ ਘੱਟ ਰਹਿਣਗੀਆਂ। ਉਹ ਹੋਰ ਜਦੋਂ ਕੋਈ ਵੀ ਪਾਲਿਸੀ ਬਣਾਉਣਗੇ, ਕੁਛ ਵੀ ਕਰਨਗੇ, ਉਹ ਉਸ ਐਂਗਲ ਨੂੰ ਦੇਖਣਗੇ। ਧੰਨਵਾਦ ਜੀ। ਧੰਨਵਾਦ। ਦੇਖੋ ਉਹ ਤੇ ਹਾਲੇ ਗੱਲ ਜਿਹੜੀ ਉਹ ਦੂਰ ਦੀ ਆ। ਦੇਖੋ ਕੀ ਬਣਦਾ। ਹੋ ਸਕਦਾ ਕਰੋਨਾ ਤੋਂ ਬਾਅਦ ਸਥਿਤੀਆਂ ਜਿਹੜੀਆਂ ਬਦਲ ਜਾਣ। ਅਮਰੀਕਾ ਨੇ ਵੀ ਤਾਂ ਪਾਲਿਸੀ ਬਦਲ ਦਿੱਤੀ ਆ ਨਾ, ਨਾਲ ਦੀ ਨਾਲ ਸਟੂਡੈਂਟ ਦੀ ਵੀ ਪਾਲਿਸੀ ਜਿਹੜੀ ਆਫਲਾਈਨ ਵਾਲਿਆਂ ਲਈ ਹੋਰ ਕਰ ਦਿੱਤੀ, ਆਨਲਾਈਨ ਵਾਲਿਆਂ ਲਈ ਹੋਰ ਜਿਹੜੇ ਪੜ੍ਹਦੇ ਬੱਚੇ। ਸੋ ਬਹੁਤ ਕੁਛ ਦੁਨੀਆ ਦੇ ਵਿੱਚ ਚੇਂਜ ਹੋਣ ਜਾ ਰਿਹਾ। ਲੈਟਸ ਸੀ ਕੀ ਵਾਪਰਦਾ, ਕੀ ਅੱਗੇ ਨਵੀਆਂ ਚੀਜ਼ਾਂ ਜਿਹੜੀਆਂ ਸਾਨੂੰ ਵੇਖਣ ਨੂੰ ਮਿਲਦੀਆਂ। ਸੋ ਇਸ ਮੌਕੇ ਤੇ ਮੇਰੇ ਖਿਆਲ ਦੇ ਨਾਲ ਜੇ ਆਪਾਂ ਪ੍ਰੈਡਿਕਸ਼ਨ ਕਰੀਏ ਤਾਂ ਬੜੀ ਔਖੀ ਜਿਹੀ ਲੱਗਦੀ ਆ ਜੇ ਆਪਾਂ ਸਧਾਰਨ ਤਰੀਕੇ ਨਾਲ ਵੇਖੀਏ, ਕਿਉਂਕਿ ਦੁਨੀਆ ਬਦਲਣ ਜਾ ਰਹੀ ਆ। ਸਾਲ 6 ਮਹੀਨੇ ਤੱਕ ਸਾਨੂੰ ਖਾਸ ਤੌਰ ਤੇ ਵੇਖਣਾ ਪਊਗਾ ਠੰਡੇ ਦੇ ਨਾਲ। ਔਰ ਦੂਜੀ ਚੀਜ਼ ਜਿਹੜੀ ਇਹਨਾਂ ਨੇ ਕਹੀ ਹੈ ਸ਼ਾਇਦ ਬੇਰੁਜ਼ਗਾਰੀ ਦਰ। ਬੇਰੁਜ਼ਗਾਰੀ, ਉਹ ਦੇਖੋ ਗੱਲ ਇਹ ਆ ਕਿ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜਾ ਅਧਿਕਾਰਤ ਡਾਟਾ ਹੈ ਉਹ ਤੇ ਮੇਰੇ ਖਿਆਲ ਦੇ ਨਾਲ ਕਦੇ ਕਦੇ ਰਿਲੀਜ਼ ਕਰਦੇ ਆ, ਬਟ ਇੱਥੇ ਬਹੁਤ ਸਾਰੀਆਂ ਹੈਗੀਆਂ ਜਿੱਦਾਂ ਲਾ ਲਓ ਕਿ ਲੇਬਰ ਵਾਲੇ ਹੈਗੇ ਆ, ਲੇਬਰ ਦਾ ਇੱਕ ਮੰਤਰਾਲਾ ਤਾਂ ਉਹ ਜਾਂ ਇੰਟਰਨੈਸ਼ਨਲ ਲੇਬਰ ਆਰਗੇਨਾਈਜੇਸ਼ਨ, ਇਹਨਾਂ ਦੇ ਸਰਵੇ ਇਸ ਤਰ੍ਹਾਂ ਹੁੰਦੇ ਰਹਿੰਦੇ ਆ। ਸੈਂਪਲ ਸਰਵੇ ਇਹਨਾਂ ਦਾ ਵੀ ਆਉਂਦਾ ਤਾਂ ਜਾਂ ਮੀਡੀਆ ਰਿਪੋਰਟਾਂ, ਕੁਛ ਇਸ ਤਰ੍ਹਾਂ ਦੇ ਸਰਵੇਖਣ ਲਗਾਤਾਰ ਆਈ ਜਾਂਦੇ ਆ। ਕਰੋਨਾ ਜਦੋਂ ਲਾਕਡਾਊਨ 'ਚ ਲੈ ਗਿਆ ਇਸ ਮੁਲਕ ਨੂੰ, ਸਾਰੇ ਕੰਮ ਠੱਪ ਹੋ ਗਏ ਸੀ। ਮਸਲਨ ਆਪਾਂ ਗੱਲ ਕਰਦੇ ਹਾਂ ਅਪ੍ਰੈਲ ਜਾਂ ਮਿਡ ਮਈ ਤੱਕ ਦੀ, ਪੂਰੇ ਮਈ ਤੱਕ ਦੀ, ਤਾਂ ਉਸ ਵੇਲੇ ਇੱਕ ਵਾਰੀ ਤੇ ਜਿਹੜੀ ਇਹਨਾਂ ਦੀ ਬੇਰੁਜ਼ਗਾਰੀ ਦਰ ਸੀ ਉਹ ਸ਼ਾਇਦ 6 ਤੋਂ 25% ਤੱਕ ਵੀ ਪਹੁੰਚ ਗਈ ਸੀ, ਜਿਹੜੀ ਕਿ ਬਹੁਤ ਜ਼ਿਆਦਾ। ਪਰ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਉਹ ਜਿਹੜਾ ਲਾਕਡਾਊਨ ਸੀਗਾ ਜਾਂ ਕਰਫਿਊ ਸੀਗਾ ਵੱਖ-ਵੱਖ ਸਟੇਟਾਂ ਦਾ, ਉਹ ਜਿਵੇਂ ਹੀ ਖੁੱਲਿਆ ਕੰਮਕਾਰ ਖੁੱਲੇ ਤਾਂ ਉਹ ਜਿਹੜੀ ਬੇਰੁਜ਼ਗਾਰੀ ਦਰ ਹੈ ਉਹ ਸਧਾਰਨ ਜੀ ਗੱਲ ਹੈ ਕਿ ਥੱਲੇ ਆ ਗਈ ਹੋਏਗੀ। ਪਰ ਮੈਨੂੰ ਨਹੀਂ ਲੱਗਦਾ ਕਿ ਉਹ ਉਸ ਥਾਂ ਤੇ ਹੀ ਪਹੁੰਚ ਗਈ ਹੋਏਗੀ ਜਿਸ ਥਾਂ ਤੋਂ ਤੁਰੀ ਸੀਗੀ, ਮਤਲਬ ਕਿ 5-7 ਤੋਂ। ਵੈਸੇ ਮੇਰੀ ਨਜ਼ਰ ਦੇ ਵਿੱਚ 5-7 ਵੀ ਬਹੁਤ ਆ। ਮੈਂ ਤਾਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਹਾਨੂੰ ਮੈਨੂਫੈਕਚਰਿੰਗ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅਨਸਕਿਲਡ ਲੋਕ ਆ ਤੁਹਾਡੇ, ਉਹਨਾਂ ਨੂੰ ਸਕਿੱਲ ਕਰਕੇ ਇਸ ਪਾਸੇ ਲਾਉਣ ਦੀ ਲੋੜ ਆ, ਨਹੀਂ ਤਾਂ ਹੋਰ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਬਚਦਾ ਰੁਜ਼ਗਾਰ ਦੇ ਮਾਮਲੇ 'ਚ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ ਮੇਰਾ ਸਵਾਲ ਇਹ ਵੀ ਵੇਖੋ, ਜੇਕਰ ਭਾਰਤੀ ਹਾਕਮ ਚੀਨੀਆਂ ਹੱਥੋਂ ਇੰਨੇ ਭਾਰਤੀ ਫੌਜੀ ਮਰਵਾ ਕੇ ਕਈ ਕਿਲੋਮੀਟਰ ਦਾ ਏਰੀਆ ਉਹਨਾਂ ਨੂੰ ਆਪਣਾ ਗਵਾ ਕੇ ਤੇ ਉਹਨਾਂ ਨਾਲ ਜੰਗਬੰਦੀ ਕਰ ਸਕਦੇ ਨੇ, ਫਿਰ ਜਿਹੜੀ ਇਹ ਨੀਤੀ ਹੈ ਕਸ਼ਮੀਰ ਬਾਰੇ ਕਿਉਂ ਨਹੀਂ ਚੇਂਜ ਹੋ ਸਕਦੀ?
ਕਿਉਂ ਉਹਨਾਂ ਦਾ ਫੌਜ ਰੱਖ ਕੇ ਘਾਣ ਕੀਤਾ ਜਾ ਰਿਹਾ, ਕਿਉਂ ਉਹਨਾਂ ਨੂੰ ਪੋਲਟ ਗਨਾਂ ਨਾਲ ਬੱਚਿਆਂ ਨੂੰ ਅੰਨਾ ਕੀਤਾ ਜਾ ਰਿਹਾ, ਕਿਉਂ ਨਹੀਂ ਉਹਨਾਂ ਨੂੰ ਆਪਣੀ ਕਿਸਮਤ ਘੜਨ ਦਾ ਹੱਕ ਦਿੱਤਾ ਜਾ ਸਕਦਾ ਜਿਹੜਾ ਨਹਿਰੂ ਨੇ ਕਿਸੇ ਟਾਈਮ ਉਹਨਾਂ ਨਾਲ ਵਾਅਦਾ ਕੀਤਾ ਸੀ। ਮਿਹਰਬਾਨੀ। ਥੈਂਕ ਯੂ ਜੀ। ਦੇਖੋ ਜਿਹੜਾ ਨਹਿਰੂ ਦਾ ਵਾਅਦਾ ਸੀਗਾ ਨਾ, UN ਤੱਕ ਵੀ ਗਿਆ ਮੁੱਦਾ, ਉਹਦੇ ਵਿੱਚ ਕੀ ਸੀਗਾ ਕਿ ਦੋਵੇਂ ਦੇਸ਼ਾਂ ਦੀਆਂ ਫੌਜਾਂ ਜਦੋਂ ਤੱਕ ਪਿਛਾ ਨਹੀਂ ਹਟਦੀਆਂ, ਦੋਵੇਂ ਦੇਸ਼ ਜਦੋਂ ਤੱਕ ਮਤਲਬ ਕਿ ਖਾਸ ਤੌਰ ਤੇ ਹੁਣ ਪਾਕਿਸਤਾਨ ਵਾਲੇ ਪਾਸੇ ਜੇ ਦੇਖਿਓ ਕਿ ਮਕਬੂਜ਼ਾ ਕਸ਼ਮੀਰ ਚੋਂ ਪਿੱਛੇ ਹਟ ਜਾਣਗੇ, ਕਦੇ ਨਹੀਂ ਹਟਦੇ, ਕਦੇ ਵੀ ਨਹੀਂ ਹਟਦੇ। ਸੋ ਉਹ ਇੱਕ ਸ਼ਰਤ ਦੇ ਉੱਤੇ ਸ਼ਰਤ ਲੱਗੀ ਆ। ਤੁਸੀਂ ਜ਼ਿਆਦਾ ਹਿਸਟਰੀ ਦੇ ਗਿਆਤਾ ਹੋਏਗੇ, ਤੁਹਾਨੂੰ ਸ਼ਾਇਦ ਇਸ ਗੱਲ ਦਾ ਇਲਮ ਹੋਏਗਾ। ਰਹੀ ਗੱਲ ਇਹ ਆ ਕਿ ਬਿਲਕੁਲ ਮੈਂ ਇਸ ਹੱਕ ਦੇ ਵਿੱਚ ਆ ਕਿ ਗੱਲਬਾਤ ਹੋਣੀ ਚਾਹੀਦੀ ਆ। ਤੁਸੀਂ ਕਸ਼ਮੀਰ ਨੂੰ ਕਦੇ ਨਹੀਂ ਛੱਡਣਾ ਚਾਹੁੰਦੇ, ਵਧੀਆ ਗੱਲ ਹੈ, ਔਰ ਛੱਡੂਗਾ ਵੀ ਨਹੀਂ ਭਾਰਤ, ਅੰਤਲੇ ਮੌਕੇ ਤੱਕ ਨਹੀਂ ਛੱਡੂਗਾ, ਇਹ ਸਾਫ਼ ਆ। ਪਰ ਉਹਦੇ ਵਿੱਚ ਕੀ ਆ ਕਿ ਤੁਸੀਂ ਉੱਥੋਂ ਦੇ ਜਿਹੜੇ ਲੋਕ ਆ, ਸਥਾਨਕ ਲੋਕ ਆ, ਉਹਨਾਂ ਨੂੰ ਫਿਰ ਰਜ਼ਾਮੰਦ ਕਰੋ, ਕਿਉਂਕਿ ਤੁਹਾਡੇ ਕੋਲ ਆਪਸ਼ਨ ਇਹੋ ਹੀ ਹੈ ਨਾ, ਕਦੋਂ ਤੱਕ ਬੰਦ ਰੱਖ ਸਕੋਗੇ ਉਹਨਾਂ ਨੂੰ, ਕਦੋਂ ਤੱਕ ਤੁਸੀਂ ਇਸ ਤਰ੍ਹਾਂ ਘੇਰੇ 'ਚ ਰੱਖ ਸਕੋਗੇ। ਤਾਂ ਜ਼ਰੂਰਤ ਇਸੇ ਗੱਲ ਦੀ। ਔਰ ਇਸ ਤੋਂ ਇਲਾਵਾ ਦੇਖੋ, ਕਸ਼ਮੀਰੀਆਂ ਨੂੰ ਵੀ ਰਜ਼ਾਮੰਦ ਕਰਨ ਦੇ ਨਾਲ ਇਸ ਮਸਲੇ ਦਾ ਹੱਲ ਨਹੀਂ ਹੋਣਾ ਜਦ ਤੱਕ ਪਾਕਿਸਤਾਨ ਦੇ ਨਾਲ, ਖਾਸ ਤੌਰ ਤੇ ਅਫਗਾਨਿਸਤਾਨ, ਪਾਕਿਸਤਾਨ, ਇਹ ਸਾਰੇ ਮੁਲਕ ਰਲ ਕੇ ਕੰਮ ਨਹੀਂ ਕਰਦੇ। ਜੇ ਚਾਈਨਾ ਨਾਲ ਗੱਲ ਕੀਤੀ ਜਾ ਸਕਦੀ ਤਾਂ ਅਸੀਂ ਪਾਕਿਸਤਾਨ ਨਾਲ ਰਿਸ਼ਤਿਆਂ ਨੂੰ ਸੁਧਾਰਨ ਵੱਲ ਤਵੱਜੋ ਕਿਉਂ ਨਹੀਂ ਦਿੰਦੇ? ਤਵੱਜੋ ਦਿੰਦੇ? ਸਾਨੂੰ ਤਵੱਜੋ ਦੇਣੀ ਚਾਹੀਦੀ ਆ। ਔਰ ਇਹ ਜ਼ਰੂਰੀ ਆ। ਡਿਫੈਂਸ ਦੇ ਵਿੱਚ ਜਿੰਨਾ ਖਰਚਾ ਜਾਂਦਾ ਦੋਨਾਂ ਮੁਲਕਾਂ ਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਤਾਂ ਇਹ ਚੀਜ਼ਾਂ ਜਿਹੜੀਆਂ ਠੀਕ ਹੋਣੀਆਂ ਚਾਹੀਦੀਆਂ। ਕਿਸੇ ਮੌਕੇ ਤੇ ਸਿਆਣਪ ਜਿਹੜੀ ਆ ਉਹ ਗਾਏ ਬਗਾਏ ਲੈ ਲੈਣੀ ਚਾਹੀਦੀ ਆ। ਵੇਖ ਲਓ ਈਸਟ ਜਰਮਨ, ਵੈਸਟ ਜਰਮਨ, ਬਾਅਦ ਦੇ ਵਿੱਚ ਉਹਨਾਂ ਦਾ ਰਲੇਵਾਂ ਹੋ ਗਿਆ। ਕਿੰਨੇ ਮੁਲਕ ਆ। ਇੱਕ ਮੌਕਾ ਤੇ ਐਸਾ ਵੀ ਆਇਆ ਸੀਗਾ ਕਿ ਕਹਿੰਦੇ ਸਾਊਥ ਕੋਰੀਆ ਤੇ ਨਾਰਥ ਕੋਰੀਆ ਜਿਹੜਾ ਫਿਰ ਇਕੱਠੇ ਹੋ ਸਕਦੇ ਆ। ਉਹਨਾਂ ਦੇ ਵਿੱਚੋਂ ਅੱਜ ਵੀ ਭਾਵਨਾ ਉੱਠਦੀ ਆ, ਲਹਿੰਦਾ ਪੰਜਾਬ ਚੜ੍ਹਦਾ ਪੰਜਾਬ, ਉਹ ਪਹਿਲਾਂ ਵਾਂਗੂ ਵਰਤਦੇ ਆ। ਬੇਸ਼ੱਕ ਕੰਡਿਆਲੀ ਤਾਰਿਆਂ ਵਿੱਚ ਬਹੁਤ ਕੁਝ ਹੋ ਸਕਦਾ ਜੇ ਕਰਨਾ ਹੋਵੇ, ਪਰ ਗੱਲਬਾਤ ਜਿਹੜੀ ਆ ਹੋਣੀ ਚਾਹੀਦੀ ਆ। ਦੇਸ਼ ਦੇ ਲੈਵਲ ਤੇ ਗੱਲਬਾਤ ਜਿਹੜੀ ਆ ਉਹ ਸਥਾਨਕ ਪੱਧਰ ਤੇ ਵੀ ਹੋਣੀ ਚਾਹੀਦੀ ਆ। ਵਧੀਆ ਗੱਲ ਹੈ, ਤੁਹਾਡੀ ਭਾਵਨਾ ਠੀਕ ਆ, ਪਰ ਇਹ ਭਾਵਨਾ ਮੇਰੇ ਖਿਆਲ ਦੇ ਨਾਲ ਇੱਧਰਲੇ ਪਾਸੇ ਵੀ ਹੋਵੇ ਕਿ ਪਾਕਿਸਤਾਨ ਦੇ ਨਾਲ ਕਿਉਂ ਨਹੀਂ ਸ਼ਾਂਤੀ ਕੀਤੀ ਜਾ ਸਕਦੀ। ਜੀ ਜੀ। ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ ਮਨਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਮਨਜੀਤ ਸਿੰਘ ਜੀ। ਹਾਂਜੀ, ਹੈਲੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੰਟੂ ਜੀ, ਮੈਂ ਇੱਕ ਸਵਾਲ ਕੁਝ ਦਿਨ ਪਹਿਲੇ ਵੀ ਕੀਤਾ ਸੀ ਕਿ ਹਿੰਦੁਸਤਾਨ ਗਵਰਨਮੈਂਟ ਸਿੱਖਾਂ ਤੋਂ ਨਫ਼ਰਤ ਕਰਨ ਲੱਗ ਪਈ ਹੈ, ਜਿਹੜਾ ਉਹਨਾਂ ਨੇ ਸਿਰਫ ਇੱਕ ਆਟੋ ਰਿਕਸ਼ਾ ਵਾਲੇ ਦੇ ਪਿੱਛੇ ਬੈਕ ਸਾਈਡ ਤੇ ਇੱਕ ਸੰਤ ਪਿੰਡਾਲੇ ਦੀ ਫੋਟੋ ਲੱਗੀ ਸੀ, ਔਰ ਤਿਲਕ ਵਿਹਾਰ ਦਾ ਗਰੀਬ ਬੱਚਾ ਪਰਿਵਾਰ ਦੀ ਪਾਲਣਾ ਕਰਨ ਵਾਲਾ, ਉਹਨੂੰ ਚੁੱਕ ਕੇ ਸਿਰਫ ਉਹ ਫੋਟੋ ਦੇ ਪਿੱਛੇ ਜੇਲ੍ਹ 'ਚ ਬੰਦ ਕਰਤਾ ਔਰ ਉਹਦੇ ਕੇਸ ਬਣਾਤਾ ਆਤੰਕਵਾਦੀ ਦਾ। ਧੰਨਵਾਦ। ਨਹੀਂ, ਫੋਟੋ ਲਾਉਣ ਤੇ ਤੁਸੀਂ, ਮੈਂ ਖਬਰ ਨਹੀਂ ਪੜ੍ਹੀ, ਤੁਸੀਂ ਮੈਨੂੰ ਏਦਾਂ ਕਰੋ, ਰਾਜ ਕਰਨਵੀਰ ਸਿੰਘ ਨੂੰ ਲਿੰਕ ਭੇਜ ਦਿਓ ਕਿਸੇ ਖਬਰ ਦਾ, ਫਿਰ ਮੈਂ ਕੋਈ ਟਿੱਪਣੀ ਕਰਨ ਦੀ ਪੋਜੀਸ਼ਨ 'ਚ ਹੋਊਗਾ। ਕਿਉਂਕਿ ਫੋਟੋਆਂ ਤੇ ਇੱਥੇ ਲੋਕ ਟੀ-ਸ਼ਰਟਾਂ ਤੇ ਲਵਾਈ ਫਿਰਦੇ ਆ। ਪਿੰਡਰਾਂ ਵਾਲੇ ਦੀ ਫੋਟੋ ਟੀ-ਸ਼ਰਟ ਤੇ ਲੱਗੀ ਹੁੰਦੀ ਹੈ, ਮੈਂ ਖੁਦ ਵੇਖੀ ਆ। ਲੋਕ ਟਰੈਕਟਰਾਂ ਤੱਕ ਵੀ ਲਾਈ ਫਿਰਦੇ ਆ। ਪੰਜਾਬ ਦੇ ਵਿੱਚ ਤੇ ਕਦੇ ਨਹੀਂ ਮੈਂ ਅਸੀਂ ਕੋਈ ਸਮੱਸਿਆ ਵੇਖੀ, ਤੇ ਬਾਹਰ ਦੀ ਹੋਵੇ ਮੈਨੂੰ ਪਤਾ ਨਹੀਂ ਹੈ। ਤੁਸੀਂ ਖਬਰ ਦਾ ਕੋਈ ਲਿੰਕ ਭੇਜ ਦਿਓ, ਫਿਰ ਹੀ ਕੋਈ ਟਿੱਪਣੀ ਆਪਾਂ ਕਰ ਸਕਦੇ ਹਾਂ ਕਿ ਕੀ ਵਾਪਰਿਆ ਐਕਚੁਅਲ ਦੇ ਵਿੱਚ। ਜੀ, ਉੱਦਾਂ ਵੈਸੇ ਮਿੰਟੂ ਜੀ ਇੱਦਾਂ ਕਾਫੀ ਵਾਰੀ ਇੱਦਾਂ ਦੀਆਂ ਤਸਵੀਰਾਂ ਨੂੰ ਲੈ ਕੇ ਕਿਸੇ ਨੂੰ ਏਅਰਪੋਰਟ ਤੋਂ ਫੜ ਲਿਆ ਜਾਂਦਾ ਸੀਗਾ। ਕਦੀ ਇਹ ਸਾਰੀਆਂ ਚੀਜ਼ਾਂ ਦੇਖੀਆਂ ਤੇ ਜਾਂਦੀਆਂ, ਕਿਉਂਕਿ ਆਪਾਂ ਦੇਖਦੇ ਹੀ ਹਾਂ। ਦੇਖੋ ਰਾਜ ਕਰਨਵੀਰ ਸਿੰਘ ਜੀ, ਉਹ ਤਾਂ ਇੱਥੇ ਸਾਹਿਤ ਰੱਖਣ ਦੇ ਦੋਸ਼ ਹੇਠ ਉਮਰ ਕੈਦ ਤੱਕ ਹੋਈ ਗਈ ਆ। ਮੈਂ ਉਹਨਾਂ ਚੀਜ਼ਾਂ ਨੂੰ ਡਿਨਾਈ ਨਹੀਂ ਕਰਦਾ ਕਿਰਪਾ ਕਰਕੇ, ਪਰ ਮੇਰਾ ਜਿਹੜਾ ਫਰਜ਼ ਆ ਉਹ ਇਹ ਆ ਕਿ ਜਦ ਤੱਕ ਮੈਂ ਕੋਈ ਚੀਜ਼ ਪੜ੍ਹੀ ਨਹੀਂ, ਜਦ ਤੱਕ ਕੋਈ ਕਿਸੇ ਚੀਜ਼ ਦੀ ਪੁਸ਼ਟੀ ਨਹੀਂ ਹੁੰਦੀ, ਮੈਂ ਉਹਦੀ ਖਾਸ ਤੌਰ ਤੇ ਕੋਈ ਟੀਕਾ ਟਿੱਪਣੀ ਕਰਾਂ, ਉਹ ਸਿਧਾਂਤਕ ਤੌਰ ਤੇ ਠੀਕ ਨਹੀਂ ਹੈ। ਇਹ ਸਮੱਸਿਆ ਆਉਂਦੀ ਆ, ਮੈਂ ਇਸ ਗੱਲ ਨਾਲ ਮੁਤਫਿਕ ਆ, ਸਹਿਮਤ ਆ, ਪਰ ਤਸਵੀਰ ਕੀ ਕਰ ਦੋਗੀ? ਕੋਈ ਟੀ-ਸ਼ਰਟ ਤੇ ਲਾਈ ਫਿਰੇ, ਕੋਈ ਘਰ ਚ ਲਾਈ ਫਿਰੇ, ਔਰ ਇੱਥੇ ਵਿਕਦੀਆਂ ਤਸਵੀਰਾਂ, ਕੀ ਫਰਕ ਪੈਂਦਾ? ਪੋਸਟਰ, ਤਸਵੀਰਾਂ, ਯਾਰ ਇਹ ਕਿਹੜੀ ਗੱਲ ਆ? ਇਹ ਅੱਜ ਕਿਹੜੇ ਯੁੱਗ ਚ ਰਹਿੰਦੇ ਤੁਸੀਂ? ਮੱਧ ਯੁੱਗ ਦੇ ਜੀ ਹੋ ਕੀ ਆ? ਕੁਛ ਨਹੀਂ। ਇੱਥੇ ਇੰਟਰਨੈਟ ਤੇ ਕੀ ਕੁਛ ਪਿਆ? ਜਿਹਨੇ ਫੋਟੋ ਟੀ-ਸ਼ਰਟ ਤੇ ਲਾਈ ਆ ਉਹ ਸਮਾਰਟਫੋਨ ਚੋਂ ਵੀ ਕੱਢ ਲੂਗਾ। ਤੁਸੀਂ ਉਹਦੀ ਟੀ-ਸ਼ਰਟ ਲਵਾ ਵੀ ਲਓਗੇ ਮੰਨ ਲਓ, ਤਾਂ ਕੀ ਉਹਦੇ ਸਮਾਰਟਫੋਨ ਚੋਂ ਇੰਟਰਨੈਟ ਕੱਢ ਦਿਓਗੇ ਤੁਸੀਂ? ਉਹ ਇੰਟਰਨੈਟ ਤੇ ਵੇਖ ਲੂਗਾ, ਇੰਟਰਨੈਟ ਤੋਂ ਡਾਊਨਲੋਡ ਕਰ ਲੂਗਾ, ਉਹਦਾ ਪ੍ਰਿੰਟ ਕਰਾ ਕੇ ਘਰੇ ਲਾ ਲੂਗਾ। ਕੀ ਕਰ ਲਓਗੇ? ਕੁਛ ਨਹੀਂ ਹੈ। ਇਹ ਚੀਜ਼ਾਂ 'ਚ ਕੋਈ ਮੇਰੇ ਖਿਆਲ ਦੇ ਨਾਲ ਹੈ ਨਹੀਂ ਕੱਢਣ ਪਾਉਣ। ਜੀ, ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਭਾਜੀ ਮੇਰਾ ਇੱਕ ਕੁਐਸਚਨ ਹੈਗਾ ਆ, ਜਿਹੜੀ 에ਅਰ ਇੰਡੀਆ ਦੀ ਫਲਾਈਟ ਚੱਲ ਰਹੀਆਂ ਹੈਗੀਆਂ ਚਾਰਟਰਡ ਫਲਾਈਟ US ਨੂੰ, ਕਿ ਉਹਦੇ ਵਿੱਚ ਬੋਰਡ ਕਰਨ ਦੇ ਲਈ COVID-19 ਦੀ ਟੈਸਟ ਰਿਪੋਰਟ ਵਗੈਰਾ ਉਹਦੀ ਰਿਕੁਆਇਰਮੈਂਟ ਵੀ ਹੈਗੀ ਹੈ? ਇਹਦੇ ਬਾਰੇ ਦੇਖੋ ਇਹ ਬਾਰੇ ਤਾਂ ਤੁਸੀਂ ਇੱਧਰੋਂ ਹੀ ਪਤਾ ਕਰ ਸਕਦੇ ਹੋ, ਇਹ ਤਾਂ ਇੱਧਰੋਂ ਪਤਾ ਕਰ ਸਕਦੇ ਹੋ ਕਿ ਇੱਧਰੋਂ ਜਦੋਂ ਤੁਸੀਂ ਅਮਰੀਕ ਜੀ 에ਅਰ ਇੰਡੀਆ ਵਾਲਿਆਂ ਨੂੰ ਕਾਲ ਕੀਤੀ ਸੀ, ਉਹ ਕੀ ਆਖਦੇ ਨੇ, ਕੁਝ ਉਹਨਾਂ ਨੇ ਦੱਸਿਆ ਇਸ ਦੇ ਬਾਰੇ ਕਿ ਨਹੀਂ? ਉਹ ਮੈਂ ਆਨਲਾਈਨ ਟਿਕਟ ਬੁੱਕ ਕੀਤੀ ਆ ਤੇ ਮੈਂ ਫੋਨ ਤੇ ਰੀਚ ਕਰਨ ਦੀ ਕੋਸ਼ਿਸ਼ ਕਰ ਰਿਹਾ, ਪਰ ਕੋਈ ਕੰਟੈਕਟ ਨਹੀਂ ਬਣ ਪਾਇਆ। ਚਲੋ ਅਮਰੀਕ ਜੀ, ਚਲੋ ਪ੍ਰੋਗਰਾਮ ਹੋਣ ਦੇ 'ਚ ਤੇ ਜੇ ਕਿਸੇ ਨੂੰ ਪਤਾ ਹੋਇਆ ਉਹ ਕਾਲ ਕਰਕੇ ਦੱਸ ਦੂਗਾ, ਜੇ ਕੋਈ ਆਇਆ ਹੋਇਆ ਤਾਂ ਅਦਰਵਾਈਜ਼ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫਿਰ ਤੁਹਾਨੂੰ ਜਿਹੜਾ ਆਪਾਂ ਜ਼ਰੂਰ ਇਤਲਾਹ ਜਿਹੜੀ ਦੇਵਾਂਗੇ, ਰੇਡੀਓ ਦੇ ਉੱਤੇ ਅਨਾਉਂਸ ਆਪਾਂ ਕਰ ਦਿਆਂਗੇ ਵੀ ਇਹ ਕੋਈ ਉਹਨਾਂ ਦੀ ਜ਼ਰੂਰਤ ਹੈਗੀ ਆ ਜਾਂ ਨਹੀਂ ਹੈਗੀ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ। ਮਿਹਰਬਾਨੀ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜੁੜੇ, ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਆ ਪਹਿਲਾਂ ਤਾਂ ਭਾਜੀ ਜਿਹੜਾ ਹੁਣੇ ਕੁਐਸਚਨ ਕਰਕੇ ਹਟੇ ਨੇ ਇਹਨਾਂ ਦਾ ਮੈਂ ਆਨਸਰ ਦੇ ਦੇਵਾਂ। ਹਾਂਜੀ ਭਾਜੀ, ਅਸੀਂ ਲੇਟਲੀ ਆ ਪਿਛਲੇ ਵੀਕ ਆਪਦੇ ਘਰ ਦਾ ਮੈਂਬਰ ਭੇਜ ਕੇ ਹਟੇ ਆ ਜੀ। ਇਹਨਾਂ ਨੇ ਜਦੋਂ ਤੁਸੀਂ ਸੈਨ ਫਰਾਂਸਿਸਕੋ ਜਾਂਦੇ ਹੋ ਤਾਂ ਤੁਹਾਡਾ ਟੈਸਟ ਕਰਦੇ ਆ, ਟੈਸਟਾਂ ਦੇ ਜਦੋਂ ਦਾ ਰਿਜ਼ਲਟ ਆ ਜਾਂਦਾ ਫਿਰ ਉਹ ਜਹਾਜ਼ ਤੇ ਚਾੜਦੇ ਆ ਜੀ, ਉੱਥੇ ਜਾ ਕੇ ਵੀ ਚੈੱਕ ਕਰਦੇ, ਇੱਥੇ ਵੀ ਚੈੱਕ ਹੋਣਾ ਜੀ ਉਹ। ਅੱਛਾ, ਜਦੋਂ ਅਮਰੀਕਾ ਤੋਂ ਉੱਧਰ ਨੂੰ ਗਏ ਆ? ਹਾਂਜੀ ਹਾਂਜੀ ਹਾਂਜੀ। ਤੇ ਉਧਰੋਂ ਜਿਹੜਾ ਇੱਧਰ ਨੂੰ ਆਇਆ, ਕੋਈ ਹੈ ਤੁਹਾਡਾ ਜਾਣਕਾਰ ਜਿਹੜਾ ਉਧਰੋਂ ਇੱਧਰ ਨੂੰ ਆਇਆ, ਉੱਥੇ ਵੀ ਉਧਰੋਂ ਆਉਂਦਿਆਂ ਨੂੰ ਵੀ ਟੈਸਟ ਕਰਦੇ ਨੇ? ਉਧਰੋਂ ਹਾਂਜੀ, ਉਧਰੋਂ ਵੀ ਇੱਕ ਮੁੰਡਾ ਆਇਆ ਜੀ ਆਪਣਾ ਫਰੈਂਡ, ਉਹਦਾ ਵੀ ਉਹਨਾਂ ਨੇ ਟੈਸਟ ਨਹੀਂ ਕੀਤਾ, ਪਰ ਉਹ ਟੈਂਪਰੇਰੀ ਜਿਹਾ ਕਰਦੇ ਆ, ਟੈਂਪਰੇਚਰ ਚੈੱਕ ਕਰਦੇ ਆ, ਸਕਰੀਨਿੰਗ ਕਰਦੇ ਹੋਣੇ, ਉਹਦੀ ਵੀ ਸਕਰੀਨ। ਹਾਂਜੀ ਹਾਂਜੀ, ਉਹ ਜਾਣ ਕਿ ਬਹੁਤ ਹੀ ਜਾਣ ਕਿ ਸਮਝ ਲਓ ਵੀ ਨਾ ਮਾਤਰੀ ਆ, ਉਹ ਬਹੁਤ ਘਟੀਆ ਉਹ ਦੱਸ ਰਿਹਾ ਸੀਗਾ। ਅੱਛਾ, ਤੇ ਇਧਰੋਂ ਜਦੋਂ ਤੇ ਗੁਰਦੀਪ ਜੀ ਇੱਕ ਚੀਜ਼ ਕਲੀਅਰ ਕਰਦੇ, ਜਦੋਂ ਇਧਰੋਂ ਜਾਂਦੇ ਉਦੋਂ ਐਕਚੁਅਲ ਚ ਟੈਸਟ ਹੁੰਦਾ, ਸਵਾਬ ਟੈਸਟ ਕਰਦੇ ਆ ਜਾਂ ਕਿਹੜਾ ਐਂਟੀਬਾਡੀ ਟੈਸਟ ਕਰਦੇ ਆ? ਸਵਾਬ ਟੈਸਟ ਕਰਦੇ। ਠੀਕ ਹੈ ਜੀ। ਜੀ, ਤੇ ਆਪਣਾ ਹੁਣ ਸਵਾਲ ਵੀ ਪੁੱਛ ਲਿਓ ਜੀ। ਹਾਂਜੀ, ਸਵਾਲ ਇਹ ਆ ਭਾਜੀ, ਜਿਵੇਂ ਹੁਣ ਆਹ ਇੱਕ ਤਾਂ ਇਹਨਾਂ ਨੇ ਬਿਜਲੀ ਬੋਰਡ 'ਚ ਨਾ ਨੌਕਰੀਆਂ ਲੈਤੀਆਂ ਨੇ ਜੇ ਦੀਆਂ, ਹੋਰ ਵੀ ਥੋੜੇ ਘਣੇ ਅਫਸਰ ਰੱਖੇ ਨੇ, ਉਹਦੇ ਵਿੱਚ 10% ਇਹਨਾਂ ਨੇ ਰੱਖੇ ਨੇ ਕਾਂਗਰਸ ਸਰਕਾਰ ਨੇ ਇਹਨਾਂ ਦੇ ਪੰਜਾਬ ਦੇ, ਬਾਕੀ ਜਿਹੜੇ ਉਹਨਾਂ ਦੇ 90% ਜਾਂ 80% ਕਹਿ ਲਓ ਵੀ ਉਹਨਾਂ ਦੇ ਬਾਹਰਲੀ ਸਟੇਟਾਂ ਦੇ, ਕੋਈ ਹਿਮਾਚਲ ਦਾ, ਕੋਈ ਹਰਿਆਣੇ ਦਾ ਜਾਂ ਯੂਪੀ ਦੇ ਕੰਨੀ ਉਧਰੋਂ ਆਏ। ਜੇ ਹੁਣ ਆਪਾਂ ਰੌਲਾ ਤਾਂ ਪਾਉਂਦੇ ਆਪਾਂ ਨੌਕਰੀਆਂ ਦੀਆਂ, ਤਾਂ ਉਹ ਨੌਕਰੀਆਂ ਪੰਜਾਬ ਵਾਲਿਆਂ ਨੂੰ ਕਾਹਤੋਂ ਨਹੀਂ ਦੇ ਸਕਦੇ? ਇਹ ਤੇ ਹੁਣ ਜੇ ਹੁਣ ਰੱਖੀ ਨੇ ਤਾਂ ਪੰਜਾਬ ਦੇ ਐਟਲੀਸਟ ਤੁਸੀਂ ਕੋਈ ਪੱਕਾ ਆਪਦਾ ਕੋਟਾ ਤਾਂ ਰੱਖੋ ਨਾ, 30 ਜਾਂ 40%, 10%। ਹੁਣ ਆਪਣੇ ਇੱਥੇ ਜਵਾਕ ਜਿਹੜੇ ਨੇ, ਹੁਣ ਸਾਡੇ ਵੀ ਭਰਾ ਨੇ ਜਿਹੜੇ ਉੱਥੇ ਕਿੱਡੀਆਂ ਤਕੜੀਆਂ ਉੱਥੇ MSc BSc ਦੀਆਂ ਡਿਗਰੀਆਂ ਚੱਕੀ ਫਿਰਦੇ। ਹੁਣ ਬੰਦਾ ਉੱਥੋਂ ਬਾਹਰ ਨੂੰ ਨਾ ਆਵੇ ਤਾਂ ਤੁਸੀਂ ਉੱਥੇ ਨੌਕਰੀਆਂ ਨਿਕਲਦੇ, ਤੁਸੀਂ ਉਹਨਾਂ ਨੂੰ ਦੇ ਨਹੀਂ ਰਹੇ। ਰੇਲਵੇ ਦੀਆਂ ਬਿੱਲ ਉੱਥੇ ਨਿਕਲੀਆਂ ਨੇ, ਉਹ ਵੀ ਨਹੀਂ ਦਿੱਤੀਆਂ ਹੈਗੀਆਂ। ਤੇ ਇੱਕ ਮੇਰਾ ਹੋਰ ਕੁਐਸਚਨ ਆ, ਜਿਹੜਾ 2020 ਵਾਲਾ ਦੇ ਕੇ ਉਹ ਬਜ਼ੁਰਗ ਜਿਹੜੇ ਉੱਥੇ ਚੱਕੇ ਨੇ ਉਹਨਾਂ ਨੇ, ਪੁਲਿਸ ਵਾਲਿਆਂ ਨੇ, ਉਹ ਟਾਟਾ ਦਾ ਉਹਨਾਂ ਨੇ ਲਾਤਾ ਜੀ, ਉਹਨਾਂ ਦੇ ਉੱਪਰ ਸਾਲ ਉਹਦੀ ਜ਼ਮਾਨਤ ਨਹੀਂ ਹੈਗੀ। ਇੱਕ ਮੁੰਡਾ ਦਲਿਤ ਵਿਚਾਰਾ, ਉਹਦਾ ਟੀਵੀ ਵਿੱਚ ਘਰ ਦਿਖਾ ਰਹੇ ਸੀ, ਉਹਦਾ ਘਰ ਵੀ ਉਹਨਾਂ ਦਾ ਦੇਖਣ ਵਾਲਾ ਆ ਵੀ ਕਿੰਨੇ ਗਰੀਬ ਘਰੋਂ ਆ ਮੁੰਡਾ ਉਹ। ਤੁਸੀਂ ਇੱਕ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਫੈਨ ਉਹਨਾਂ ਦੇ ਲਾ ਕੇ ਜਾਂ ਉਹਨਾਂ ਦੀ ਵੀਡੀਓ ਸ਼ੇਅਰ ਕਰਤੀ ਜੀ, ਉਹਦੇ ਤੇ ਹੀ ਇਹ ਕਰੀ ਜਾਂਦਾ, ਦੱਸੋ ਕਮਾਲ ਹੋ ਗਈ। ਧੰਨਵਾਦ। ਜੇ ਵੋਟਾਂ ਦਾ ਉਹਨਾਂ ਨੂੰ ਹੱਕ ਦਿੱਤਾ, ਉਹ ਜਾ ਰਹੇ ਨੇ ਆਪਦਾ ਜਿਹੜਾ ਲਾਅ ਦੇ, ਤਾਂ ਇਹ ਵੀ ਹੁਣ ਦੇਖੋ ਬਹੁਤ ਮਾੜੀ ਗੱਲ ਆ। ਥੈਂਕ ਯੂ ਗੁਰਦੀਪ ਜੀ। ਦੇਖੋ, ਅਸੀਂ ਇਹਦੇ ਤੇ ਲਗਾਤਾਰ ਗੱਲ ਕੀਤੀ ਹੈ 3-4 ਦਿਨ UAPA ਤੇ ਸ਼ਾਇਦ ਤੁਸੀਂ ਨਹੀਂ ਸੁਣੀ। ਅਸੀਂ ਲਗਾਤਾਰ 2-3 ਦਿਨ ਗੱਲ ਕਰਦੇ ਰਹੇ ਇਹਦੇ ਤੇ। ਗਲਤ ਗੱਲ ਹੈ, ਅਸੀਂ ਖੁਦ ਇਸ ਚੀਜ਼ ਦਾ ਖੰਡਨ ਕਰਦੇ ਹਾਂ। ਠੀਕ ਹੈ ਨਾ, ਕਿ ਕੋਈ ਸਮਰਥਨ ਕਰਦਾ, ਕੋਈ ਵਿਰੋਧਤਾ ਕਰਦਾ, ਉਹ ਆਪਣੀ ਥਾਂ ਤੇ ਉਹਦੇ ਵਿਚਾਰ ਆ, ਔਰ ਵਿਚਾਰ ਦਾ ਹਮੇਸ਼ਾ ਸਨਮਾਨ ਹੋਣਾ ਚਾਹੀਦਾ। ਵਿਚਾਰਾਂ ਦਾ ਵਖਰੇਵਾ ਆਪਣੀ ਥਾਂ ਤੇ ਆ, ਪਰ ਗੱਲ ਇਹ ਆ ਕਿ ਜੇ ਮੰਨ ਲਓ ਕੋਈ ਬੰਦਾ ਕੋਈ ਲਾਲਚ ਬਸ ਕਿਸੇ ਤੋਂ ਲਵਾ ਲੈਂਦਾ ਪੋਸਟਰ, ਉਹ ਵੀ ਕੋਈ ਫਰਕ ਨਹੀਂ ਹੈ। ਜੇ ਕੋਈ ਅਣਜਾਣਤਾ ਚਲਾ ਲੈਂਦਾ, ਉਹਦਾ ਵੀ ਕੋਈ ਫਰਕ ਨਹੀਂ। 100 ਕੇਸ ਆ ਇਸ ਤਰ੍ਹਾਂ ਦਾ, ਤੁਹਾਡੀ ਨਜ਼ਰ 'ਚ ਪਤਾ ਨਹੀਂ ਕਿੰਨੇ ਹੋਣਗੇ, ਪਰ 100 ਦੇ ਕਰੀਬ ਆ। ਮੈਂ ਹੁਣੇ ਇੱਕ ਟੈਲੀਵਿਜ਼ਨ ਚੈਨਲ ਤੋਂ ਆਇਆ ਵਾਂ ਡਿਬੇਟ 'ਚੋਂ, ਉੱਥੇ ਨਾਲ ਸਾਡੇ ਇੱਕ ਸੀਨੀਅਰ ਐਡਵੋਕੇਟ ਸਨ ਨਵਕਿਰਨ ਸਿੰਘ ਜੀ, ਉਹ ਦੱਸ ਰਹੇ ਸੀਗੇ ਕਿ 100 ਦੇ ਕਰੀਬ ਹੈ। ਧਰਮਵੀਰ ਗਾਂਧੀ ਜੀ ਵੀ ਦੱਸ ਰਹੇ ਸੀਗੇ। ਸੋ ਇਹ ਮਾਮਲੇ ਬਹੁਤ ਗਲਤ ਹੈ, ਬਹੁਤ ਗਲਤ ਹੈ। ਕਿਉਂਕਿ ਦੇਖੋ, ਛੋਟੇ ਜਿੱਦਾਂ ਹੁਣ ਲਾ ਲਓ ਕੋਈ 20 ਸਾਲ ਦਾ ਕੋਈ ਬੱਚਾ, 18 ਸਾਲ ਦਾ, ਆਪਣੇ ਲਈ ਤਾਂ ਬੱਚਾ ਹੀ ਆ। ਚਲੋ, ਜੇ ਕੋਈ ਗਲਤੀ ਕਰਦਾ ਤੇ ਉਹਨੂੰ ਸਮਝਾਇਆ ਜਾ ਸਕਦਾ। ਜੇ ਉਹ ਅਣਜਾਣਪੁਣੇ 'ਚ ਗਲਤੀ ਕਰ ਰਿਹਾ ਕਿ ਨਹੀਂ ਯਾਰ ਇਹ ਗਲਤ ਆ, ਇੱਥੋਂ ਦੇ ਸੰਵਿਧਾਨ ਦੇ ਮੁਤਾਬਕ ਜਾਂ ਕਾਨੂੰਨ ਦੇ ਮੁਤਾਬਕ ਇਸ ਤਰ੍ਹਾਂ ਗਲਤ ਆ, ਉਹਦੇ ਖਾਨੇ 'ਚ ਬਿਠਾਓ। ਇਹ ਚੀਜ਼ਾਂ ਗਲਤ ਨੇ, ਇਹ ਨਹੀਂ ਹੋਣੀਆਂ ਚਾਹੀਦੀਆਂ।
ਤਾਂ ਖੈਰ ਦੂਜੀ ਗੱਲ ਜਿਹੜੀ ਤੁਸੀਂ ਨੌਕਰੀਆਂ ਦੀ ਕੀਤੀ ਆ, ਅਸੀਂ ਤਾਂ ਬੜੇ ਚਿਰ ਤੋਂ ਰੌਲਾ ਪਾਉਣੇ ਆ ਜੀ। ਹਾਲਾਂਕਿ ਮੈਂ ਸਪਸ਼ਟ ਕਰ ਦੇਵਾਂ, ਮੈਂ ਖਿੱਤਾਵਾਦ, ਖੇਤਰਵਾਦ, ਭਾਸ਼ਾਵਾਦ ਇਹਨਾਂ ਚੀਜ਼ਾਂ ਦੇ ਵਰਖਲਾਫ ਆ ਕਿ ਮੌਕਾ ਜਿਹੜਾ ਸਭ ਨੂੰ ਮਿਲਣਾ ਚਾਹੀਦਾ। ਹਰਿਆਣੇ ਨੇ ਜੋ ਕੀਤਾ ਕਿ ਨਿੱਜੀ ਸੈਕਟਰ ਦੇ ਵਿੱਚ ਹੁਣ 70% ਰਾਖਵਾਂਕਰਨ ਕਰ ਦਿੱਤਾ। ਕੀ ਗੱਲ ਆ ਕਿ ਕੱਲ ਨੂੰ ਫਿਰ ਸਾਡੇ ਵੀ ਕਰ ਸਕਦੇ ਕਿ ਕਾਰਖਾਨਿਆਂ ਦੇ ਵਿੱਚ ਬਈ ਇੰਨੇ % ਸਾਡੇ ਹੋਣਗੇ ਪਹਿਲਾਂ, ਤੇ 50% ਤੁਹਾਡੇ ਜਾਂ 50% ਸਾਡੇ, ਉਸ ਤੋਂ ਬਾਅਦ ਫਿਰ ਵੇਖਾਂਗੇ ਕੀ ਬਣਦਾ। ਤਾਂ ਉਹ ਤਾਂ ਫਿਰ ਸਾਰੀਆਂ ਸਟੇਟਾਂ ਜੇ ਇਸ ਤਰ੍ਹਾਂ ਕਰਨਗੀਆਂ ਤਾਂ ਬਹੁਤ ਔਖਾ ਹੋ ਜਾਏਗਾ। ਖਾਸ ਤੌਰ ਤੇ ਜਿਹੜਾ ਗਰੀਬ ਗੁਰਬਾ ਵਿਚਾਰਾ ਦੂਜੀਆਂ ਸਟੇਟਾਂ 'ਚ ਰਹਿੰਦਾ, ਸਾਨੂੰ ਉਹਨਾਂ ਨੂੰ ਵੀ ਸੋਚਣਾ ਪਊਗਾ ਨਾ, ਕਿਉਂਕਿ ਬਾਬੇ ਨਾਨਕ ਦੇ ਅਸੀਂ ਹੈਗੇ ਆ ਪੈਰੋਕਾਰ, ਸਾਨੂੰ ਸਾਰਿਆਂ ਦੀ ਰੋਜੀ ਰੋਟੀ ਦਾ ਖਿਆਲ ਕਰਨਾ ਪਊ। ਪਰ ਜਿਹੜਾ ਹੱਕ ਆ, ਮਤਲਬ ਕਿ ਸਰਕਾਰੀ ਨੌਕਰੀਆਂ 'ਚ ਜੋ ਹੱਕ ਬਣਦਾ ਮੂਲ ਜਿਹੜੇ ਇੱਥੋਂ ਦੇ ਲੋਕ ਆ ਉਹਨਾਂ ਦਾ, ਉਹ ਬਿਲਕੁਲ ਝਬੂਟੀ ਜਿਹੜੀ ਵੱਜ ਰਹੀ ਉਹ ਗਲਤ ਆ। ਔਰ ਇਹ ਜਿਹੜੀ ਤੁਸੀਂ ਖਬਰ ਕੋਟ ਕੀਤੀ ਹੈ, ਇਹਦੇ 'ਚ 500 ਬੰਦਾ ਭਰਤੀ ਕੀਤਾ ਸੀ, 500 ਚੋਂ ਮੇਰੇ ਖਿਆਲ ਦੇ ਨਾਲ 100 ਜਿਹੜਾ ਆ ਉਹ ਹਾਲ ਦੀ ਘੜੀ ਬਾਹਰ ਲਾਵਾ। ਤੇ ਇਹਦੀ ਤਾਜ਼ਾ ਮੈਂ ਅਪਡੇਟ ਤੁਹਾਨੂੰ ਦੇ ਦੇਵਾਂ, ਚੀਫ ਮਿਨਿਸਟਰ ਨੇ ਇਹਦੀ ਸਾਰੀ ਫਾਈਲ ਜਿਹੜੀ ਉਹ ਤਲਬ ਕਰ ਲਈ ਆ। ਇਹਦਾ ਮਤਲਬ ਕਿ ਇਹ ਮਾਮਲਾ ਜਿਹੜਾ ਤਾਂ ਤੱਕ ਜਾਊਗਾ। ਔਰ ਇਸ ਤੋਂ ਇਲਾਵਾ ਮੈਂ ਖੁਦ ਜਦੋਂ ਪ੍ਰਿੰਟ ਮੀਡੀਆ 'ਚ ਸੀਗਾ, ਮੈਂ ਖੁਦ ਪ੍ਰਕਾਸ਼ ਸਿੰਘ ਬਾਦਲ ਨੂੰ ਸਵਾਲ ਵੀ ਕੀਤਾ ਸੀ, ਕਿਉਂਕਿ ਮੇਰੇ ਸੋਰਸਸ ਸੀਗੇ ਜਿਹੜੇ ਪੁਲਿਸ ਦੇ ਵਿੱਚ, ਉਹਨਾਂ ਨੇ ਦੱਸਿਆ ਸੀਗਾ ਕਿ 300 ਬੰਦਾ ਉਹਦੇ 'ਚ ਕੁਛ DSP ਸੀਗੇ, ਕੁਛ ਥਾਣੇਦਾਰ ਸੀਗੇ, SI, ਕੁਛ ਹੌਲਦਾਰ ਜਿਹੜੇ ਕਿ PPR ਦੇ ਮੁਤਾਬਕ ਰੱਖੇ ਨਹੀਂ ਜਾ ਸਕਦੇ, ਉਹ ਰੱਖੇ। ਔਰ ਉਹਨਾਂ 'ਚ ਬਹੁਤ ਸਾਰੇ ਬੰਦੇ ਉਸ ਸਮੇਂ CM ਸਿਕਿਉਰਿਟੀ 'ਚ ਚੱਲਦੇ ਸੀ। ਉਹ ਮੇਰੇ ਵੱਲ ਆਨੇ ਕੱਢ ਦਿੰਦੇ ਸੀ ਬਾਅਦ ਦੇ ਵਿੱਚ ਕਿ ਤੂੰ ਸਵਾਲ ਕਾਹਤੋਂ ਕੀਤਾ। ਮੈਂ ਕਿਹਾ ਹੁਣ ਸਵਾਲ ਮੇਰਾ ਫਰਜ਼ ਹੈ, ਸਵਾਲ ਹੀ ਕਰੂੰ, ਹੁਣ ਮੈਂ ਬਵਾਲ ਥੋੜੀ ਕਰਨ ਜੋਗਾ, ਹੋਰ ਮੈਂ ਕੋਈ ਹੁਣ ਉੱਥੇ ਨਾਟਕ ਥੋੜੀ ਕਰਨ ਗਿਆ, ਸਵਾਲ ਹੀ ਕਰੂੰਗਾ। ਸੋ ਇਹ ਚੀਜ਼ਾਂ ਚੱਲਦੀਆਂ ਨੇ, ਇਹ ਗਲਤ ਨੇ। ਹਾਲਾਂਕਿ ਮੈਂ ਸਪਸ਼ਟ ਕਰ ਦੇਵਾਂ ਕਿ ਬਰਾਬਰ ਮੌਕੇ ਜਿਹੜੇ ਆ ਜੇ ਕਾਨੂੰਨ ਤੁਹਾਨੂੰ ਦਿੰਦਾ ਤਾਂ ਦੂਜਿਆਂ ਨੂੰ ਵੀ ਹੋਣੇ ਚਾਹੀਦੇ ਆ, ਬਟ ਇਹ ਨਹੀਂ ਹੈ ਕਿ ਜਿਹੜਾ ਮੂਲ ਬੰਦੇ ਦਾ ਬਸ਼ਿੰਦੇ ਦਾ ਹੱਕ ਆ ਉਹ ਤੁਸੀਂ ਇਸ ਤਰ੍ਹਾਂ ਚੋਰ ਮੋਰੀ ਰਾਹੀਂ ਦੇ ਦਿਓ ਕਿਸੇ ਹੋਰ ਨੂੰ। ਜੀ ਜੀ, ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਸੁਖਦੇਵ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਸੁਖਦੇਵ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਮਿੰਟੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਉਹ ਮੈਂ ਉਹ ਲੈਣੀ ਸੀ ਅਪਡੇਟ ਉਹਦੀ ਸੈਣੀ ਦੀ, ਵੀ ਕੀ ਬਣਿਆ। ਹੁਣ ਕਹਿੰਦੇ CBI ਕਹਿੰਦੀ ਅਸੀਂ ਇਨਕੁਆਇਰੀ ਕਰਨੀ, ਸੈੱਟ ਦੀ ਠੀਕ ਨਹੀਂ। ਮੇਰਾ ਖਿਆਲ ਹੈ ਤਾਰਾਂ ਤਾਂ ਉੱਪਰੋਂ ਹੀ ਹਿਲਦੀਆਂ, ਉਧਰੋਂ ਸੈਂਟਰ ਵੱਲੋਂ। CBI ਵਾਲਾ ਤਾਂ ਕੋਈ ਮਸਲਾ ਨਹੀਂ ਹੈਗਾ, ਉਹਦਾ ਸੈਣੀ ਵਾਲੇ ਮਸਲੇ ਕੋਈ ਨਹੀਂ ਹੈਗਾ ਨਾ ਜੀ। ਉਹ ਕਹਿੰਦੇ ਬੇਅਦਬੀ ਵਾਲੇ ਮਾਮਲੇ। ਹਾਂਜੀ, ਤੇ ਆਪਣਾ ਜਾਂ ਫਿਰ ਮੈਨੂੰ ਗਲਤ ਇਨਫੋਰਮੇਸ਼ਨ, ਮੇਰਾ ਮਤਲਬ ਹੈ ਵੀ ਜਿਹੜਾ ਇਹ ਕਲੀਅਰ ਨਹੀਂ ਹੈਗਾ ਆਪਣਾ ਕੈਪਟਨ ਸਾਹਿਬ, ਕਿਉਂਕਿ ਇਹਨੇ ਰਵੀ ਸਿੱਧੂ ਨੂੰ ਤਾਂ 6 ਮਹੀਨਿਆਂ 'ਚ ਹੀ ਬੰਨ੍ਹਤਾ ਸੀ ਉਦੋਂ। ਮੈਨੂੰ ਲੱਗਦਾ ਨਹੀਂ, ਕਿਉਂਕਿ ਇਹਨਾਂ ਦਾ ਪਤੀ ਪਤਨੀ ਦਾ ਜਿੰਨਾ ਚਿਰ ਰਿਸ਼ਤਾ ਟੁੱਟਦਾ ਨਹੀਂ ਨਾ, ਇਹ ਮੇਰਾ ਖਿਆਲ ਹੈ ਸੈਂਟਰ ਤੱਕ ਹੈਗੀ ਹੈ ਜੀ, ਹਾਈ ਲੈਵਲ ਦੀ ਇਨਕੁਆਇਰੀ ਆ। ਉਹ ਬਲਤੇਜ ਪੰਨੂ ਸਾਹਿਬ ਨਾਲ ਮੇਰਾ ਮਹੀਨੇ ਕੁ ਪਹਿਲਾਂ ਗੱਲ ਹੋਈ ਸੀ, ਮੈਂ ਕਿਹਾ ਪੰਨੂ ਸਾਹਿਬ ਇਹ ਕੁਛ ਨਹੀਂ, ਸੈਣੀ ਨੂੰ ਕੁਛ ਨਹੀਂ ਹੁੰਦਾ, ਤੁਸੀਂ ਇੱਥੇ ਹੀ ਦੇਖ ਲਿਓ, 40-50 ਸਾਲ ਹੋ ਗਏ ਸਾਨੂੰ ਦੇਖਦਿਆਂ ਨੂੰ। ਤੇ ਸੈਣੀ ਫਸਦਾ ਤਾਂ ਬਾਦਲ ਫਸਦੇ ਆ, ਉਹਦੇ ਨਾਲ ਹੋਰ ਬਹੁਤ ਵੱਡੇ ਫਸਣੇ ਆ। ਇਹ ਕੁਛ ਨਹੀਂ ਹੋਣਾ ਮੇਰੇ ਹਿਸਾਬ ਦੇ ਨਾਲ, ਬਾਕੀ ਤੁਹਾਨੂੰ ਪਤਾ ਜ਼ਿਆਦਾ। ਧੰਨਵਾਦ, ਥੈਂਕ ਯੂ ਜੀ। ਨਹੀਂ ਜੀ, ਇਹ ਸੈਣੀ ਵਾਲਾ ਮਸਲਾ ਨਹੀਂ ਹੈ, ਤੇ ਬੇਅਦਬੀਆਂ ਦਾ ਮਸਲਾ ਵਾ, ਜਿਹਦੇ ਵਿੱਚ ਇਹ ਹੁਣ ਭੰਬਲ ਪੁਲਸਾ ਕ੍ਰੀਏਟ ਹੋ ਗਿਆ। ਫਿਰ ਕਿ CBI ਕਹਿੰਦੀ ਆ ਕਿ ਮਾਮਲਾ ਸਾਡੇ ਕੋਲ ਸਾਡਾ ਬਣਦਾ, ਸਾਡੀ ਪੈਂਡਿੰਗ ਪਈ ਆ ਪਟੀਸ਼ਨ ਸੁਪਰੀਮ ਕੋਰਟ 'ਚ ਇੱਧਰੇ ਪਈ ਆ। ਬਾਕੀ ਗੱਲ ਜਿਹੜੀ ਆ ਕਿ ਸੈਣੀ ਨੂੰ ਤੇ ਹੁਣ ਦੇਖੋ ਕੈਂਚੀ ਇਹਨਾਂ ਨੇ ਮਾਰੀ ਸੀਗੀ, 302 ਦੀ ਧਾਰਾ ਲਾਈ ਆ, ਪਰ ਉਹ ਹੁਣ ਗੱਲ ਇੱਥੋਂ ਵੀ ਗਾਂ ਤਾਂ ਤੱਕ ਚਲੇ ਜਾਂਦੀ ਹੈ। ਇਹੋ ਜਿਹੇ ਬੰਦਿਆਂ ਨੂੰ ਸਟੇਟ ਹੈ ਜਿਹੜਾ ਹਮੇਸ਼ਾ ਸ਼ੈਲਟਰ ਕਰਦਾ ਆ, ਬਹੁਤ ਔਖਾ। ਪਰ ਗੱਲ ਇਹ ਆ ਕਿ ਚਲੋ ਇਹ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਵਿੱਚ ਗੈਰਤਮੰਦ ਲੋਕ ਆ, ਸਾਡੇ ਵਿੱਚ ਜੁਝਾਰੂ ਲੋਕ ਆ, ਜਿਹੜੇ ਤਮਾਮ ਤਰ੍ਹਾਂ ਦੀਆਂ ਮੁਸ਼ਕਲਾਤਾਂ ਦੇ ਸਾਹਮਣੇ, ਤਮਾਮ ਤਰ੍ਹਾਂ ਦੇ ਦਬਾਵਾਂ ਦੇ ਸਾਹਮਣੇ ਖੜੇ ਰਹੇ ਆ, ਲੜਾਈ ਲੜੀ ਇਨਸਾਫ ਵਾਸਤੇ। ਮੁਲਤਾਨੀ ਜੀ ਦੇ ਜਿਹੜੇ ਪਰਿਵਾਰ ਵਾਲੇ ਆ, ਦੇਖੋ ਕਿੰਨਾ ਪੜ੍ਹਿਆ ਲਿਖਿਆ, ਕਿੰਨਾ ਤਾਂ ਤੱਕ ਗਿਆ ਪਰਿਵਾਰ ਸੀਗਾ, ਔਰ ਕਿਹੜੇ ਦੁੱਖਾਂ 'ਚ ਪਿਆ, ਕਿਹੜੇ ਬਘਿਆੜਾਂ ਦੇ ਵੱਸ ਪਿਆ, ਪਰ ਫਿਰ ਵੀ ਡੋਲੇ ਨਹੀਂ ਯਾਰ, ਇੱਥੋਂ ਤੱਕ ਆ ਗਏ। ਸਾਡੇ ਵੀ ਇਹ ਇੱਕ ਘੱਟੋ ਘੱਟ ਰਾਹਤ ਆ, ਅੰਸ਼ਿਕ ਰਾਹਤ ਆ ਕਿ ਸਾਡੇ ਵਿੱਚ ਇਹੋ ਜਿਹੇ ਲੋਕ ਮੌਜੂਦ ਆ ਜਿਹੜੇ ਵਿਕੇ ਨਹੀਂ, ਟਿਕੇ ਰਹੇ ਆ, ਜਿਹੜੇ ਖੜੇ ਰਹੇ ਆ ਕਿ ਹਾਂ ਕੁਝ ਵੀ ਹੋ ਜਾਵੇ ਅਸੀਂ ਇਨਸਾਫ ਲਈ ਲੜਨਾ। ਠੀਕ ਆ, ਇਨਸਾਫ ਨਹੀਂ ਮਿਲਿਆ, ਸਟੇਟ ਨਹੀਂ ਦੇ ਰਹੀ ਜਾਂ ਕੋਈ ਕਮੀਆਂ ਪੇਸ਼ੀਆਂ ਨੇ, ਵੱਖਰੀ ਗੱਲ ਆ, ਬਟ ਇੱਕ ਜਜ਼ਬਾ ਜੁਝਾਰੂਪੁਣੇ ਦਾ ਉਹ ਤੇ ਹੈ ਨਾ, ਚਾਹੇ ਪੀੜਤੀ ਆ ਅਸੀਂ। ਖੈਰ ਮੇਰੇ ਖਿਆਲ ਦੇ ਨਾਲ ਇਹ ਚੀਜ਼ ਸਾਡੇ ਵਾਸਤੇ ਥੋੜੀ ਜਿਹੀ ਲਾਹੇਵੰਦ, ਥੋੜੀ ਜਿਹੀ ਰਾਹਤ ਦਿੰਦੀ ਹੈ ਕਿ ਸਾਡੇ 'ਚ ਸਾਰੇ ਲੋਕ ਬਕਾਊ ਨਹੀਂ, ਸਾਰੇ ਡਰਨ ਵਾਲੇ ਨਹੀਂ, ਸਾਰੇ ਝੁਕਣ ਵਾਲੇ ਨਹੀਂ ਹੈ।
ਜੀ ਅਗਲੇ ਕਾਲਰ ਨੇ ਅਮਨਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੈਂ ਪੁੱਛਣਾ ਸੀਗਾ ਜੀ, ਜਿਹੜਾ ਨਵਜੀਤ ਗੁੱਗੂ ਜਿਹੜਾ ਹੈਗਾ ਕਮਿਊਨਿਟੀ ਕਲੱਬ ਵਾਲਾ, ਉਹਦੇ ਉੱਤੇ ਜਿਹੜੇ ਕੇਸ ਦਰਜ ਕੀਤੇ, ਉਹਨੂੰ ਅਰੈਸਟ ਕੀਤਾ ਗਿਆ ਹੈ, ਕੀ ਦੱਸ ਸਕਦੇ ਹੋ ਕਿ ਕੀ ਮਸਲਾ ਸੀਗਾ ਤੇ ਇਹਦੇ ਵਿੱਚ ਕੀ ਬਣਿਆ ਅੱਗੇ ਜੀ? ਦੇਖੋ, ਨਵਤੇਜ ਗੁੱਗੂ ਦਾ ਜਿਹੜਾ ਰੌਲਾ ਇਹ ਸੀਗਾ ਕਿ ਕੁਝ ਸਮਾਂ ਪਹਿਲਾਂ ਡਕੈਤੀ ਹੋਈ ਸੀ ਦੀਨਾਨਗਰ ਦੇ ਵਿੱਚ, ਔਰ ਉਸ ਮਾਮਲੇ ਦੇ ਵਿੱਚ ਜਿਹੜਾ ਅਕਿਊਜ਼ਡ ਸੀਗਾ ਕਥਿਤ ਤੌਰ ਤੇ, ਉਹਦੀ ਕੋਈ ਐਕਸੀਡੈਂਟਲ ਮਾਮਲੇ 'ਚ ਕੋਈ ਫ੍ਰੈਕਚਰਿੰਗ ਹੋ ਗਈ, ਉਹਨੂੰ ਲਿਆਂਦਾ ਗਿਆ ਸੀ ਇੱਥੇ। ਤੇ ਇਹਨਾਂ ਨੂੰ ਨਹੀਂ ਸੀ ਪਤਾ, ਇਹ ਤਾਂ ਕਹਿੰਦੇ ਕਿ ਸਾਨੂੰ ਨਹੀਂ ਸੀ ਪਤਾ, ਅਸੀਂ ਮੁੜ ਕੇ ਕਿਉਂਕਿ ਦੀ ਸਥਿਤੀ ਥੋੜੀ ਜਿਹੀ ਡਾਮਾਡੋਲ ਸੀਗੀ, ਅਸੀਂ ਉਹਨੂੰ ਗਾਂਹ ਕਰ ਦਿੱਤਾ। ਹਾਂ, ਸਾਡੀ ਐਂਬੂਲੈਂਸ ਗਈ ਆ, ਉਹਨੂੰ ਗਾਂਹ ਛੱਡ ਆਈ ਆ, ਗੱਲ ਖਤਮ ਹੈ। ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਸੀਗੀ ਦੀਨਾਨਗਰ ਦੀ, ਉਹ ਇਨਵੈਸਟੀਗੇਸ਼ਨ ਕਰਦੀ ਇੱਥੇ ਤੱਕ ਆ ਗਈ, ਤੇ ਜਿਹੜੀ ਲੋਕਲ ਪੁਲਿਸ ਸੀ ਉਹ ਵੀ ਜਾ ਵੜੀ ਹਸਪਤਾਲ ਦੇ ਵਿੱਚ। ਤੇ ਉਦੋਂ ਇਹਨਾਂ ਦੀ ਆਪਸ ਦੇ ਵਿੱਚ ਹੋਈ ਆ ਥੋੜੀ ਤਲਕ ਕਲਾਮੀ। ਉਸ ਤੋਂ ਬਾਅਦ ਜਿਹੜਾ ਥਾਣੇਦਾਰ ਸੀ ਉੱਥੋਂ ਨਿਕਲ ਗਿਆ, ਮੁਖਤਿਆਰ ਸਿੰਘ ਜਿਹੜਾ SHO ਸੀਗਾ, ਉਹਨੇ ਹੁਣ ਇਹ ਖੇਡ ਦਿੱਤੀ। ਉਦੋਂ ਜਿਹੜਾ ਕੁਛ ਉਹਨਾਂ ਨੇ ਕੀਤਾ, ਉਹ ਕਹਿੰਦੇ ਕਿ ਸਾਡੀ ਡਿਊਟੀ 'ਚ ਵਿਘਨ ਪਾਇਆ, ਮਿਸਬਿਹੇਵ ਕੀਤਾ, ਉਹ ਮਾਮਲਾ ਦਰਜ ਕਰ ਲਿਆ। ਮਾਮਲਾ ਕੋਈ ਬਹੁਤਾ ਵੱਡਾ ਨਹੀਂ ਹੈਗਾ, 2-3 ਦਿਨ ਤੱਕ ਜ਼ਮਾਨਤ ਹੋ ਜੂਗੀ। ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਹਸਪਤਾਲ ਸੀਲ ਕਰ ਦਿੱਤਾ ਗਿਆ। ਉੱਥੇ ਮੈਂ ਜਾ ਕੇ ਆਉਣਾ ਜੀ, ਮੇਰਾ ਜਾਣਾ ਆਉਣਾ, ਕਿਉਂਕਿ ਸੇਵਾ ਕਰਨ ਦਾ, ਉੱਥੇ ਜਾ ਦੇਖਣ ਦਾ ਜਿਹੜਾ ਆਨੰਦ ਆਉਂਦਾ ਵੱਖਰੀ ਗੱਲ ਆ, ਕਿਉਂਕਿ ਗਰੀਬ ਜਿਹੜੇ ਆ ਉੱਥੇ ਇਲਾਜ ਕਰਵਾਉਂਦੇ ਆ ਕੇ। ਸੋ ਬਹੁਤ ਵਧੀਆ ਹਸਪਤਾਲ ਬਣਿਆ ਹੋਇਆ। ਹੁਣ ਪਤਾ ਨਹੀਂ ਕੀ ਇਹਨਾਂ ਨੂੰ ਸਮੱਸਿਆ ਹੈ ਪੁਲਿਸ ਵਾਲਿਆਂ ਨੂੰ। ਔਰ ਸੋਚਣ ਵਾਲੀ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਕੋਈ ਗੱਲਬਾਤ ਹੈ ਵੀ ਆ, ਤਾਂ ਤੁਸੀਂ ਕਿਸੇ ਬੰਦੇ ਨੂੰ ਪਿਆਰ ਦੇ ਨਾਲ, ਜਾਂ ਜੋ ਵੀ ਤੁਹਾਡਾ ਵਿਹਾਰਕ ਹੈ ਬਣਦਾ, ਪੇਸ਼ੇਵਰ ਤਰੀਕਾ ਬਣਦਾ, ਕਿਸੇ ਨੂੰ ਤੁਸੀਂ ਨੋਟਸ ਭੇਜੋ, ਸੰਮਨ ਭੇਜ ਸਕਦੇ ਹੋ ਤੁਸੀਂ ਕਿ ਆਓ ਭਾਈ ਇੱਥੇ ਆ ਕੇ ਸਫਾਈ ਦਿਓ, ਆਪਣਾ ਸਾਰਾ ਰਿਕਾਰਡ ਹੈ ਜਿਹੜਾ ਉਹ ਸਾਨੂੰ ਮੁਹੱਈਆ ਕਰਵਾਓ। ਤੇ ਇਹ ਤੇ ਮੇਰੇ ਖਿਆਲ ਦੇ ਨਾਲ ਧਾੜ ਲਿਜਾਣ ਵਾਲੀ ਕੋਈ ਗੱਲ ਹੀ ਨਹੀਂ। ਉੱਥੇ ਇੱਕ ਕਾਂਸਟੇਬਲ ਜਾਂ ਇੱਕ ਥਾਣੇਦਾਰ ਵੀ ਘੱਲਿਆ ਜਾ ਸਕਦਾ, ਕੋਈ ਵੱਡੀ ਗੱਲ ਨਹੀਂ ਹੈਗੀ। ਜੀ ਅਗਲੇ ਕਾਲਰ ਨੇ ਹਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਰਾਜਕਰਨ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਹਾਂਜੀ ਮਿੰਟੂ ਜੀ, ਕੁਐਸਚਨ ਆਹ ਹੀ ਸੀਗਾ ਜਿਹੜਾ ਭਾਈ ਸਾਹਿਬ ਨੇ ਪੁੱਛ ਲਿਆ, ਉਹ ਗੁਰਤੇਜ ਹਸਪੀਟਲ ਦਾ। ਚਲੋ ਤੁਸੀਂ ਦੱਸ ਦਿੱਤਾ, ਲੇਕਿਨ ਰੀਜ਼ਨ ਮੈਂ ਇਹ ਵੀ ਨਾਲ ਜੋੜਨਾ ਚਾਹੁੰਦਾ ਸੀਗਾ ਕਿ ਦੇਖੋ, ਉਹ ਭਾਈ ਸਾਹਿਬ ਜੋ ਹੈਗੇ ਨੇ ਬਹੁਤ ਵਧੀਆ ਕਰ ਰਹੇ ਨੇ ਜੋ ਵੀ ਕਰ ਰਹੇ ਨੇ, ਔਰ ਬੋਲਦੇ ਵੀ ਆ ਜਿੱਥੇ ਕੋਈ ਗਲਤ ਹੁੰਦਾ। ਤੇ ਉਸ ਤੋਂ ਬਾਅਦ ਮੈਂ ਦੇਖਦਾ ਕਿ ਪਬਲਿਕ ਨਹੀਂ ਆਈ, ਨਾ ਸੋਸ਼ਲ ਮੀਡੀਆ ਤੇ ਕੋਈ ਜ਼ਿਆਦਾ ਹੋਇਆ ਉਹਦੇ ਚਰਚਾ, ਤੇ ਨਾ ਹੀ ਪਬਲਿਕ ਅੱਗੇ ਆਈ ਉਹਦੇ ਹੱਕ ਦੇ ਵਿੱਚ, ਹੈ ਜਦ ਕਿ ਹੋਣਾ ਚਾਹੀਦਾ ਹੈ। ਮੈਨੂੰ ਤੇ ਏਦਾਂ ਲੱਗ ਰਿਹਾ ਕਿ ਪੁਲਿਸ ਵਾਲੇ ਜਿਹੜਾ ਤੁਸੀਂ ਦੱਸਿਆ ਵੀ ਚੱਕਰ ਪਿਆ ਸੀ ਉਹਦਾ, ਪਹਿਲਾਂ ਉਹਨਾਂ ਨੇ ਹੀ ਇੱਕ ਸਾਰਾ ਕੁਝ ਕਰਾਇਆ। ਮਿਹਰਬਾਨੀ, ਧੰਨਵਾਦ ਜੀ, ਥੈਂਕ ਯੂ ਜੀ। ਹਾਂਜੀ, ਨਹੀਂ ਦੇਖੋ, ਅੱਜ ਇਹਦੇ ਵਿੱਚ ਨਾ ਐਵੇਂ ਆਪਾਂ ਨੁਕਸ ਕੱਢੀਏ, ਮੇਰੀ ਆਦਤ ਨਹੀਂ ਹੈਗੀ, ਚੰਗੇ ਨੂੰ ਮੈਂ ਚੰਗਾ ਆਖ ਦਿੰਦਾ। ਜਿਹੜੇ ਸਾਡੇ ਚੰਗੇ ਮੀਡੀਆ ਆਊਟਲੈਟ ਆ, ਜਾਂ ਜਿਹੜੇ ਸਾਡੇ ਪੋਰਟਲ ਚੱਲਦੇ ਆ, ਜਿਹੜੇ ਬਹੁਤ ਜ਼ਿਆਦਾ ਅੱਗੇ ਆ, ਲੀਡਿੰਗ ਪੋਰਟਲ ਜਿਹਨਾਂ ਨੂੰ ਆਪਾਂ ਆਖੀਏ, ਲਾਈਕ ਜਗਬਾਣੀ, ਡੇਲੀ ਪੋਸਟ, ਸਪੋਕਸਮੈਨ ਵਗੈਰਾ, ਨਾ ਸਾਰਿਆਂ ਨੇ ਇਹ ਖਬਰ ਬਹੁਤ ਚਲਾਈ ਆ। ਸੋਸ਼ਲ ਮੀਡੀਆ ਤੇ ਟ੍ਰੈਂਡ ਤਾਂ ਨਹੀਂ ਕਰ ਸਕੀ ਭਾਜੀ, ਕਿਉਂਕਿ ਅੱਜ ਵਿਕਾਸ ਦੁਬਿਆ ਦੀ ਖਬਰ ਉਹੀ ਛਾਈ ਰਹੀ ਆ। ਸੋ ਖਬਰ ਦਾ ਮੌਸਮ ਹੁੰਦਾ। ਕਈ ਵਾਰ ਤੁਸੀਂ ਦੇਖੋਗੇ ਜਿਹੜੀਆਂ ਫਿਲਮਾਂ ਦੀਆਂ ਪ੍ਰਮੋਸ਼ਨਾਂ ਹੁੰਦੀਆਂ ਨਾ, ਉਹ ਟਾਲ ਦਿੱਤੀਆਂ ਜਾਂਦੀਆਂ ਇਹੋ ਜਿਹੇ ਮੌਕਿਆਂ ਤੇ, ਖਾਸ ਜਦੋਂ ਇਸ ਤਰ੍ਹਾਂ ਦਾ ਕੋਈ ਈਵੈਂਟ ਹੁੰਦਾ ਜਾਂ ਕੋਈ ਘਟਨਾ ਵਾਪਰ ਜਾਂਦੀ ਹੈ, ਤਾਂ ਫਿਲਮਾਂ ਦੀਆਂ ਪ੍ਰਮੋਸ਼ਨਾਂ ਤੱਕ ਟਾਲ ਦਿੱਤੀਆਂ ਜਾਂਦੀਆਂ, ਕਿਉਂਕਿ ਖਬਰਾਂ ਦੱਬੀਆਂ ਜਾਂਦੀਆਂ। ਇਹ ਸਟ੍ਰੈਟਜੀ ਤੁਹਾਨੂੰ ਦੱਸ ਰਿਹਾ ਫਿਲਮ ਇੰਡਸਟਰੀ ਦੀ ਵੀ। ਸੋ ਇਹ ਚੀਜ਼ਾਂ ਹੁੰਦੀਆਂ, ਕਈ ਵਾਰ ਵਾਪਰ ਜਾਂਦੀਆਂ, ਪਰ ਮੇਰੇ ਖਿਆਲ ਦੇ ਨਾਲ ਖੜਨਾ ਚਾਹੀਦਾ। ਔਰ ਨਿੱਜੀ ਤੌਰ ਤੇ ਮੈਂ ਤੇ ਅਪੀਲ ਕਰੂੰਗਾ ਕਿ ਇਹੋ ਜਿਹੇ ਸਮਾਜ ਸੇਵੀ ਆ ਜਿਹੜੇ, ਠੀਕ ਆ, ਜ਼ਿੰਦਗੀ 'ਚ ਕਈ ਵਾਰ ਗਲਤੀ ਵੀ ਹੋ ਜਾਂਦੀ ਆ, ਬੰਦੇ ਤੋਂ, ਕਿਉਂਕਿ ਆਪਾਂ ਆਪਣੇ ਵਰਗੇ ਵੇਖੀਏ ਨਾ ਸਾਰੇ ਜਗਤ ਨੂੰ, ਕਿ ਜੇ ਅਸੀਂ ਕਿਸੇ ਮੌਕੇ ਤੇ ਯਾਰ ਗਲਤ ਹੋ ਸਕਦੇ, ਅਗਲਾ ਵੀ ਕਿਤੇ ਗਲਤ ਹੋ ਸਕਦਾ, ਪਰ ਤੁਸੀਂ ਉਸ ਬੰਦੇ ਦੀ ਗਲਤੀ ਨੂੰ, ਮੰਨ ਲਓ ਨਵਤੇਜ ਗੁੱਗੂ ਨੇ ਇੱਕ ਟਾਈਮ ਕੋਈ ਗਲਤ, ਜਿੱਦਾਂ ਇਹ ਕਹਿੰਦੇ ਆ, ਕੁਝ ਗਲਤ ਕਰਤਾ ਤੁਹਾਡੇ ਨਾਲ ਯਾਰ, ਤਾਂ ਤੁਸੀਂ ਉਹਦੇ ਹਸਪਤਾਲ ਤੇ ਜਾ ਕੇ ਇਹ ਗੁੱਸਾ ਕੱਢ ਰਹੇ ਹੋ, ਗਰੀਬਾਂ ਦਾ ਨੁਕਸਾਨ ਕਰ ਰਹੇ ਹੋ। ਇਹ ਕਿੱਥੋਂ ਦੀ ਤੁਹਾਡੀ ਮਨੁੱਖਤਾ ਯਾਰ, ਇਹ ਕਿੱਥੋਂ ਦੀ ਤੁਹਾਡੀ ਡਿਊਟੀ ਆ? ਹਸਪਤਾਲ ਨੂੰ ਸੀਜ਼ ਕਰਨ ਨੂੰ ਕੀ ਆ? ਜੇ ਕੋਈ ਮੰਨ ਲਓ ਇੱਕ ਅੱਧਾ ਕੋਈ ਕਰੋਨਾ ਪੋਜ਼ਿਟਿਵ ਪੇਸ਼ੈਂਟ ਆ ਗਿਆ, ਹਸਪਤਾਲ ਦੇ ਵਿੱਚ ਤੇ ਆਊਗਾ ਤੁਸੀਂ ਉੱਥੇ ਦੂਰੀ ਬਣਵਾ ਲਓ, ਉੱਥੇ ਮਾਸਕ ਦਿਓ, ਜੋ ਵੀ ਤੁਸੀਂ ਪ੍ਰੀਕਾਸ਼ਨਸ ਵਰਤ ਸਕਦੇ ਹੋ ਵਰਤੋ, ਪਰ ਹਸਪਤਾਲ ਸੀਜ਼ ਕਰਨਾ, ਉੱਥੇ ਮੈਨੂੰ ਪਤਾ ਹੈ ਨਾ ਕਿ ਬਹੁਤ ਸਾਰੇ ਗਰੀਬ ਜਿਹੜੇ ਆ ਇਲਾਜ ਲੈਂਦੇ ਆ। ਔਰ ਨਵਤੇਜ ਸਿੰਘ ਗੁੱਗੂ ਦੀ ਜਿਹੜੀ ਭਾਵਨਾ ਹੈ, ਦੇਖੋ ਨਿੱਜੀ ਜ਼ਿੰਦਗੀ ਬਾਰੇ ਤੇ ਆਪਾਂ ਕਹਿੰਦੇ ਨਹੀਂ, ਪਰ ਜਿਹੜੀ ਉੱਥੇ ਭਾਵਨਾ, ਸੇਵਾ ਭਾਵ ਨਾਲ ਆਪਾਂ ਦੇਖਦੇ ਆ, ਉਹ ਤੇ ਬੜੀ ਕਮਾਲ ਦੀ ਆ।
ਜਾਓਗੇ ਤੁਸੀਂ ਤਾਂ ਉੱਥੇ ਤੇ ਬਹੁਤ ਸਕੂਨ ਮਿਲਦਾ ਕਿ ਯਾਰ ਐਸੇ ਵੀ ਸਾਡੇ ਵਿੱਚ ਲੋਕ ਆ ਜਿਹੜੇ ਆਪਣੀ ਕਰੋੜਾਂ ਦੀ ਪ੍ਰਾਪਰਟੀ ਆ ਯਾਰ, ਜਿਹੜੇ ਲੋਕ ਲੁਕਾਈ ਦੇ ਨਾਂ ਕਰ ਦਿੰਦੇ ਆ ਔਰ ਸਾਰਾ ਦਿਨ ਪੈਸੇ ਹੀ ਵੰਡੀ ਜਾਂਦੇ ਆ ਤੇ ਪਤਾ ਨਹੀਂ ਸੱਚੇ ਪਾਤਸ਼ਾਹ ਬਾਬਾ ਨਾਨਕ ਕਿੱਥੋਂ ਭੇਜਦਾ। ਇਹ ਵੀ ਕੋਈ ਅੰਤ ਨਹੀਂ ਹੈ ਤੇ ਕੋਈ ਅੰਤ ਨਹੀਂ ਉੱਥੇ ਲੈਣ ਵਾਲਿਆਂ ਦਾ, ਕੋਈ ਅੰਤ ਨਹੀਂ ਦੇਣ ਵਾਲਿਆਂ ਦਾ, ਦੇਈ ਜਾਂਦੇ ਆ, ਆਈ ਜਾਂਦਾ ਸਭ ਕੁਛ। ਜਾ ਕੇ ਅਸੀਂ ਦਵਾਈਆਂ ਨੂੰ ਰੋਂਦੇ ਆ। ਵੈਸੇ ਹੁਣ ਮੈਂ ਹੋ ਸਕਦਾ ਜੇ ਟਾਈਮ ਮਿਲਿਆ ਤੇ ਮੈਂ ਕੱਲ ਨੂੰ ਲਾਈਵ ਵੀ ਹੋਊਂਗਾ। ਉੱਥੇ ਦਵਾਈ ਜਿਹੜੀ ਆ ਨਾ, ਜੋ ਉੱਥੇ ਅੰਦਰ ਉਹ ਦਵਾਈ ਦਿੰਦੇ ਆ, ਮੈਨੂੰ ਲੱਗਦਾ ਕਿ ਮੋਦੀ ਖਾਨੇ ਵਾਲਾ ਕਨਸੈਪਟ ਤੇ ਹੋਣਾ ਆ। ਉਹਨਾਂ ਨੇ ਪਹਿਲਾਂ ਕਨਸੈਪਟ ਲਿਆ ਕੇ ਰੱਖਿਆ ਹੋਇਆ ਉੱਥੇ। ਤੁਸੀਂ ਦਵਾਈ ਲਓਗੇ ਤੇ ਮਹਿਸੂਸ ਹੀ ਨਹੀਂ ਹੁੰਦਾ ਕਿ ਅਸੀਂ ਪੈਸੇ ਖਰਚ ਰਹੇ ਹਾਂ, ਮਤਲਬ ਕਿ ਮਾਮੂਲੀ ਰੇਟਾਂ ਤੇ। ਸੋ ਇਹਦੋਂ ਵੱਧ ਕੀ ਸਹੂਲਤ ਹੋ ਸਕਦੀ ਇਲਾਕੇ ਦੇ ਲੋਕਾਂ ਵਾਸਤੇ। ਜੀ ਜੀ ਬਿਲਕੁਲ। ਤੇ ਸਮਾਂ ਆਪਣਾ ਜਿਹੜਾ ਸਮਾਪਤੀ ਤੇ ਜਾਂਦੇ ਜਾਂਦੇ ਜਿਹੜੇ ਕੁਛ ਕਾਲਰ ਜਿਹੜੇ ਆਪਾਂ ਲੈ ਲਈਏ। ਜਗਰੂਪ ਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਭਾਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਕੁਐਸਚਨ ਸੀਗਾ ਜੀ। ਉਦੋਂ ਪਹਿਲਾਂ ਮੈਂ ਇੱਕ ਅਪਡੇਟ ਦੇ ਦਿਆਂ, ਵੀਰ ਨੇ ਪੁੱਛਿਆ ਸੀ ਫਲਾਈਟ ਦੇ ਵਿੱਚ ਵੀ ਕੋਈ ਆਉਣ ਲਈ ਚੈਕਿੰਗ। ਮੇਰੇ ਹੁਣੇ 2 ਰਿਲੇਟਿਵ ਆਏ ਨੇ ਜੀ ਅਲੱਗ-ਅਲੱਗ ਦਿਨਾਂ ਦੇ ਵਿੱਚ, ਤੇ ਉਹਨਾਂ ਮੁਤਾਬਕ ਜੋ ਦੱਸਿਆ ਗਿਆ ਵੀ ਦਿੱਲੀ 에ਅਰਪੋਰਟ ਤੇ ਸਿਰਫ ਕੱਲਾ ਟੈਂਪਰੇਚਰ ਚੈੱਕ ਕਰਦੇ ਆ ਜੀ, ਹੋਰ ਕੋਈ ਉੱਥੇ ਐਕਸਟਰਾ ਚੀਜ਼ ਨਹੀਂ ਹੋਈ। ਤੇ ਸਨ ਫਰਾਂਸਿਸਕੋ 에ਅਰਪੋਰਟ ਤੇ ਵੀ ਕੋਈ ਵੱਖਰੀ ਚੈਕਿੰਗ ਕਰੋਨਾ ਨੂੰ ਲੈ ਕੇ ਨਹੀਂ ਹੋਈ। ਬਟ ਜ਼ਿਆਦਾ ਜਿਹੜੀ ਚੀਜ਼ ਪੁੱਛੀ ਗਈ ਆ ਉਹ ਜ਼ਿਆਦਾ ਸੀਡਸ ਬਾਰੇ ਪੁੱਛਿਆ ਗਿਆ, ਜੀਰੇ ਬਾਰੇ, ਵੀ ਇਦਾਂ ਦੀਆਂ ਕੋਈ ਚੀਜ਼ਾਂ ਤਾਂ ਨਹੀਂ, ਉਹਨਾਂ ਨੂੰ ਬਹੁਤ ਜ਼ਿਆਦਾ ਚੈਕਿੰਗ ਕਰ ਰਹੇ ਸੀ। ਤੇ ਇੱਕ ਜਿਹੜੀ ਚੀਜ਼ ਹੈਗੀ ਆ ਜੀ ਵੀ ਸਰਵਿਸ ਬਹੁਤ ਜ਼ਿਆਦਾ ਮਾੜੀ ਸੀਗੀ। ਵਿੱਚ ਖਾਣ ਪੀਣ ਨੂੰ ਤੁਹਾਨੂੰ ਪੈਕੇਟ ਹੀ ਤੁਹਾਡੀ ਸੀਟ ਤੇ ਮਿਲਿਆ ਵਾ, ਤੇ ਹੋਰ ਜਿੰਨੇ ਵੀ ਬੰਦੇ ਆਏ ਦੱਸਦੇ ਆ ਤੁਸੀਂ ਆਪਣਾ ਖਾਣ ਪੀਣ ਨਾਲ ਵੀ ਲਿਆ ਸਕਦੇ ਹੋ ਜੀ। ਇਹ ਤਾਂ ਸੀਗੀ ਜਾਣਕਾਰੀ। ਥੈਂਕ ਯੂ ਜੀ। ਤੇ ਮਿੰਟੂ ਵੀਰ ਜੀ ਇੱਕ ਕੁਐਸਚਨ ਹੈਗਾ ਜੀ। ਪਿਛਲੇ ਦਿਨੀ ਆਪਾਂ ਦੇਖਿਆ ਸਾਡੇ ਪੰਜਾਬ ਦੇ ਮੁੰਡੇ ਸ਼ਹੀਦ ਹੋਏ ਨੇ, ਤੇ ਜਦੋਂ ਕਾਰਗਿਲ ਦੀ ਲੜਾਈ ਹੋਈ ਆ ਉਹਦੇ ਵਿੱਚ ਵੀ 33% ਸ਼ਹੀਦੀਆਂ ਹੋਈਆਂ ਨੇ ਪੰਜਾਬ ਦੇ ਮੁੰਡਿਆਂ ਦੀਆਂ। ਤੇ ਹੁਣ ਵੀ ਜੇ 20 ਸ਼ਹੀਦ ਹੋਏ ਆ ਉਹਨਾਂ ਚੋਂ 4 ਪੰਜਾਬ ਦੇ ਸੀਗੇ ਸਿੰਘ, ਤਾਂ ਕਹਿ ਲਓ 20%। ਜਿਹੜੀ ਅੱਜ ਸਾਡੇ ਪੰਜਾਬ ਦੀ ਭਰਤੀ ਆ ਉਹ ਹੁਣ ਪਿਛਲੇ ਦਿਨੀ ਸੁਣਨ ਚ ਆਇਆ ਸੀ ਕਿ 6 ਯੂਨਿਟ ਪੰਜਾਬ ਦੇ ਮੇਰੇ ਖਿਆਲ 6 ਕੇਂਦਰ ਬਣਾਏ ਨੇ, ਜਾਂ ਪਹਿਲਾਂ 4 ਸੀ 2 ਵਧਾ। ਤੇ ਕੀ ਕੋਈ ਪਰਸੈਂਟੇਜ ਵੀ ਵਧਾਈ ਹੈ ਜਾਂ ਸਟਿਲ ਅਸੀਂ 2% ਹੀ ਭਰਤੀ ਹੋ ਰਹੀ ਆ ਪੰਜਾਬ ਦੇ ਵਿੱਚੋਂ ਜੀ ਆਰਮੀ 'ਚ? ਨਹੀਂ, ਇਹਦੇ ਬਾਰੇ ਮੈਨੂੰ ਜਾਣਕਾਰੀ ਨਹੀਂ ਹੈਗੀ, ਪਰ ਓਵਰਆਲ ਜੇ ਆਪਾਂ ਦੇਖੀਏ ਨਾ, ਸਾਡੀ ਜਿਹੜੀ ਸਿੱਖ ਨਫਰੀ ਆ ਉਹ ਘਟੀ ਆ ਤਿੰਨਾਂ ਫੌਜਾਂ 'ਚ। ਉਹਦੇ ਕਾਰਨ ਕੀ ਰਹੇ ਆ, ਕੋਈ ਡਿਫੈਂਸ ਦਾ ਆਪਾਂ ਨੂੰ ਮਾਹਰ ਦੱਸ ਸਕਦਾ ਹੈ, ਕਿਉਂਕਿ ਕਿਸੇ ਸਮੇਂ ਤੇ ਹਾਜ਼ਰੀ ਜਿਹੜੀ ਉਹ 25-25, 30-30% ਤੱਕ ਵੀ ਰਹੀ ਆ। ਜੇ ਹਿਸਟਰੀ ਦੇਖੋਗੇ ਡਿਫੈਂਸ ਦੀ ਤਾਂ ਤਿੰਨਾਂ ਹੀ ਫੌਜਾਂ ਦੇ ਵਿੱਚੋਂ ਉਹ ਨਫਰੀ ਜਿਹੜੀ ਆ ਘਟੀ ਆ। ਕੀ ਕਾਰਨ ਰਹੇ ਆ, ਉਹ ਡਿਫੈਂਸ ਦਾ ਕੋਈ ਮਾਹਰ ਤੁਹਾਨੂੰ ਦੱਸ ਸਕਦਾ। ਪਰ ਦੂਜੀ ਇੱਕ ਚੀਜ਼ ਹੋਰ ਵੀ ਮਾਰ ਬੜੀ ਪੈਣ ਡਈ ਜੇ, ਉਹ ਇਹ ਆ ਕਿ ਇਹਨਾਂ ਨੇ ਡੋਪ ਟੈਸਟ ਰੱਖ ਦਿੱਤੇ ਆ। ਸਾਡੇ ਬਹੁਤੇ ਮੁੰਡੇ ਜਿਹੜੇ ਆ ਉਸ ਚੱਕਰ 'ਚ ਵੀ ਅੜ ਜਾਂਦੇ ਆ, ਔਰ ਸਾਡੀ ਫਿਜ਼ੀਕਲ ਫਿਟਨੈਸ ਵੀ ਐਸੀ ਹੈ ਨਹੀਂ। ਇਹ ਤੁਹਾਨੂੰ ਸ਼ਾਇਦ ਤੱਥ ਦਾ ਪਤਾ ਹੋਏਗਾ। ਇਹ ਵੀ ਇੱਕ ਬਹੁਤ ਵੱਡਾ ਸਾਨੂੰ ਘਾਟਾ ਪੈ ਰਿਹਾ। ਸਾਡੇ ਹਜ਼ਾਰਾਂ ਜਿਹੜੇ ਮੁੰਡੇ ਆ ਜਾਂ ਤੇ ਉਹ ਡੋਪ ਟੈਸਟ ਦੇ ਵਿੱਚੋਂ ਭੱਜ ਜਾਂਦੇ ਆ, ਉਹ ਤੋਂ ਡਰ ਤੋਂ, ਔਰ ਉਹਦੀ ਸੱਚਾਈ ਵੀ ਆਪਾਂ ਨੂੰ ਇਕਬਾਲ ਕਰਨੀ ਪਊਗੀ, ਮੰਨਣਾ ਪਊਗਾ, ਉਹ ਗੱਲ ਆਪਾਂ ਨੂੰ ਤਸਲੀਮ ਕਰਨੀ ਪਊਗੀ। ਤਾਂ ਦੂਸਰਾ ਫਰਕ ਇਹ ਆ ਕਿ ਜਿਹੜੀ ਫਿਜ਼ੀਕਲ ਸਾਡੇ ਗਿਰਾਵਟ ਆਈ ਹੈ ਸਰੀਰਕ ਤੌਰ ਤੇ, ਜਿਹੜਾ ਸਾਡਾ ਪੱਧਰ ਥੋੜਾ ਖਰਾਬ ਹੋਇਆ, ਉਹ ਵੀ ਇੱਕ ਕਾਰਨ ਹੈ। ਪਰ ਨਫਰੀ ਘਟੀ ਆ, ਇਹ ਜ਼ਰੂਰ ਹੈ। ਮੈਂ ਤੇ ਤੁਹਾਨੂੰ ਇੱਕ ਮੇਰੀ ਕਿਤਾਬ ਦੇ ਵਿੱਚ ਡਾਟਾ ਵੀ ਹੈਗਾ, ਮੈਂ ਤੁਹਾਨੂੰ ਅਗਲੇ ਸ਼ੁੱਕਰਵਾਰ ਪ੍ਰੋਵਾਈਡ ਵੀ ਕਰਾ ਦੂੰਗਾ। ਉਹਦੇ 'ਚ ਮੈਂ ਸਾਰਾ ਕੁਝ ਦੱਸਿਆ ਕਿ ਕਿੱਥੇ ਕਿੱਥੇ ਕੀ ਕੁਛ ਆ। ਤੇ ਉਹਦੇ ਵਿੱਚ ਮੈਨੂੰ ਇੱਕ ਚੇਤਾ ਹੈ ਕਿ ਜਿਹੜੀ ਡਿਫੈਂਸ ਅਕੈਡਮੀ ਹੈ, ਨੈਸ਼ਨਲ ਡਿਫੈਂਸ ਅਕੈਡਮੀ, ਉਹਦੇ ਵਿੱਚ ਜੇ 5-6 ਸਾਲ ਦਾ ਡਾਟਾ, ਕਿਉਂਕਿ ਮੈਂ 1.5 ਸਾਲ ਪਹਿਲਾਂ ਉਹ ਕਿਤਾਬ ਲਿਖੀ ਸੀਗੀ, ਤਾਂ ਉਹਦੇ ਵਿੱਚ ਉਹ ਡਾਟਾ ਜਿਹੜਾ ਉਦੋਂ ਦਰਜ ਕੀਤਾ ਸੀਗਾ, ਤਾਂ ਉਸ ਸਮੇਂ ਪਿਛਲੇ 4-5 ਸਾਲਾਂ ਤੱਕ ਦੱਸਦੇ ਕਿ ਟੋਟਲ ਜਿਹੜੇ ਕੈਡੇਟਸ ਨਿਕਲੇ ਉਹਦੇ ਵਿੱਚ ਨਿਗੂਣੀ ਗਿਣਤੀ ਸੀਗੀ, ਮਤਲਬ ਕਿ ਪੰਜਾਬੀਆਂ ਦੀ ਨਿਗੂਣੀ ਗਿਣਤੀ ਸੀ। ਪੰਜਾਬੀਆਂ ਤੋਂ ਭਾਵ ਕਿ ਓਵਰਆਲ ਜ਼ਿਆਦਾ ਆਪਾਂ ਸਿੱਖਾਂ ਵੱਲ ਹੀ ਉਸ ਚੀਜ਼ ਨੂੰ ਲੈ ਕੇ ਜਾਵਾਂਗੇ। ਤਾਂ ਇਹ ਇੱਕ ਬਿਲਕੁਲ ਤੁਹਾਡੀ ਗੱਲ ਜਿਹੜੀ ਸਹੀ ਆ, ਪਰ ਇਹਦੇ ਵਿੱਚ ਕਾਰਨ ਕੀ ਆ ਕਿ ਕੋਟਾ ਘਟਿਆ ਤਾਂ ਕਿਉਂ ਘਟਿਆ, ਉਹ ਡਿਫੈਂਸ ਦਾ ਕੋਈ ਮਾਹਰ ਹੀ ਦੱਸ ਸਕਦਾ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗੁਰੀ ਅੱਜ ਮੇਰਾ ਘਰੇ ਖਾਣਾ ਖਾਣ ਨੂੰ ਬਿਲਕੁਲ ਦਿਲ ਨਹੀਂ ਕਰ ਰਿਹਾ। ਚੱਲ ਫਿਰ ਕਿਤੋਂ ਬਾਹਰੋਂ ਖਾਣਾ ਖਾ ਆਉਨੇ ਆ। ਮੇਰਾ ਅੱਜ ਚਾਟ ਖਾਣ ਨੂੰ ਦਿਲ ਕਰਦਾ ਹੈ, ਨਾਲੇ ਛੋਲੇ ਭਟੂਰੇ। ਦੱਸ ਫਿਰ ਕਿੱਥੇ ਖਾਣਾ ਖਾਣ ਜਾਣਾ? ਆਪਾਂ ਚੱਲਦੇ ਆ ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ ਤੇ।
ਬੰਬੇ ਕੁਜ਼ੀਨ ਅਤੇ ਇੰਡੀਅਨ ਸਵੀਟਸ, ਜਿੱਥੇ ਕਿ ਤੁਸੀਂ ਵੈਜ, ਨਾਨ ਵੈਜ ਖਾਣਾ ਵੀ ਖਾ ਸਕਦੇ ਹੋ, ਛੋਲੇ ਭਟੂਰੇ ਵੀ ਖਾ ਸਕਦੇ ਹੋ ਤੇ